वाहिगुरू जी का खालसा वाहिगुरू जी की फतेह अस्सलाम वालेकुम आदाब वर्ज मैं तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 15 जून 2022 पहली हाड़ नानकशाही संमत 554 का दिन है ते डॉक्टर साहब प्रोग्राम शुरू करने तो पहला असीं दर्शकों ते श्रोतिਆਂ ਨੂੰ हमेशा तरह दस व्यूअर्स जे तुसीं हक सच इंसाफ ते पैरा दिन दा इक्को एक चैनल टीवी 84 ਨੂੰ देखना चाहते हो ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਫੇਅਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ टीवी 84 ਨੂੰ ਦੇਖ ਸਕਦੇ ਹੋ। व्यूअर्स ਜੇ ਤੁਸੀਂ टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ टीवी 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ टीवी 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਪ੍ਰੋਗਰਾਮ ਦੇ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਨੇਡਾ ਤੋਂ ਸਰਦਾਰ ਸੰਗਰਾਮ ਸਿੰਘ ਜੀ ਵੱਲੋਂ। ਸੋ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਔਰ ਉਹ ਪੰਥ ਨਾਲ ਪਿਆਰ ਕਰਦੇ ਹਨ ਔਰ टीवी 84 ਨਾਲ ਵੀ ਪਿਆਰ ਕਰਦੇ ਹਨ ਔਰ टीवी 84 ਨੂੰ ਸਪੋਰਟ ਵੀ ਕਰਦੇ ਹਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516 6191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਹੜੇ टीवी 84 ਦਾ ਜਿਹੜਾ ਪਰਿਵਾਰ ਹੈ ਜਿਹੜੀ ਫੈਮਿਲੀ ਹੈ ਉਹਨਾਂ ਦੇ ਵਿੱਚੋਂ ਸਾਡਾ ਇੱਕ ਮੈਂਬਰ ਜਿਹੜਾ ਹੈ ਉਹ ਸਾਨੂੰ ਸਦੀਵੀ ਜਿਹੜਾ ਵਿਛੋੜਾ ਦੇ ਚੁੱਕਿਆ ਹੈ। ਸੋ ਜਿਸ ਤਰ੍ਹਾਂ ਕਿ ਸਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਤੇ ਜਾਣਦੇ ਹੀ ਨਹੀਂ ਜਿਹੜੇ टीवी 84 ਦੇ ਵਿਊਅਰਸ ਨੇ ਉਹਨਾਂ ਨੂੰ ਆਪਾਂ ਦੱਸ ਦਈਏ ਕਿ ਸਰਦਾਰ ਡਾਕਟਰ ਰਣਜੀਤ ਸਿੰਘ ਜੀ ਜਿਹੜੇ ਕਿ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਕੱਲ। ਸੋ ਇੱਕ ਬੜੇ ਹੀ ਭਲੇ ਤੇ ਚੰਗੇ ਇਨਸਾਨ ਸਨ। ਸੋ ਖਾਲਸਾ ਨੂੰ ਪਿਆਰ ਕਰਦੇ ਸਨ ਉਹ टीवी 84 ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਉਹ टीवी 84 ਦੇ ਸਪੋਰਟਰ ਵੀ ਸਨ। ਆਪਣੇ ਤਨ ਮਨ ਧਨ ਨਾਲ ਜਿਹੜੀ ਉਹਨਾਂ ਨੇ ਸੇਵਾ ਵੀ ਕੀਤੀ ਔਰ ਪੰਥਕ ਜਿਹੜੇ ਕਾਜ਼ ਸਨ ਉਹਨਾਂ ਵਿੱਚ ਵੀ ਉਹਨਾਂ ਨੇ ਆਪਣਾ ਜਿਹੜਾ ਅਹਿਮ ਰੋਲ ਅਦਾ ਕੀਤਾ ਹੈ। ਸੋ ਬਹੁਤ ਹੀ ਵੱਡਾ ਜਿਹੜਾ ਘਾਟਾ ਹੈ ਇਹ ਜਿਹੜਾ ਘਾਟਾ ਹੈ ਨਾ ਪੂਰਾ ਹੋਣ ਵਾਲਾ ਘਾਟਾ ਹੈਗਾ ਸਾਨੂੰ ਸਾਰਿਆਂ ਨੂੰ। ਸੋ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜਾ ਹੈ ਬਲ ਬਖਸ਼ਣ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੇ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਦਾ ਸਾਡਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? बचपन च सुने एक गीत दे बोल ज़हन च कल तो ही जिहड़े ने वो उभर ही नहीं रहे बार बार परेशान भी कर रहे ने और वो बोल ने कि धुप्पां भी उदास ने छावां भी उदास ने दूर दूर तक अज राहां उदास ने। अच्छा डॉक्टर रਣਜੀਤ ਸਿੰਘ उन्हां दी रुखसती ਜਿਹੜੀ ਜ਼ਾਹਰ ਹੈ ਕਿ ਰੱਬ ਦੇ ਭਾਣੇ 'ਚ ਹੁੰਦੀ ਹੈ ਉਸ ਦੀ ਗੱਲ ਕਰਨ ਤੋਂ ਪਹਿਲਾਂ ਵੀਰ ਸੰਗਰਾਮ ਸਿੰਘ ਜਿਨ੍ਹਾਂ ਨੇ ਜਿਹੜੇ ਬ੍ਰਿਟਿਸ਼ ਕੋਲੰਬੀਆ 'ਚ ਨਿਵਾਸ ਕਰਦੇ ਨੇ ਜੀ ਔਰ ਜਿਹੜੀ ਨਿਸ਼ਕਾਮ ਮੁਹੱਬਤ ਜਦੋਂ ਅਸੀਂ ਡਾਕਟਰ ਰਣਜੀਤ ਸਿੰਘ ਹੋਰਾਂ ਦੀਆਂ ਲਗਭਗ 35 ਵਰਿਆਂ ਦੀਆਂ ਸੇਵਾਵਾਂ ਦਾ ਜ਼ਿਕਰ ਕਰਾਂਗੇ ਤੇ ਜੇ ਇੱਕ ਲਫ਼ਜ਼ ਉਹਦੇ ਲਈ ਕਹਿਣਾ ਹੋਏ ਕਿ ਪੰਥ ਦੇ ਕੌਮ ਦੇ ਨਿਸ਼ਕਾਮ ਸੇਵਕ ਜੀ ਔਰ ਵੀਰ ਸੰਗਰਾਮ ਸਿੰਘ ਜਿਨ੍ਹਾਂ ਨੇ ਸੀਐਟਲ ਆ ਕੇ ਆਪਣੀ ਸੇਵਾ ਸਰਦਾਰ ਸਤਪਾਲ ਸਿੰਘ ਪੁਰੇਵਾਲ ਨੂੰ ਦਿੱਤੀ टीवी 84 ਤੱਕ ਪਹੁੰਚਾਉਣ ਲਈ ਉਹ ਵੀ ਉਸ ਕਿਸਮ ਦੀ ਨਿਸ਼ਕਾਮ ਭਾਵਨਾ ਦੇ ਨਾਲ ਜਿਹੜੇ ਹਮੇਸ਼ਾ ਹੀ ਪਿਛਲੇ ਵਰੇ 'ਚ ਵੀ ਔਰ ਖੈਰ ਖੁਆਹ ਨੇ ਕਿ ਪੰਥ ਦੀ ਚੜ੍ਹਦੀ ਕਲਾ ਹੋਏ। ਜਦੋਂ ਮੈਂ ਉਹਨਾਂ ਦਾ ਫੋਨ ਨੰਬਰ ਲੈ ਕੇ ਉਹਨਾਂ ਨੂੰ ਧੰਨਵਾਦ ਦੀ ਕਾਲ ਵੀ ਕੀਤੀ ਤੇ ਉਹ ਇੰਨੇ ਕੁ ਜਜ਼ਬਾਤ ਦੇ ਵਿੱਚ ਭਿੱਜੇ ਹੋਏ ਸੀ ਇੰਨੇ ਕੁ ਨਿਸ਼ਕਾਮਤਾ ਦੇ ਨਾਲ ਉਹਨਾਂ ਦੀ ਨਿਰਮਾਣਤਾ ਸੀ ਔਰ ਇਵੇਂ ਜਦੋਂ ਕਨਵਰਸੇਸ਼ਨ ਖਤਮ ਹੋਈ ਤਾਂ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਇਹ ਉਹਨਾਂ ਦੇ ਲਫ਼ਜ਼ ਸੀ ਫਤਿਹ ਬੁਲਾਉਣ ਤੋਂ ਪਹਿਲੇ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਵੀਰ ਹਾਲਾਂ ਜੋ ਵੀ ਗੁਰਸਿੱਖ ਵੀਰ ਭੈਣਾਂ ਸਾਡੇ ਨਾਲ ਜੁੜੇ ਨੇ ਜ਼ਾਹਰ ਹੈ ਪੰਥ ਦੇ ਏਜੰਡੇ ਨੂੰ ਪਿਆਰ ਕਰਦੇ ਨੇ
ਸਾਡੇ ਨਾਲ ਲੱਗਾ ਹੈ, ਝੰਡਾ ਹੈ, ਯਾਦ ਦਹਾਨੀ ਕਰਵਾਉਂਦਾ ਹੈ ਕਿ ਕੌਮ ਦੀ ਵਿਗੜੀ ਤਾਂ ਹੀ ਸੰਵਰ ਸਕਦੀ ਹੈ ਜੇ ਸਾਡੇ ਕੋਲ ਆਪਣਾ ਘਰ ਹੋਏ। ਬਿਲਕੁਲ। ਔਰ ਉਸ ਦੇ ਲਈ ਕਿਰਤ ਕਰਨ ਵਾਲੇ ਵੀਰ ਮਿਹਨਤ ਕਰਦੇ ਨੇ, ਕੋਈ ਟਰੱਕ ਚਲਾਉਂਦਾ ਹੈ, ਕੋਈ ਟੈਕਸੀ ਚਲਾਉਂਦਾ ਹੈ, ਕੋਈ ਗੈਸ ਸਟੇਸ਼ਨਾਂ ਦੇ ਉੱਤੇ 12-12 14-14 ਘੰਟੇ ਦੀ ਸ਼ਿਫਟ ਲਾਉਂਦਾ ਹੈ। ਔਰ ਕਿਹਨਾਂ ਹਾਲਾਤਾਂ 'ਚ ਬਹੁਤ ਸਾਰੇ ਨਿਕਲੇ ਆਪਣੇ ਘਰਾਂ 'ਚੋਂ 40-40 50-50 ਲੱਖ ਰੁਪਈਆ ਏਜੰਟਾਂ ਦੇ ਹਵਾਲੇ ਕਰਕੇ। ਪਿੱਛੇ ਪੇਰੈਂਟਸ ਵੀ ਵੇਟ ਕਰਦੇ ਹੁੰਦੇ ਨੇ, ਉਹਨਾਂ ਲਈ ਤਾਂ ਹੁੰਦਾ ਵੀ ਮੁੰਡਾ ਹੁਣ ਅਮਰੀਕਾ ਪਹੁੰਚ ਗਿਆ ਤੇ ਹੁਣ ਪੈਸੇ ਘਲਾਏਗਾ, ਜਿਵੇਂ ਕਿਸੇ ਨੇ ਰੁੱਖ ਤੇ ਚੜ ਜਾਣਾ ਹੈ ਤਾਂ ਉਹਨੂੰ ਝਾੜਨਾ ਹੈ। ਔਰ ਕਿਵੇਂ ਖੂਨ ਪਸੀਨੇ ਦੀ ਜੇ ਕਮਾਈ ਕਹਿਣਾ ਹੋਏ, ਇੱਥੇ ਤਾਂ ਇਹ ਨਿਰੀ ਖੂਨ ਦੀ ਕਮਾਈ ਹੈ। ਔਰ ਅਸੀਂ ਅਮਰੀਕਨ ਸਿਸਟਮ ਦੀ ਜਦੋਂ ਗੱਲ ਕਰਦੇ ਹਾਂ, ਔਰ ਬਹੁਤ ਵਾਰ ਜਿਸ ਕਿਸਮ ਦੀ ਸਾਰੀ ਫਿਜ਼ਾ ਹੈ ਕਿ ਜਿਸ ਕਿਸਮ ਦਾ ਕੰਪੀਟੀਸ਼ਨ, ਸਟਰਗਲ ਔਰ ਉਸ ਸਾਰੇ ਚੋਂ ਨਿਕਲਦੀ ਸਟ੍ਰੈਸ, ਉਹ ਭਾਵੇਂ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਲੋਕ ਨੇ, ਵੱਡੇ ਵੱਡੇ ਕਾਰੋਬਾਰਾਂ ਵਾਲੇ ਲੋਕ ਵੀ ਜਦੋਂ ਬਣ ਜਾਂਦੇ ਨੇ, ਉਦੋਂ ਉਹ ਸਟਰਗਲ ਵਾਲਾ ਫੇਜ਼ ਤਾਂ ਲੱਗਦਾ ਮੁੱਕਿਆ, ਪਰ ਸਟ੍ਰੈਸ ਟੇਕ ਓਵਰ ਕਰ ਲੈਂਦੀ ਹੈ। ਔਰ ਇਸ ਦਾ ਹੀ ਨਤੀਜਾ ਅਸੀਂ ਚਾਰ ਚੁਫੇਰੇ ਦੇਖ ਰਹੇ ਹਾਂ ਕਿ ਕਿਵੇਂ ਸਾਡੇ ਕਈ ਪਿਆਰੇ ਵੀਰ, ਕਈ ਬਜ਼ੁਰਗ ਜਿਹਨੇ ਬਿਲਕੁਲ ਜੇ ਇਹੀ ਪੰਜਾਬ ਦੇ ਵਿੱਚ ਸਾਡੇ ਕੋਲ ਆਪਣੇ ਸਾਧਨ, ਆਪਣੀ ਧਰਤੀ, ਆਪਣਾ ਪਾਰਟ ਹੋਏ ਤੇ ਜਿਸ ਕਿਸਮ ਦਾ ਪੰਜਾਬ ਜਿਹਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਅੰਗਰੇਜ਼ਾਂ ਨੇ ਜਦੋਂ ਪਹਿਲੀ ਵਾਰ ਲਾਹੌਰ ਦਰਬਾਰ ਔਰ ਉਸ ਦੀ ਸ਼ਾਨੋ ਸ਼ੌਕਤ ਔਰ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਦੇਖੀ ਤਾਂ ਉਹਨਾਂ ਨੇ ਗੋਲਡਨ ਸਪੈਰੋ ਲਫ਼ਜ਼ ਕਿਹਾ ਸੀ। ਹਾਲਾਂਕਿ ਇਸ ਨੂੰ ਬਹੁਤ ਵਾਰ ਦੂਸਰੇ ਲੋਕ ਜੀ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਉਹਦਾ ਮੰਦਰਾਂ ਜਾਂ ਦੂਸਰਿਆਂ 'ਚ ਜੋ ਸੋਨਾ ਰੱਖਿਆ ਹੁੰਦਾ ਸੀ ਉਹਨੂੰ ਲੁੱਟ-ਲੱਟ ਲੈਂਦੇ ਸੀ। ਪਰ ਪਹਿਲਾ ਵਿਕਟਮ ਵੀ ਪੰਜਾਬ ਹੀ ਬਣਦਾ ਸੀ। ਲੁੱਟ-ਖਸੁੱਟ ਉਹਨਾਂ ਜ਼ਮਾਨਿਆਂ 'ਚ ਭਾਵੇਂ ਉਹ ਫਸਲਾਂ ਦੇ ਹਵਾਲੇ ਨਾਲ ਹੋਏ ਜਾਂ ਦੂਸਰਾ ਹੋਏ, ਜਿਹੜੇ ਉਹ ਲੈ ਕੇ ਜਾਂਦੇ ਸੀ। ਸੋ ਜੇ ਅਸੀਂ ਉਸ ਪ੍ਰੋਸਪੈਰਿਟੀ ਦੇ 5 ਦਰਿਆਵਾਂ ਦੀ ਧਰਤੀ, ਜਿੱਥੇ ਕੁਦਰਤ ਨੇ ਅਬੰਡੈਂਸ, ਜਿੱਥੇ ਪਾਣੀ ਹੈ ਉੱਥੇ ਹੀ ਸਾਰੀ ਪ੍ਰੋਸਪੈਰਿਟੀ ਹੈ, ਲੇਕਿਨ ਮੰਦੇ ਭਾਗਾਂ ਨੂੰ ਜਦੋਂ ਗੁਲਾਮੀ ਦੀਆਂ ਬੇੜੀਆਂ ਪੈਂਦੀਆਂ ਨੇ, ਹੱਥਕੜੀਆਂ ਲੱਗਦੀਆਂ ਨੇ, ਬੇਸ਼ੱਕ ਉਹ ਕਈ ਵਾਰ ਵਿਜ਼ੀਬਲ ਹੁੰਦੀਆਂ, ਕਈ ਵਾਰ ਨਹੀਂ ਹੁੰਦੀਆਂ, ਫਿਰ ਤੁਹਾਡੇ ਸਾਧਨ ਲੁੱਟੇ ਜਾਂਦੇ ਨੇ। ਤੁਹਾਨੂੰ ਇਸ ਕਦਰ ਪੁਸ਼ ਕਰਕੇ ਜਿਹੜਾ ਜਦੋਂ ਅਸੀਂ ਲਫ਼ਜ਼ ਘਸਿਆਰਾ ਕਹਿੰਦੇ ਤੇ ਮਤਲਬ ਇਹ ਹੈ ਕਿ ਭਾਈ ਤੁਹਾਨੂੰ ਉਨਾ ਹੀ ਹੈਂਡ ਟੂ ਮਾਊਥ ਉਹ ਵੀ ਕਿਸ ਕੇ ਤੁਹਾਨੂੰ ਉਹ ਮਿਲਦਾ। ਫਿਰ ਤੁਹਾਡੇ ਠਾਠ ਬਾਠ, ਤੁਹਾਡੀਆਂ ਸਰਦਾਰੀਆਂ, ਤੁਹਾਡੇ ਜਿਹੜੇ ਸ਼ਾਨੋ ਸ਼ੌਕਤ, ਉਹ ਨਹੀਂ, ਉਹ ਹਮੇਸ਼ਾ ਆਜ਼ਾਦ ਲੋਕਾਂ ਦੇ ਹੁੰਦੇ। ਜਦੋਂ ਇਹ ਵੀ ਕੋਈ ਪੜ੍ਹਦਾ ਕਿ ਕਦੇ ਅਸੀਂ ਵੀ ਹੁੰਦੇ ਸਾਂ ਤਾਜ ਵਾਲੇ, ਤੇ ਉਹ ਹੁੰਦੇ ਸਾਂ ਵਾਲੀ ਗੱਲ 1849 ਤੇ ਜਾ ਕੇ ਚਲੀ ਜਾਂਦੀ ਹੈ। ਅੰਗਰੇਜ਼ਾਂ ਨੇ ਵੀ ਉਹਨਾਂ ਕੁ ਰੱਖਿਆ ਕਿ ਭਾਈ ਤੁਹਾਡਾ ਜਿਹੜਾ ਉਹ ਉਹਨਾਂ ਕੁ ਰਿਜ਼ਕ ਤੁਹਾਨੂੰ ਮਿਲਦਾ ਰਹੇ, ਔਰ ਫਿਰ ਤੁਸੀਂ ਉਹਨਾਂ ਦੇ ਮੂੰਹ ਵੱਲ ਦੇਖੋ ਔਰ ਲੌਂਗ ਲਿਵ ਦਾ ਕਿੰਗ ਐਂਡ ਕਿੰਗ ਇਜ਼ ਡੈਡ, ਲੌਂਗ ਲਿਵ ਦਾ ਕਿੰਗ, ਉਹੀ ਗੀਤ ਗਾਉਂਦੇ ਰਹੋ। ਵੀਰ ਸੰਗਰਾਮ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਰਣਜੀਤ ਸਿੰਘ, ਮੇਰਾ ਖਿਆਲ ਹੈ ਵੀ ਜਿਹੜੇ ਸਾਡੇ TV 84 ਨਾਲ ਪਿਛਲੇ ਲਗਭਗ 10 ਸਾਲ ਤੋਂ ਜੁੜੇ ਨੇ, ਅਸੀਂ ਦਸੰਬਰ 2012 ਦੇ ਵਿੱਚ TV 84 ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਈ ਵਾਰ ਮੇਰੀ ਪ੍ਰੈਜੈਂਟੇਸ਼ਨ ਦੇ ਦੌਰਾਨ ਕੋਈ ਨਾ ਕੋਈ ਗੱਲ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਹਵਾਲੇ ਨਾਲ ਜ਼ਰੂਰ ਸੁਣੀ ਹੋਏਗੀ, ਕਿਉਂਕਿ ਮੇਰਾ ਹਮੇਸ਼ਾ ਹੀ ਹੁੰਦਾ ਹੈ ਕਿ ਵੀ ਉਹ ਉਹਨਾਂ ਦਾ ਨਾਮ ਹੈ ਜ਼ਰੂਰ ਮੈਂਸ਼ਨ ਕਰਦਾ ਸੀ। ਔਰ ਜਿਹੜੇ ਸਾਡੇ ਖਾਲਿਸਤਾਨ ਦੇ ਸੰਘਰਸ਼ ਨਾਲ ਜੁੜੇ ਹੋਏ ਨੇ ਪਿਛਲੇ ਆਲਮੋਸਟ 35 ਸਾਲ ਤੋਂ, ਜੇ 1990 ਤੋਂ ਕਹਿਣਾ ਹੋਏ, ਜਦੋਂ ਅਸੀਂ ਆਪਣੀਆਂ ਪੰਥਕ ਇਨਿੰਗਸ ਇਸ ਧਰਤੀ ਤੇ ਸ਼ੁਰੂ ਕੀਤੀਆਂ, ਤੇ ਉਹ ਵੀ ਇਹਨਾਂ 32-33 ਸਾਲਾਂ 'ਚ ਉਹਨਾਂ ਦੇ ਲਈ ਨਿਊਯਾਰਕ ਦਾ ਮਤਲਬ ਡਾਕਟਰ ਰਣਜੀਤ ਸਿੰਘ ਸੀ, ਡਾਕਟਰ ਰਣਜੀਤ ਸਿੰਘ ਦਾ ਮਤਲਬ ਖਾਲਿਸਤਾਨ, ਔਰ ਡਾਕਟਰ ਰਣਜੀਤ ਸਿੰਘ ਦੇ ਘਰ ਦਾ ਮਤਲਬ ਕਿ ਕੋਈ ਕਿਤੇੋਂ ਆਏ, ਜਿਹਨੇ ਵੀ ਨਿਊਯਾਰਕ ਦੇ ਕਿਸੇ 에ਅਰਪੋਰਟ ਤੇ ਉਤਰਨਾ, ਉਹਨਾਂ ਨੂੰ ਪਤਾ ਹੈ ਡਾਕਟਰ ਰਣਜੀਤ ਸਿੰਘ ਉੱਥੇ ਰਹਿੰਦੇ ਨੇ, ਉਹਨਾਂ ਨੂੰ ਕਹਿਣਾ ਜੀ ਇਹਨਾਂ ਨੂੰ ਚੁੱਕ ਲਿਓ, ਉਹਨਾਂ ਘਰ ਲਿਆਣਾ, ਰੱਖਣਾ, ਪ੍ਰਸ਼ਾਦੇ ਪਾਣੀ ਦੀ ਸੇਵਾ, ਕਿੰਨੇ ਦਿਨ ਕੋਈ ਰਹਿ ਰਿਹਾ, ਕਿੰਨੇ ਦਿਨ ਬਾਅਦ ਉਹਨੇ ਜਾਣਾ, ਤੇ ਜੇ ਕੋਈ ਆਇਆ ਕਿ ਭਾਈ ਨਵਾਂ ਆਇਆ, ਉਹਨੇ ਫਿਰ ਉਹਦੇ ਲਈ ਕਾਰੋਬਾਰ ਵੀ ਲੱਭਣਾ, ਉਹਨੂੰ ਕਿਤੇ ਨੌਕਰੀ ਲਵਾਉਣਾ, ਤੇ ਫਿਰ ਵੀ ਕਹਿਣਾ ਵੀ ਤੇਰਾ ਆਪਣਾ ਘਰ ਹੈ। ਔਰ ਇਵੇਂ ਦੀ ਜਿਹੜੀ ਸੇਵਾ, ਇਹ ਤਾਂ ਕਮਿਊਨਿਟੀ, ਔਰ ਜਿਸ ਕਿਸਮ ਦਾ ਕੱਲ ਸਵੇਰ ਵੇਲੇ ਉਹਨਾਂ ਨੇ ਆਪਣੇ ਅਖੀਰਲੇ ਸਾਹ ਨਿਊਯਾਰਕ ਦੀ ਧਰਤੀ ਤੋਂ ਸੈਂਕੜਿਆਂ ਮੀਲ ਦੂਰ ਡੈਲਸ ਟੈਕਸਾਸ ਦੀ ਧਰਤੀ ਤੇ ਲਏ ਨੇ। ਔਰ ਇਹ ਵੀ ਅੱਜ ਹੀ ਸਰਦਾਰ ਕਿਰਪਾਲ ਸਿੰਘ ਬਿਲਿੰਗ ਜਿਹੜੇ ਉਹਨਾਂ ਦੇ
ਕਾਫੀ ਕਰੀਬੀ ਸਾਥੀ ਵੀ ਰਹੇ ਔਰ ਕਾਫੀ ਜਿਹਨੂੰ ਤੁਸੀਂ ਬੂਜ਼ਮ ਫਰੈਂਡ ਕਹਿੰਦੇ ਹੋ ਉਹ ਵੀ ਰਹੇ। ਅੱਛਾ। ਤੇ ਉਹ ਕਹਿਣ ਲੱਗੇ, ਕਹਿੰਦੇ ਕਿ ਵੀ ਮੇਰੇ ਕੋਲ ਕਿਤਾਬ ਤਾਂ ਨਹੀਂ ਹੈ ਪਰ ਮੈਂ ਅਰਲੀ ਡੇਜ਼ 'ਚ ਇੱਕ ਕਿਤਾਬ ਪੜ੍ਹੀ ਸੀ, ਮੌਤ ਦੀ ਕਲਾ। ਔਰ ਉਸ ਦਾ ਜ਼ਿਕਰ ਕਰਦਾ ਉਹਨਾਂ ਨੇ ਕਿਹਾ ਵੀ ਮੌਤ ਦੀ ਕਲਾ 'ਚ ਇਹ ਸੀ ਕਿ ਵੀ ਮੌਤ ਵੀ ਖੁਦ ਡਿਸਾਈਡ ਕਰਦੀ ਹੈ ਵੀ ਕਿਹਨੂੰ ਕਿੱਥੇ ਕਦੋਂ ਜਾਣਾ, ਔਰ ਉਸ ਕਿਸਮ ਦੇ ਤੁਹਾਨੂੰ ਆਭਾਸ ਵੀ ਹੁੰਦੇ ਨੇ, ਉਸ ਕਿਸਮ ਦੇ ਸਰਕਮਸਟੈਂਸ ਵੀ ਬਣ ਜਾਂਦੇ ਨੇ। ਹਾਲਾਂ ਅਸੀਂ ਰੂਹਾਨੀਅਤ ਦੀ ਦੁਨੀਆ 'ਚ ਕਹਿੰਦੇ ਹਾਂ ਕਿ ਕਾਰਨ, ਸਮਾਂ ਤੇ ਸਥਾਨ, ਇਹ ਤਿੰਨ ਚੀਜ਼ਾਂ। ਪੋਜ਼ਿਟਿਵ ਫੈਕਟਰ ਕੀ ਬਣਦਾ ਹੈ, ਕੋਈ ਬਿਮਾਰੀ ਨਾਲ ਜਾਂਦਾ ਹੈ, ਕੋਈ ਹਾਦਸੇ ਨਾਲ ਜਾਂਦਾ ਹੈ, ਕੋਈ ਮਾਨਸਿਕ ਸੰਤਾਪ ਨਾਲ ਚਲੇ ਜਾਂਦਾ ਹੈ, ਕੋਈ ਹੋਰ ਕਾਰਨ ਬਣ ਜਾਂਦਾ ਹੈ। ਪਰ ਇਹ ਕਾਰਨ ਵੀ ਨੀਅਤੀ ਨੇ, ਹੋਣੀ ਨੇ, ਵਿਦ ਮਾਤਾ ਵੀ ਜਿਹਦੇ ਲਈ ਲਫ਼ਜ਼ ਕਿਹਾ ਜਾਂਦਾ ਸੀ, ਫੇਟ ਵੀ ਕਿਹਾ ਜਾਂਦਾ, ਅਸੀਂ ਉਹਨੂੰ ਰੱਬ ਕਹਿ ਦਿੰਦੇ ਹਾਂ ਕਿ ਭਾਈ ਜਿਹੜੇ ਥੱਲੇ ਸਾਰਾ ਕੁਝ ਆ ਜਾਂਦਾ ਕਿ ਉਸ ਨੇ ਕਾਰਨ ਵੀ ਮਿੱਥਿਆ ਹੋਇਆ ਹੈ, ਬਿਲਕੁਲ ਉਸ ਨੇ ਸਮਾਂ ਵੀ ਮਿੱਥਿਆ ਹੋਇਆ ਹੈ, ਵਕਤ ਕੀ ਹੈ, ਔਰ ਸਥਾਨ ਵੀ ਮਿੱਥਿਆ ਹੋਇਆ। ਔਰ ਕਈ ਵਾਰ ਜਦੋਂ ਤੁਹਾਡੀ ਉਸ ਕਿਸਮ ਦਾ ਉਹ ਅਖੀਰਲੀ ਕਾਲ ਆਉਂਦੀ ਹੈ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹਨਾਂ ਹਾਲਾਤਾਂ 'ਚ ਤੁਸੀਂ ਉੱਥੇ ਪਹੁੰਚ ਗਏ ਹੋ। ਔਰ ਅਕਸਰ ਮੈਂ ਇੱਕ ਜ਼ਿਕਰ ਮੱਛੀਆਂ ਦੇ ਹਵਾਲੇ ਨਾਲ ਕਰਦਾ ਹੁੰਦਾ ਹੈ। ਡਾਕਟਰ ਆਤਮਜੀਤ ਸਿੰਘ ਗੁਰੂ ਨਾਨਕ ਯੂਨੀਵਰਸਿਟੀ 'ਚ ਡਰਾਮਾ ਡਿਪਾਰਟਮੈਂਟ ਦੇ ਹੈੱਡ ਆਫ ਦਾ ਡਿਪਾਰਟਮੈਂਟ ਵੀ ਰਹੇ। ਉਹਨਾਂ ਨੇ ਇੱਕ ਜਿਹੜੀ ਡਰਾਮਾ ਲਿਖਿਆ ਜਿਹੜਾ ਬਾਅਦ ਦੇ ਵਿੱਚ ਅਮਰੀਕਾ ਕੈਨੇਡਾ ਵੀ ਆ ਕੇ ਉਹਨਾਂ ਨੇ ਸਟੇਜ ਕੀਤਾ, ਕੈਮਲੂਪ ਦੀਆਂ ਮੱਛੀਆਂ। ਅੱਛਾ। ਹੁਣ ਕੈਮਲੂਪ ਏਰੀਆ ਜਿਹੜਾ ਫਰੇਜ਼ਰ ਰਿਵਰ ਔਰ ਦੂਸਰਾ ਵੈਨਕੂਵਰ ਔਰ ਇਸ ਬੈਲਟ ਦੇ ਵਿੱਚ ਹੈ ਸਰੀ ਦੇ, ਉਹਨਾਂ ਬਾਰੇ ਇੱਕ ਫੈਕਟ ਹੈ ਕਿ ਉਹ ਮੱਛੀਆਂ ਜਿਹੜੀਆਂ ਨੇ ਉਹ ਉੱਥੋਂ ਜਦੋਂ ਤੁਰਦੀਆਂ ਤੇ ਪਤਾ ਨਹੀਂ ਪਾਣੀਆਂ ਦੇ ਵਿੱਚ ਮੱਛੀਆਂ ਤਾਂ ਸੈਂਕੜੇ ਹਜ਼ਾਰਾਂ ਮੀਲ ਸਮੁੰਦਰ ਤੱਕ ਕਿੱਥੋਂ ਤੱਕ ਪਹੁੰਚ ਜਾਂਦੀਆਂ ਜਾਂ ਦੂਜਾ। ਪਰ ਉਹਨਾਂ ਕੈਮਰੂਪ ਦੀਆਂ ਮੱਛੀਆਂ ਬਾਰੇ ਜਿਹੜਾ ਇੱਕ ਫਿਨੋਮੇਨਾ ਹੈ ਜਿਹਨੂੰ ਅਜੇ ਤੱਕ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਇਹ ਹੈ ਕਿ ਵੀ ਜਦੋਂ ਉਹਨਾਂ ਦਾ ਕੋਈ ਐਂਡ ਆਉਂਦਾ ਹੈ ਉਹ ਸਾਰੀਆਂ ਹੀ ਵਾਪਸ ਉੱਥੇ ਆ ਜਾਂਦੀਆਂ ਨੇ ਔਰ ਪਾਣੀ ਤੋਂ ਬਾਹਰ ਨਿਕਲ ਕੇ ਉਹ ਆਪਣਾ ਐਂਡ ਕਰ ਲੈਂਦੀਆਂ ਔਰ ਉਹਨੂੰ ਜਿਹੜੀ ਹੈ ਤੁਸੀਂ ਕੀ ਉਹਨਾਂ ਦੀ ਮਾਸ ਗਰੇਵ ਵੀ ਬਣਦੀ ਹੈ। ਔਰ ਇਹ ਉਹ ਸਮਝਣ ਦੀ ਕਿ ਜਿੱਥੋਂ ਓਰੀਜਨ ਹੋਇਆ ਭਾਵੇਂ ਸਾਰੀ ਜ਼ਿੰਦਗੀ ਉਹ ਹਜ਼ਾਰਾਂ ਮੀਲ ਉਹ ਕਿੱਥੇ ਕਿੱਥੇ ਗਈਆਂ, ਕਿੱਥੋਂ ਮੁੜੀਆਂ, ਪਰ ਆ ਕੇ ਉਹ ਸਾਂਝੇ ਤੌਰ ਦੇ ਉੱਤੇ ਉਹ ਆਪਣਾ ਆਪਾ ਐਂਡ ਕਰ ਲੈਂਦੀਆਂ। ਔਰ ਉਸ ਦੇ ਉੱਤੇ ਹੀ ਉਹਨਾਂ ਦਾ ਜਿਹੜਾ ਥਾਟ ਸੀ ਉਹ ਇਹ ਸੀ ਕਿ ਵੀ ਬਹੁਤ ਵਾਰ ਇੱਥੇ ਜਿਹੜੀ ਆਪਣੀ ਜਨਰੇਸ਼ਨ ਆਉਂਦੀ ਹੈ ਉਹ ਕਿਵੇਂ ਸਟਰਗਲ ਕਰਦੀ ਹੈ, ਕਿਵੇਂ ਉਹ ਇੱਕ ਡਾਲਰ ਤੋਂ ਆਪਣਾ ਸਫ਼ਰ ਸ਼ੁਰੂ ਕਰਦੀ ਹੈ। ਜਦੋਂ ਕਾਮਯਾਬ ਹੋ ਜਾਂਦੇ ਨੇ, ਆਪਣਾ ਪਰਿਵਾਰ, ਬੱਚੇ ਆ ਜਾਂਦੇ ਨੇ, ਬੱਚੇ ਜਿਹੜੇ ਨੇ ਉਹ ਇੱਕ ਆਪਣੇ ਸਿਸਟਮ 'ਚ ਉਦੋਂ ਹੀ ਅਮਰੀਕਨ, ਕੈਨੇਡੀਅਨ ਜਾਂ ਬ੍ਰਿਟਿਸ਼ਰ ਉਸ ਅੰਦਾਜ਼ ਦੇ ਵਿੱਚ ਹੀ ਚਲੇ ਜਾਂਦੇ ਨੇ, ਉਸ ਕਿਸਮ ਦਾ ਲਾਈਫ ਸਟਾਈਲ ਹੁੰਦਾ ਤੇ ਫਿਰ ਉਹਨਾਂ ਨੂੰ ਆਪਣੀ ਧਰਤੀ ਦੀ ਖਿੱਚ ਮਾਰਦੀ ਹੈ ਔਰ ਉਹ ਜਾ ਕੇ ਆਪਣਾ ਸਰੀਰ ਪੰਜਾਬ ਦੀ ਮਿੱਟੀ ਦੇ ਵਿੱਚ ਛੱਡਦੇ ਨੇ। ਔਰ ਇਹ ਬਹੁਤ ਸਾਰੇ ਕੇਸਿਸ ਆਏ ਜਿਹਦੇ 'ਚ ਕਿ ਬਹੁਤ ਤੰਦਰੁਸਤ ਬੰਦਾ ਇੱਥੋਂ ਗਿਆ, ਉਹਨਾਂ ਨੇ ਕਿਹਾ ਜੀ ਕਿ ਵੀ ਉਹ ਵਿਆਹ ਚੱਲੇ ਨੇ ਜਾਂ ਉੱਥੇ ਇਹ ਚੱਲੇ ਨੇ, ਪਤਾ ਉਦੋਂ ਹੀ ਖਬਰ ਆਉਂਦੀ ਹੈ ਕਿ ਜੀ ਉਹ ਚੜਾਈ ਕਰ ਗਏ। ਉਹ ਜਿਹੜਾ ਮੌਤ ਦੀ ਕਲਾ ਹੈ ਉਹ ਕਿਤੇ ਨਾ ਕਿਤੇ ਘੁੰਮ ਕੇ ਦੱਸ ਰਹੀ ਹੁੰਦੀ ਹੈ ਕਿ ਭਾਈ ਹੁਣ ਤੇਰਾ ਟਾਈਮ ਮੁੱਕ ਗਿਆ, ਆ ਜਾ। ਹੁਣ ਚਲੋ ਇਹ ਵੀ ਕੈਮਲੂਪ ਦੀਆਂ ਮੱਛੀਆਂ ਨੂੰ ਜਾਂ ਇਸ ਕਿਸਮ ਦੇ ਜਿਹੜੇ ਆਪਣੀ ਮਿੱਟੀ 'ਚ ਜਾ ਕੇ ਆਪਣਾ ਸਰੀਰ ਛੱਡਦੇ ਨੇ, ਉਹਨਾਂ ਦੀ ਇਹ ਤਸੱਲੀ ਵੀ ਹੋਏਗੀ ਕਿ ਜਿਸ ਮਿੱਟੀ 'ਚੋਂ ਨਿਕਲੇ ਉਸ ਮਿੱਟੀ 'ਚ ਆ ਕੇ ਅਸੀਂ ਸਮਾ ਗਏ। ਬਿਲਕੁਲ। ਪਰ ਜਿਹੜੇ ਜਲਾਵਤਨ ਨੇ, ਜਿਹੜੇ ਹਕੂਮਤਾਂ ਦੇ ਬਾਗੀ ਨੇ, ਜਿਹੜੇ ਆਪਣਾ ਘਰ ਬਣਾਉਣ ਦੇ ਲਈ ਉਹਨਾਂ ਨੇ ਆਪਣਾ ਘਰ ਛੱਡਿਆ, ਹੁਣ ਇਹਦੇ 'ਚ ਕੋਈ ਸਮਝੇਗਾ ਕਿ ਹੁਣ ਗੁਲਾਮੀ ਕੀ ਹੈ। ਗੁਲਾਮੀ ਤਾਂ ਇੱਕ ਮਹਿਸੂਸ ਕਰਨ ਦੀ ਗੱਲ ਹੈ। 25 ਮਿਲੀਅਨ ਤੋਂ ਜ਼ਿਆਦਾ ਲੋਕ ਅੱਜ ਵੀ ਪੰਜਾਬ ਦੀ ਧਰਤੀ ਤੇ ਰਹਿੰਦੇ ਨੇ, ਉਹਨਾਂ 'ਚੋਂ ਉਸ ਕਿਸਮ ਦੇ ਵੀ ਬਦਦਿਮਾਗ ਔਰ ਬੇਗੈਰਤ ਲੋਕ ਨੇ ਜਿਹੜੇ ਕਹਿਣਗੇ ਕਿ ਐਵੇਂ ਹੀ ਰੌਲਾ ਪਾਇਆ ਜੀ ਖਾਲਿਸਤਾਨ ਦਾ, ਇੱਥੇ ਕੀ ਹੋਇਆ, ਬਹੁਤ ਵਧੀਆ, ਦੇਖੋ ਜੀ ਸਾਡੀ ਵਧੀਆ ਕੋਠੀ 'ਚ ਰਹਿੰਦੇ ਆ, ਵਧੀਆ ਐਸ਼ਾ ਕਰਦੇ ਆ, ਵਧੀਆ ਕੀ ਹੈ, ਠੀਕ ਹੈ ਥੋੜਾ ਬਹੁਤ ਜ਼ੁਲਮ ਹੁੰਦਾ ਜਾਂ ਕੋਈ ਨਹੀਂ, ਉਹ ਤਾਂ ਹੁੰਦਾ ਹੀ ਹੁੰਦਾ ਜੀ, ਉਹ ਫਲਾਣੇ ਮੁਲਕ 'ਚ ਕਿਹੜਾ ਨਹੀਂ ਹੁੰਦਾ, ਢਿਮਕੇ 'ਚ ਕਿਹੜਾ ਨਹੀਂ ਹੁੰਦਾ। ਔਰ ਉਹ ਗੁਲਾਮੀ ਨੂੰ ਵੀ ਇੰਜੋਏ ਕਰਦੇ ਨੇ, ਉਹਨਾਂ ਬਾਰੇ ਇਹ ਲਫ਼ਜ਼ ਨਹੀਂ ਨੇ। ਪਰ ਜਿਹੜੇ ਬਾਗੈਰਤ, ਗੈਰਤਮੰਦ, ਅਣਖੀ ਲੋਕ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦਾ ਇਹ ਮੈਸੇਜ ਸਮਝ ਆਇਆ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਕਿ ਜਿਹੜੇ ਬੇਪਤ ਹੋ ਕੇ ਜਿਉਂਦੇ ਨੇ ਉਹ ਹਰਾਮਖੋਰ ਨੇ, ਹਲਾਲਖੋਰ ਨਹੀਂ।
ਅੱਛਾ ਉਹਨਾਂ ਨੇ ਆਪਣੇ ਮਨ 'ਚ ਫੈਸਲਾ ਕਰ ਲਿਆ, ਖਾਸ ਤੌਰ ਤੇ ਜੂਨ 84 ਦੇ ਭਾਰਤੀ ਫੌਜੀ ਹਮਲੇ ਤੋਂ ਬਾਅਦ, ਕਿਉਂਕਿ ਉਦੋਂ ਲਾਈਨਸ ਡਰਾ ਹੋ ਗਈਆਂ। ਇੱਕ ਪਾਸੇ ਸਿੱਖ ਕੌਮ ਦੀ ਆਨ ਅਣਖ ਗੈਰਤ ਲਈ ਆਪਣਾ ਮੁਲਕ ਖਾਲਿਸਤਾਨ, ਇਸ ਦਾ ਹੋਣਾ ਇਹ ਮਸਟ ਬਣ ਗਿਆ। ਦੂਸਰੇ ਪਾਸੇ ਭਾਰਤੀ ਸਟੇਟ ਦੇ ਖਿਲਾਫ ਜਿਨ੍ਹਾਂ ਨੇ ਇਹ ਲਾਈਨ ਲਈ ਕਿ ਭਾਈ ਬਾਈ ਆਲ ਮੀਨਸ ਪੋਸੀਬਲ ਅਸੀਂ ਸਟਰਗਲ ਕਰਾਂਗੇ ਔਰ ਇੱਥੇ ਵੀ ਕਰਾਂਗੇ, ਇਸ ਆਵਾਜ਼ ਨੂੰ ਬਾਹਰ ਵੀ ਪਹੁੰਚਾਵਾਂਗੇ। ਜਿਨ੍ਹਾਂ ਨੇ ਉੱਥੇ ਰਹਿਣ ਦਾ ਫੈਸਲਾ ਕੀਤਾ ਉਹਨਾਂ ਚੋਂ ਬਹੁਤ ਸਾਰਿਆਂ ਨੂੰ ਸ਼ਹੀਦੀ ਨਸੀਬ ਹੋਈ ਔਰ ਜਿਹੜੇ ਬਾਕੀ ਬਚੇ ਉਹ ਜੇਲ੍ਹਾਂ 'ਚ ਬੰਦ ਨੇ। ਕੁਝ ਇਸ ਆਸ ਨਾਲ ਮੁਲਕ ਬਦਰ ਹੋਏ ਛੱਡਿਆ ਉਹਨਾਂ ਨੇ ਕਿ ਅਸੀਂ ਇਸ ਗੱਲ ਨੂੰ ਜਾਰੀ ਰੱਖਾਂਗੇ, ਇਸ ਸਟਰਗਲ ਨੂੰ ਅਸੀਂ ਉਦੋਂ ਤੱਕ ਅਸੀਂ ਬਾਗੀ ਰਵਾਂਗੇ ਜਦੋਂ ਤੱਕ ਸਾਡੀ ਧਰਤੀ ਤੇ ਸਾਡਾ ਕੇਸਰੀ ਨਿਸ਼ਾਨ ਖਾਲਿਸਤਾਨੀ ਝੰਡਾ ਨਹੀਂ ਝੂਲਦਾ। ਅੱਛਾ ਹੁਣ ਉਹ ਜਲਾਵਤਨ ਉਹਨਾਂ ਨੂੰ ਤੁਸੀਂ ਕਹੋ, ਮੁਲਕ ਬਦਰ ਕਹੋ, ਇਨ ਐਗਜ਼ਾਈਲ ਕਹੋ, ਕੋਈ ਵੀ ਉਹਦੇ ਲਈ ਲਫ਼ਜ਼ ਇਸਤੇਮਾਲ ਹੋਏ, ਲੇਕਿਨ ਇਹ ਉਹ ਬਾਗੀ ਨੇ ਜਿਹਨਾਂ ਨੇ ਆ ਕੇ ਇੱਕ ਪਾਸੇ ਆਪਣੇ ਬਣੇ ਬਣਾਏ ਘਰ, ਆਪਣਾ ਅਹੁਦਾ, ਆਪਣੀਆਂ ਨੌਕਰੀਆਂ ਉੱਥੇ ਛੱਡੀਆਂ, ਬਾਹਰ ਆਏ, ABC ਤੋਂ ਸ਼ੁਰੂ ਕਰਨ ਵਾਲਾ ਜ਼ਿੰਦਗੀ ਦਾ ਸਾਰਾ ਸਫ਼ਰ ਸ਼ੁਰੂ ਹੋਇਆ। ਪਰ ਇੱਥੇ ਆ ਕੇ ਇੱਕ ਤਬਕਾ ਅੱਗੋਂ ਉਹਨਾਂ 'ਚ ਉਹ ਹੈ ਜਿਨ੍ਹਾਂ ਨੂੰ ਡਾਲਰਾਂ ਦੀ ਚਮਕ ਦਮਕ ਨੇ, ਟਾਈਮ ਸਕੁਏਅਰ ਦੀ ਚਮਕ ਦਮਕ ਨੇ, ਇੱਥੋਂ ਦੀ ਖੂਬਸੂਰਤੀ ਦੀ ਚਮਕ ਦਮਕ ਨੇ, ਜਿਹੜਾ ਉਹ ਭੁਲਾ ਹੀ ਦਿੱਤਾ ਕਿ ਭਾਈ ਕਿਸ ਲਈ ਉਹ ਬਾਹਰ ਨਿਕਲੇ। ਇਹਨਾਂ ਮੁਲਕਾਂ 'ਚ ਕਿਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੇ ਅਸਾਈਲਮਸ ਲਈਆਂ। ਉਹਨਾਂ ਨੂੰ ਲੱਗਾ ਕਿ ਜੀ ਸਾਡਾ ਖਾਲਿਸਤਾਨ ਤਾਂ ਬਣ ਗਿਆ, ਉਹਨਾਂ ਦਾ ਖਾਲਿਸਤਾਨ ਤਾਂ ਜਿਹੜਾ ਉਹ ਇੱਥੋਂ ਦੀ ਐਸ਼ੋ ਇਸ਼ਰਤ ਦੀ ਦੁਨੀਆ 'ਚ ਰਹਿੰਦੇ ਆ ਔਰ ਉਹਨਾਂ ਵਿਚਲਾ ਉਹ ਜਿਹੜੀ ਗੈਰਤ ਜਿਹੜੀ ਉੱਥੋਂ ਕਈਆਂ ਨੂੰ ਲਿਆਈ ਵੀ ਜਾਂ ਮਜਬੂਰੀ ਲਿਆਈ, ਉਹ ਇੱਥੇ ਕਨਵਰਟ ਹੋ ਗਈ। ਦੂਸਰੇ ਉਹ ਜਿਹੜੇ ਉਹਨਾਂ 'ਚੋਂ ਜਿਨ੍ਹਾਂ ਨੂੰ ਇਹ ਲੱਗਾ ਕਿ ਵੀ ਨਹੀਂ ਅਸੀਂ ਜਿਸ ਕੰਮ ਲਈ ਨਿਕਲੇ ਸੀ ਠੀਕ ਹੈ, ਪਹਿਲਾਂ ਇੱਥੇ ਸੈਟਲ ਹੋਣ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ, ਉਹੀ ਗੈਸ ਸਟੇਸ਼ਨ ਪੰਪ ਕਰਨ ਤੋਂ ਤੁਸੀਂ ਸ਼ੁਰੂ ਕਰਦੇ ਹੋ, ਫਿਰ ਜੰਪ ਅਪ ਹੁੰਦਾ, ਟੈਕਸੀ ਤੱਕ ਆ ਜਾਂਦੇ ਹੋ, ਫਿਰ ਤੁਸੀਂ ਦੇਖਦੇ ਹੋ ਕਿ ਭਾਈ ਕਿਤੇ ਜਿਹੜਾ ਉਹ ਟਰੱਕ ਤੇ ਚੜ ਜਾਈਏ ਜਾਂ ਕੋਈ ਸਟੋਰ ਸਟਾਰ ਵੱਲ ਹੋ ਜਾਏ, ਕੋਈ ਲੀਜ਼ ਤੇ ਮਿਲ ਜਾਏ, ਫਿਰ ਅੱਗੋਂ ਜਿਹੜਾ ਅਮਰੀਕਨ ਡ੍ਰੀਮ ਹੈ। ਕੁਛ ਤਾਂ ਨੇ ਅੱਗੋਂ ਜਿਹੜੇ ਇਹ ਸੋਚ ਕੇ ਵੀ ਔਰ ਇਹ ਨਹੀਂ ਕਿ ਕੋਈ ਅਗੇਂਸਟ ਭੁਗਤ ਰਹੇ ਹੁੰਦੇ ਨੇ, ਉਹ ਇਸ ਖਾਬ 'ਚ ਹੁੰਦੇ ਨੇ ਕਿ ਭਾਈ ਅਸੀਂ ਇੱਕ ਵਾਰ ਸਾਡੇ ਪੈਰ ਲੱਗ ਜਾਣ ਤੇ ਫਿਰ ਅਸੀਂ ਕੁਛ ਕਰਾਂਗੇ। ਪਰ ਉਹਨਾਂ 'ਚੋਂ ਵੀ ਅੱਗੋਂ ਫਿਰ ਇੱਕ ਤਬਕਾ ਹੁੰਦਾ ਹੈ ਜਿਹੜੇ ਸਹਿਸ ਖੱਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਜਿਨ੍ਹਾਂ ਕੋਲ 1000 ਹੁੰਦਾ ਹੈ ਉਹ ਲੱਖ ਦੀ ਦੌੜ ਸ਼ਾਮਲ ਹੋ ਜਾਂਦੇ ਨੇ, ਲੱਖ ਵਾਲੇ ਮਿਲੀਅਨ ਲਈ, ਦੂਜਿਆਂ ਲਈ। ਔਰ ਪਿਛਲੇ ਦਿਨਾਂ 'ਚ ਡਾਕਟਰ ਚੀਮਾ ਜਿਨ੍ਹਾਂ ਦੇ ਨਾਲ 4-5 ਦਿਨ ਗੁਜ਼ਾਰਨ ਦਾ ਮੌਕਾ ਬਣਿਆ, ਕੋਈ ਸੈਨ ਫਰਾਂਸਿਸਕੋ ਦੇ 4 ਜੂਨ ਦੇ ਫਰੀडम ਮਾਰਚ ਤੇ ਉਹ ਆਏ, ਫਿਰ ਨਿਊਯਾਰਕ 'ਚ ਸੈਟਰਡੇ ਸੰਡੇ ਬੀਤੇ ਐਤਵਾਰ 222 ਗੁਰਦੁਆਰਾ ਸਾਹਿਬ ਸੈਮੀਨਾਰ ਸੀ, ਰਿਚਮੰਡ ਹਿਲ ਘੱਲੂਘਾਰਾ ਸਮਾਗਮ ਸੀ, ਤੇ ਜਿੱਦਣ ਉਹਨਾਂ ਨੂੰ ਅਸੀਂ ਡ੍ਰੌਪ ਕਰਨਾ ਸੀ ਪਰਸੋਂ ਹੀ, ਤੇ ਲੰਚ ਤੋਂ ਬਾਅਦ ਉਦੋਂ ਹੀ ਗੱਲ ਕਰਨ ਲੱਗੇ, ਕਹਿਣ ਲੱਗੇ ਕਿ ਵੀ ਇੰਨੇ ਸਿੱਖ ਇੱਥੇ ਰਹਿੰਦੇ ਨੇ ਅਮਰੀਕਾ 'ਚ ਵੀ, ਦੂਜੇ ਵੀ, ਇੰਨਾ ਜ਼ਬਰਦਸਤ ਕੰਮ ਜਿਹੜਾ TV 84 ਨੇ ਕਰ ਰਿਹਾ। ਉਹਨਾਂ ਨੇ ਆਪਣੀ ਇਨਪੁਟ ਵੀ ਦਿੱਤੀ ਕਿ ਜੀ ਮੈਂ ਜਿੱਥੇ ਜਾਂਦਾ ਜਾਂ ਦੂਜਾ, ਕਿਉਂਕਿ ਉਹਨਾਂ ਦੀਆਂ ਸਪੀਚਿਸ ਵੀ ਜਿਹੜੀਆਂ ਜਿੱਥੇ ਜਿੰਨੇ ਫੰਕਸ਼ਨਸ ਨੇ ਉਹਨਾਂ ਨੂੰ ਸਪੈਸ਼ਲ, ਉਹ ਕਹਿੰਦੇ ਵੀ ਇੰਨੇ ਵਿਊਅਰਸ ਨੇ ਉਹਨਾਂ ਦੇ ਔਰ ਇਵੇਂ ਕਰਦੇ ਨੇ ਵੀ ਤੁਹਾਨੂੰ ਕਿਉਂ ਸਟਰਗਲ 'ਚੋਂ ਗੁਜ਼ਰਨਾ ਪੈਂਦਾ ਫਾਈਨੈਂਸ਼ਲੀ। ਤਾਂ ਇੱਥੇ ਕੱਲਾ ਸਿੱਖ ਵੀ ਬੈਠਾ ਜਿਹੜਾ ਕਿ ਉਹਦਾ ਖਰਚਾ ਚੁੱਕ ਸਕਦਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਵੈਸੇ ਗੱਲ ਤੁਹਾਡੀ ਗਲਤ ਨਹੀਂ ਹੈ, ਪਰ ਮੈਂ ਕਿਹਾ ਵੀ ਮੈਂ ਅਕਸਰ ਇਹਦੇ 'ਚ ਐਕਸੈਪਸ਼ਨ ਹੋ ਸਕਦੀ ਹੈ, ਪਰ ਮੈਂ ਇੱਕ ਅਕਸਰ ਇਹ ਗੱਲ ਕਹਿੰਦਾ ਕਿ ਸਿੱਖੀ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ, ਮਲਕ ਭਾਗੋ ਦਾ ਮਾਲ ਪੂੜਾ ਪਾਸੇ ਰੱਖ ਕੇ। ਤੇ ਇਸ ਗੱਲ ਨੂੰ ਤੋੜਨਾ ਵੀ ਉਹਨਾਂ ਕਿਰਤੀ ਸਿੱਖਾਂ ਨਹੀਂ ਹੈ, ਤੇ ਸਾਡਾ ਸਰਮਾਇਆ ਵੀ ਪੂੰਜੀ ਵੀ ਉਹ ਇੱਕਦਮ ਕਹਿੰਦੇ ਤੁਹਾਡੀ ਗੱਲ ਠੀਕ ਹੈ। ਹੁਣ ਜਿਵੇਂ ਅਸੀਂ ਰਿਚਮੰਡ ਹਿਲ ਫੰਕਸ਼ਨ ਸੀ ਤੇ ਇੱਕ ਨੌਜਵਾਨ ਆਇਆ ਜਿਹੜਾ ਸਿੱਖੀ ਸਰੂਪ 'ਚ ਵੀ ਨਹੀਂ ਸੀ, ਉਹ ਅਸੀਂ ਖੜੇ ਸੀ, ਉਹ ਕਹਿਣ ਲੱਗੇ ਜੀ ਮੈਂ ਟਰੱਕ ਲੈ ਕੇ ਆਇਆ ਹੋਇਆ ਤੇ ਮੈਂ ਤਾਂ ਚਲੇ ਜਾਣਾ ਸੀ ਰਾਤ, ਪਰ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਵੀ ਤੁਸੀਂ ਆਏ ਹੋਏ ਹੋ ਇੱਥੇ ਔਰ ਮੈਂ ਉਹਨੂੰ ਕਰਨ ਲਈ। ਡਾਕਟਰ ਸਾਹਿਬ ਨੇ ਵੀ ਬੜਾ ਪੋਲਾਈਟਲੀ ਕਿਹਾ ਕਿ ਕਹਿਣ ਲੱਗੇ ਇਹ ਸਾਡੀ ਸਟਰੈਂਥ ਨੇ। ਬਿਲਕੁਲ
ਕਿ ਕਿੱਥੋਂ ਕਿੱਥੇ ਵਿਚਾਰੇ ਕਿਰਤ ਕਰਨ ਵਾਲੇ ਨਿਕਲਦੇ ਨੇ, ਕਦੋਂ ਤੱਕ ਵਾਪਸ ਮੁੜਨਾ ਹੈ। ਪਰ ਉਹਨਾਂ ਦੇ ਲਈ ਜਿਹੜਾ ਹੈ, ਉਹਨਾਂ ਨੂੰ ਪੰਥ ਦੀ ਗੱਲ ਚੰਗੀ ਲੱਗਦੀ ਹੈ, ਸਿੱਖੀ ਦੀ ਗੱਲ ਚੰਗੀ ਲੱਗਦੀ ਹੈ, ਖਾਲਿਸਤਾਨ ਦੀ ਗੱਲ ਚੰਗੀ ਲੱਗਦੀ ਹੈ। ਤੇ ਮੈਂ ਕਿਹਾ ਡਾਕਟਰ ਸਾਹਿਬ ਜਿਹੜੀ ਗੱਲ ਤੁਸੀਂ ਉੱਥੇ ਕਹੀ ਸੀ ਉਹੀ ਸਾਡੀ ਪੂੰਜੀ ਨੇ। ਹਾਂ ਠੀਕ ਹੈ, ਕੋਈ ਨਾ ਕੋਈ ਵਿਰਲਾ ਟਾਵਾਂ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਹੈਨ ਵਿਰਲੇ ਨਾ ਹੀ ਘਣੇ, ਕੋਈ ਵਿਰਲੇ ਨੇ ਜਿਨ੍ਹਾਂ ਦੇ ਕੋਲ ਸਾਧਨ ਵੀ ਆਉਂਦੇ ਨੇ ਪਰ ਉਹਨਾਂ ਦੀ ਸੋਚ ਜਾਂ ਰੁਚੀ ਦੇ ਵਿੱਚ ਭਾਈ ਲਾਲੋ ਬੈਠਾ, ਉਹਨਾਂ ਨੂੰ ਭਾਗੂਆਂ ਦਾ ਵਰਤਾਰਾ ਨਹੀਂ ਆਉਂਦਾ, ਉਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਵੀ ਉਹਨਾਂ ਨੇ ਕਿਵੇਂ ਜਿਹੜਾ ਅੱਗੋਂ ਸਹਿਸ ਵਾਲੇ ਚੋਂ ਲੱਖ ਦੀ ਦੌੜ 'ਚ ਜਾਣਾ ਹੈ। ਉਹ ਜੋ ਮਿਲਦਾ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਹੈ ਕਿ ਇਹਨੂੰ ਅਸੀਂ ਭਾਈ ਲਾਲੋ ਵਾਲੀ ਉਸ ਸੋਚ ਗੁਰੂ ਦੇ ਪਿਆਰ 'ਚ ਲੁਟਾ ਦਈਏ। ਡਾਕਟਰ ਰਣਜੀਤ ਸਿੰਘ ਉਹਨਾਂ ਵਿਰਲਿਆਂ 'ਚੋਂ ਸਨ ਜਿਨ੍ਹਾਂ ਨੇ ਇੱਥੇ ਆ ਕੇ ਉਵੇਂ ਹੀ ਗੈਸ ਪੰਪ ਕਰਨ ਤੋਂ ਸਟਰਗਲ ਸ਼ੁਰੂ ਕੀਤੀ। ਕਾਰੋਬਾਰੀ ਜਦੋਂ ਪਹਿਲੀ ਵਾਰ ਮੇਰਾ ਉਹਨਾਂ ਦੇ ਨਾਲ 90 ਜਾਂ 91 ਦੀ ਸ਼ੁਰੂਆਤ 'ਚ ਮੇਲ ਹੁੰਦਾ ਤੇ ਉਦੋਂ ਉਹ ਇੱਕ ਪ੍ਰੋਸਪਰਸ ਉਹਨਾਂ ਦੇ ਗੈਸ ਸਟੇਸ਼ਨ ਔਰ ਸਾਧਨ ਉਹਨਾਂ ਦੇ ਕੋਲ ਔਰ ਪਹਿਲੀ ਵਾਰ ਉਹਨਾਂ ਦੇ ਘਰ ਨਿਊਯਾਰਕ 'ਚ ਆਮਦ ਵੇਲੇ ਰਹਿਣ ਦਾ ਔਰ ਇਹ ਸਾਂਝ ਜਿਹੜੀ ਉਸ ਵਿਜ਼ਿਟ ਵੇਲੇ ਬਣੀ। ਹਾਲਾਂਕਿ ਮੈਂ ਇਹਨਾਂ ਨੂੰ ਨਹੀਂ ਸੀ ਜਾਣਦਾ, ਉਦੋਂ ਇਹਨਾਂ ਦਾ ਵਿਆਹ ਵੀ ਅਜੇ ਨਵਾਂ ਹੋਇਆ ਸੀ, ਸ਼ਾਇਦ ਸਾਲ ਵੀ ਨਹੀਂ ਸੀ ਹੋਇਆ, ਅੰਮ੍ਰਿਤ ਵੀ ਤਾਜ਼ਾ ਛਕਿਆ ਸੀ ਔਰ ਇੱਕ ਪਾਸਟ ਆਪਣੇ ਚੋਂ ਇੱਕ ਨਵੀਂ ਜ਼ਿੰਦਗੀ ਵੱਲ ਸਿੱਖੀ ਜੀਵਨ ਔਰ ਇੱਧਰ ਆ ਰਹੇ ਸੀ। ਔਰ ਉਹ ਦਿਨ ਜਾਏ ਔਰ ਅੱਜ ਜਦੋਂ ਮੈਂ ਇਹ 15 ਜੂਨ ਨੂੰ ਗੱਲ ਕਰ ਰਿਹਾ, ਪਿਛਲੇ ਕੱਲ ਉਹਨਾਂ ਨੇ ਸਵੇਰ ਵੇਲੇ ਸਾਨੂੰ ਵਿਛੋੜਾ ਦਿੱਤਾ ਹੈ। ਇਹ ਜਿਹੜੀ ਸਾਂਝ ਹੈ, ਜੇ ਜਦੋਂ ਕਦੇ ਜ਼ਿੰਦਗੀ ਦੇ ਅਖੀਰਲੇ ਪਲਾਂ 'ਚ ਆਪਣੀ ਮੈਂ ਆਟੋਬਾਇਓਗ੍ਰਾਫੀ ਲਿਖਣ ਦਾ ਜੇ ਕਦੇ ਕੁਦਰਤ ਨੇ ਮੌਕਾ ਦਿੱਤਾ ਹੈ ਆਪਣੇ ਇਹਨਾਂ ਸਾਰੇ ਰੁਝੇਵਿਆਂ 'ਚੋਂ ਨਿਕਲ ਕੇ, ਤੇ ਇਹ ਕਹਾਣੀ ਜਦੋਂ ਇਹ ਮੈਂ ਬਿਆਨ ਕਰਦਾ ਇਹ ਕਿਸੇ ਬੰਦੇ ਦੀ ਫੋਕੀ ਸਿਫਤ ਨਹੀਂ ਹੈ। ਦੇਖੋ ਲੋਕ ਜਿਹੜੇ ਅਮੀਰ ਵੱਡੇ ਵੱਡੇ ਰਾਇਲ ਹੁੰਦੇ ਸੀ ਜਾਂ ਵੱਡੇ ਵੱਡੇ ਜ਼ਿਮੀਂਦਾਰ ਜਿਨ੍ਹਾਂ ਨੇ ਅੱਗੋਂ ਆਪਣੇ ਮਿਰਾਸ ਵਾਲੇ ਰੱਖੇ ਹੁੰਦੇ ਸੀ, ਭੰਡ ਰੱਖੇ ਹੁੰਦੇ ਸੀ ਜਾਂ ਦੂਜੇ, ਉਹਨਾਂ ਨੂੰ ਔਰ ਉਹਨਾਂ ਦੀ ਜਦੋਂ ਤੱਕ ਉਹਨਾਂ ਦੀ ਕੋਈ ਸਿਫਤ ਸਲਾਹ ਨਾ ਕਰੇ, ਉਹ ਜਦੋਂ ਬੈਠਦੇ ਹੀ ਸੀ ਆ ਕੇ ਤੇ ਉਹ ਭੰਡ ਜਾਂ ਦੂਜੇ ਉਹ ਰਾਜਾਨ ਰਾਜ ਤੋਂ ਸ਼ੁਰੂ ਕਰ ਲੈਂਦੇ ਸੀ ਕਿ ਜੀ ਜਹਾਂ ਪਨਾਹ ਜਾਂ ਜੋ ਟਾਈਟਲ ਨੇ। ਇਹੀ ਹਾਲ ਜਿਹੜੇ ਵੱਡੇ ਵੱਡੇ ਚੌਧਰੀ ਇਲਾਕਿਆਂ ਦੇ ਦੂਜੇ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਉਹ ਧਨਾੜ ਨੇ ਤੇ ਜੇ ਉਹਨਾਂ ਦਾ ਗੁਣ ਗਾਇਨ ਨਾ ਹੋਏ ਤਾਂ ਫਿਰ ਉਹਦੇ ਚੋਂ ਕੱਢਣ ਪਾਉਣ ਨੂੰ ਕੀ ਹੋਣਾ। ਪਰ ਇੱਥੇ ਅਸੀਂ ਇਹ ਵੀ ਠੀਕ ਹੈ ਕਿ ਜਦੋਂ ਅਸੀਂ ਗੁਰੂ ਦੀ ਬਾਣੀ ਵੱਲ ਦੇਖਦੇ ਹਾਂ ਤੇ ਉਸਤਤ ਨਿੰਦਾ ਦਉ ਬਿਵਰਜਤ, ਗੁਰੂ ਨੇ ਮਨਾ ਕੀਤਾ ਹੈ ਕਿ ਉਸਤਤ ਵੀ ਨਹੀਂ ਕਰਨੀ ਤੇ ਨਿੰਦਿਆ ਵੀ ਨਹੀਂ ਕਰਨੀ। ਹੁਣ ਜਿਹੜੀ ਉਸਤਤ ਕਰਨੀ ਹੈ ਉਹ ਹੈ ਕਿਸੇ ਬਾਰੇ ਉਹ ਵਡਿਆ ਕੇ ਫੁਸਲਾ ਕੇ ਉਹਨੂੰ ਝੂਠੇ ਜਿਹੜੇ ਨੇ ਉਹ ਬੰਨਣੇ ਗੁੱਡੇ, ਜਿਹੜਾ ਉਹਦੇ 'ਚ ਨਹੀਂ ਹੈ। ਜੋ ਗੁਣ ਹੈ ਉਸ ਨੂੰ ਬਿਆਨਣਾ, ਇਹ ਉਸ ਕੈਟਾਗਰੀ 'ਚ ਨਹੀਂ ਹੈ। ਇਸੇ ਤਰ੍ਹਾਂ ਨਿੰਦਿਆ ਬਾਰੇ ਹੈ। ਨਿੰਦਿਆ ਇਹ ਨਹੀਂ ਹੈ ਕਿ ਵੀ ਜੇ ਕਿਸੇ 'ਚ ਕੋਈ ਖਾਮੀ ਹੈ ਸਿਧਾਂਤਕ ਜਾਂ ਦੂਜਾ ਉਹ ਤੁਸੀਂ ਗੱਲ ਨਾ ਕਰੋ, ਉਹਦੀ ਨਾ ਜੇ ਨਾ ਇਹ ਨਿੰਦਾ ਭਲੀ ਕਾਹੂ ਕਿ ਨਹੀਂ। ਨਿੰਦਾ ਉਹ ਹੈ ਕਿ ਜਿਹੜੀ ਗੱਲ ਕਿਸੇ 'ਚ ਨਹੀਂ ਹੈ ਤੁਸੀਂ ਈਰਖਾਵਸ, ਬਦਲਾਵਸ, ਅਹਿਸਾਸੇ ਕਮਤਰੀ ਵਸ ਤੁਸੀਂ ਉਸ ਬਾਰੇ ਕਹੋ। ਸੋ ਜਦੋਂ ਅਸੀਂ ਡਾਕਟਰ ਰਣਜੀਤ ਸਿੰਘ ਦੀ ਸ਼ਖਸੀਅਤ ਬਿਆਨਦੇ ਹਾਂ ਜਾਂ ਬਿਆਨ ਰਹੇ ਹਾਂ ਤੇ ਮੇਰੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਇਹ ਲਗਭਗ 32-33 ਸਾਲ ਦਾ ਸਫ਼ਰ ਹੈ। ਉਹਨਾਂ ਦੀ ਨਿਰਮਾਣਤਾ, ਉਹਨਾਂ ਦੀ ਹਿਊਮਿਲਿਟੀ, ਉਹਨਾਂ ਦਾ ਹਰ ਇੱਕ ਦੇ ਲਈ, ਇਕੱਲਾ ਇਹ ਨਹੀਂ ਹੈ ਕਿ ਜੀ ਉਹਨਾਂ ਨੇ ਖਾਲਿਸਤਾਨ ਦੇ ਬੈਨਰ ਚੁੱਕੇ ਜਾਂ ਸਾਡੀ ਸੇਵਾ ਕੀਤੀ। ਕਿੰਨੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਬਰਸਰੇ ਰੁਜ਼ਗਾਰ ਕੀਤਾ, ਆਪਣੇ ਕੋਲ ਰੱਖ ਕੇ ਕੰਮ ਲੱਭ ਕੇ ਦੇ ਕੇ। ਅੱਜ ਹੀ ਇੱਕ ਸੱਜਣ ਕਹਿਣ ਲੱਗਿਆ ਕਿ ਜੀ ਮੈਂ ਜਦੋਂ ਉਹਨਾਂ ਨੂੰ ਮਿਲਿਆ ਤੇ ਮੈਂ ਉਹਨਾਂ ਨੂੰ ਮੈਨੂੰ ਪੁੱਛਦੇ ਵੀ ਕੀ ਕਰਦੇ ਆ, ਕਹਿੰਦੇ ਮੈਂ ਕਿਹਾ ਜੀ ਮੈਂ ਅਖਬਾਰਾਂ ਵੇਚਦਾ, ਸਵੇਰੇ ਸੁੱਟਦਾ। ਅੱਛਾ ਕੋਈ ਪੜ੍ਹਿਆ? ਕਹਿੰਦੇ ਮੈਂ ਕਿਹਾ ਜੀ ਮੈਂ ਤਾਂ ਮਾਸਟਰਸ ਕੀਤੀ ਹੋਈ ਹੈ ਫਲਾਂ ਜਾਂ ਦੂਜੇ, ਉਹ ਕੰਮ ਕਰ ਸਕਦਾ? ਉਹ ਕਹਿੰਦਾ ਵੀ ਹਾਂ ਮੇਰੇ ਕੋਲ ਜੇ ਇੰਨਾ ਕੁ $7-8 ਹੋਏ ਤਾਂ ਮੈਂ ਇਸ ਤਰ੍ਹਾਂ ਕੰਮ ਸ਼ੁਰੂ। ਉਹ ਕਹਿੰਦਾ ਵੀ ਉਹਨਾਂ ਨੇ ਮੈਨੂੰ ਥੱਲੇ ਸੱਦਿਆ ਆਪਣੇ ਲਿਆ ਕੇ $10,000 ਮੇਰੀ ਤਲੀ ਤੇ ਰੱਖ ਕੇ ਕਿਹਾ ਵੀ ਜਾ ਇਹ ਛੱਡ ਆਪਣਾ ਕੰਮ ਸ਼ੁਰੂ ਕਰ। ਹੁਣ ਇਸ ਕਿਸਮ ਦੇ ਕਿੰਨੇ, ਔਰ ਕਹਿਣ ਲੱਗੇ ਕਿ ਵੀ ਮੈਂ ਉਦੋਂ ਤੋਂ ਉਹਨਾਂ ਨੇ ਕਹਿੰਦੇ ਮੇਰੇ ਤੇ ਅਹਿਸਾਨ ਨਹੀਂ ਕੀਤਾ ਪਰ ਇੰਨਾ ਵੱਡਾ ਅਹਿਸਾਨ ਕੀਤਾ ਕਿ ਮੈਂ ਕਦੇ ਇਸ ਚੋਂ ਨਿਕਲ ਹੀ ਨਹੀਂ ਸਕਿਆ। ਔਰ ਜਦੋਂ ਵੀ ਉਹਨਾਂ ਨੂੰ ਮੈਂ ਕਹਿਣਾ ਕਿ ਡਾਕਟਰ ਸਾਹਿਬ ਮੈਂ, ਔਰ ਉਹ ਬਹੁਤ ਕਾਮਯਾਬ ਆਪਣਾ ਉਹਨਾਂ ਨੇ ਐਸਟੈਬਲਿਸ਼ ਕੀਤਾ, ਉਹਨਾਂ ਨੇ ਕਿਹਾ ਵੀ ਜੇ ਤੁਹਾਡਾ ਉਹ 10,000 ਨਾ ਹੁੰਦਾ ਤੇ ਮੈਂ ਜਿਹੜਾ ਇਵੇਂ ਹੀ ਵੱਧ ਤੋਂ ਵੱਧ ਗੈਸ ਸਟੇਸ਼ਨ ਤੱਕ ਪਹੁੰਚ ਜਾਂਦਾ, ਇਸ ਤੋਂ ਬਿਯੋਂਡ ਮੈਂ ਨਹੀਂ।
ਇਸ ਕਿਸਮ ਦੇ ਕਿੰਨੇ ਕੇਸਿਸ, ਔਰ ਪਿਛਲੇ ਜਦੋਂ ਤੋਂ ਕੱਲ ਉਹਨਾਂ ਦੇ ਵਿਛੜਨ ਦੀ ਖਬਰ ਆਈ ਔਰ ਅਸੀਂ ਇੱਕ ਭਾਵੁਕਤਾ ਵੀ ਸੀ ਕੱਲ ਦਾ ਪ੍ਰੋਗਰਾਮ ਨਾ ਕਰ ਸਕਣਾ, ਲੇਕਿਨ ਇੰਨੀ ਵੱਡੀ ਗਿਣਤੀ 'ਚ ਸਾਡੇ ਕਾਲਰਸ ਜਿਹੜੇ ਨੇ ਆਮ ਜਦੋਂ ਜਿਨ੍ਹਾਂ ਨੇ ਸੋਸ਼ਲ ਮੀਡੀਆ, ਔਰ ਅੱਜ ਵੀ ਇਹ ਸਿਲਸਿਲਾ ਜਾਰੀ ਹੈ, ਔਰ ਕਿਉਂਕਿ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਵੀ ਹੋਣਾ ਚਾਹੁੰਦੇ ਸੀ ਇਸ, ਹਾਲਾਂ ਸਾਡੇ ਆਪਣੇ ਖਾਲਿਸਤਾਨੀ ਦਾਇਰਾ ਕਾਰਜ ਤੇ ਖਬਰ ਜੰਗਲ ਦੀ ਅੱਗ ਵਾਂਗ ਫੈਲੀ ਔਰ ਲਗਾਤਾਰਤਾ ਦੇ ਨਾਲ ਇਸ ਦੇ ਉੱਤੇ ਜਿਹੜਾ ਉਹ ਚੱਲ ਰਹੀ ਹੈ ਸਾਰਾ ਪਾਰਟ। ਲੇਕਿਨ ਮੈਨੂੰ ਇਹ ਲੱਗਾ ਕਿ ਵੀ ਨਹੀਂ, ਜੇ ਅੱਜ ਵੀ ਅਸੀਂ ਇਹ ਪ੍ਰੋਗਰਾਮ ਨਾ ਕੀਤਾ ਤੇ ਡਾਕਟਰ ਰਣਜੀਤ ਸਿੰਘ ਖੁਸ਼ ਨਹੀਂ ਹੋਣਗੇ, ਕਿਉਂਕਿ ਐਨ ਇਸ ਮੌਕੇ ਦੇ ਉੱਤੇ ਉਹ ਭਾਵੇਂ ਕਿਤੇ ਦੂਰ ਡਰਾਈਵ ਕਰ ਰਹੇ ਹੁੰਦੇ ਸੀ, ਕਿਤੇ ਨੇ ਉਹਨਾਂ ਨੇ ਇਹ ਕਹਿਣਾ ਕਿ ਜੀ ਹੁਣ ਸੱਚੋ ਸੱਚ ਸ਼ੁਰੂ ਹੋਣ ਲੱਗਾ ਔਰ ਉਹਨਾਂ ਨੇ ਉਹਨੂੰ ਔਨ ਕਰ ਲੈਣਾ। ਫਿਰ ਕੱਲਾ ਇਹ ਨਹੀਂ ਸੀ, ਮੈਂ ਅੱਜ ਵੀ ਜਦੋਂ ਕੋਈ ਲਫ਼ਜ਼ ਮੈਂ ਉਹਦਾ ਪੈਰਲਲ ਦੇਖਣਾ ਹੁੰਦਾ ਤੇ ਮੈਂ ਡਿਕਸ਼ਨਰੀ ਵੱਲ ਜਾਂਦਾ, ਤੇ ਕਈ ਵਾਰ ਜਦੋਂ ਮੈਂ ਕੋਈ ਲਫ਼ਜ਼ ਇਸਤੇਮਾਲ ਕਰ ਲਿਆ ਉਸ ਨੂੰ ਮੈਂ ਬਿਆਨਿਆ ਵੀ ਉਹਨਾਂ ਨੇ ਫੌਰਨ ਜਦੋਂ ਤੱਕ ਪ੍ਰੋਗਰਾਮ ਖਤਮ ਹੋਣਾ ਉਹਦੇ ਅੱਗੋਂ ਸਿਨੋਨੀਅਮ ਕੱਢ ਕੇ ਕਿ ਜੀ ਇਹਦਾ ਇਹ ਵੀ ਹੋ ਸਕਦਾ, ਇਹ ਵੀ, ਤੇ ਜੇ ਮੇਰੇ ਤੋਂ ਕੋਈ ਉਚਾਰਨ 'ਚ ਗਲਤੀ ਹੋਈ ਹੈ ਜਾਂ ਦੂਜਾ ਉਹ ਵੀ ਉਹਨਾਂ ਨੇ ਮੈਨੂੰ ਨਾਲ ਦੀ ਨਾਲ ਕਰੈਕਟ ਕਰਦੇ ਹੋਣਾ ਕਿ ਇਹ ਹੈ। ਔਰ ਇਸ ਕਿਸਮ ਦਾ ਉਹਨਾਂ ਦਾ ਔਰ ਸੱਚ ਕਹਿਣ ਦੀ ਹਿੰਮਤ ਬਿਲਕੁਲ। ਉਹਨਾਂ ਦਾ ਜਿਹੜਾ ਜਨਮ ਹੈ ਉਹ 15 ਮਾਰਚ 1958 ਨੂੰ ਹੁੰਦਾ ਹੈ। ਜ਼ਿਲ੍ਹਾ ਸੰਗਰੂਰ ਦਾ ਪਿੰਡ ਪਸੌੜ ਇੱਕ ਇਤਿਹਾਸਕ ਪਿੰਡ ਵੀ ਹੈ। ਅੱਜ ਵੀ ਜਦੋਂ ਜ਼ਿਕਰ ਹੁੰਦਾ ਹੈ ਤਾਂ ਪਹਿਲੀ ਖਾਲਸਾ ਪਾਰਲੀਮੈਂਟ ਜਿਹੜੀ ਹੈ ਉਹ ਉੱਥੇ ਬਾਬੂ ਤੇਜਾ ਸਿੰਘ, ਹਾਲਾਂ ਬਾਅਦ 'ਚ ਉਹਨਾਂ 'ਚ ਕਮਜ਼ੋਰੀਆਂ ਆਈਆਂ, ਉਹਨਾਂ ਨੇ ਐਸਟੈਬਲਿਸ਼ ਕੀਤੀ ਸੀ। ਇੱਕ ਹੰਬਲ ਬੈਕਗਰਾਊਂਡ, ਪਿਤਾ ਜੀ ਉਹਨਾਂ ਦੇ ਸਰ ਨਰਿੰਜਨ ਸਿੰਘ ਕਿਰਤ ਕਰਨ ਵਾਲੇ, ਡਰਾਈਵਰੀ ਕਿੱਤਾ, ਵੱਡਾ ਪਰਿਵਾਰ, ਭੈਣਾਂ ਭਰਾ, ਪਰ ਉਹਨਾਂ ਦੇ ਬਾਪੂ ਜੀ ਜਿਨ੍ਹਾਂ ਦੀ ਸੰਗਤ ਦਾ ਵੀ ਮੈਨੂੰ ਮੌਕਾ ਬਣਿਆ, ਇੱਥੇ ਉਹ ਆਉਂਦੇ ਰਹੇ ਤੇ ਉਹਨਾਂ ਨੇ ਕਿਹਾ ਕਿ ਵੀ ਮੈਂ ਇੱਕ ਗੱਲ ਮੈਂ ਆਪਣੇ ਪੱਲੇ ਬੰਨ੍ਹ ਲਈ ਸੀ ਕਿ ਮੈਂ ਆਪਣੇ ਬੱਚੇ ਬੱਚੀਆਂ ਨੂੰ ਸਭ ਤੋਂ ਚੰਗੀ ਤਾਲੀਮ ਦੇਣੀ ਹੈ। ਕਹਿੰਦਾ ਵੀ ਮੈਂ ਬਹੁਤ ਮਿਹਨਤ ਕੀਤੀ ਔਰ ਉਹਨਾਂ ਦੇ ਪੁੱਤਰ ਪੁੱਤਰੀਆਂ ਸਾਰਿਆਂ ਦੀ ਹਾਈ ਐਜੂਕੇਸ਼ਨ, ਟੀਚਰਸ, ਔਰ ਇਹ ਵੀ ਡਾਕਟਰ ਸਾਹਿਬ ਨੇ ਵੀ ਆਪਣਾ ਜਿਹੜੀ ਹੈ ਪੜ੍ਹਾਈ ਉਹ ਵੈਟਰਨਰੀ ਕਾਲਜ ਐਗਰੀਕਲਚਰ ਯੂਨੀਵਰਸਿਟੀ ਦਾ ਵੈਟਰਨੇਰੀਅਨ ਸਨ, ਉੱਥੇ ਗਵਰਨਮੈਂਟ ਜੌਬ ਸੀ ਉਹਨਾਂ ਦੇ ਕੋਲ। ਔਰ ਮੈਨੂੰ ਸ਼ਾਇਦ ਉਹਨਾਂ ਦਾ ਜ਼ਿਲ੍ਹਾ ਜਲੰਧਰ ਦੇ ਵਿੱਚ ਇੱਕ ਪਿੰਡ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਉਹ ਜੌਬ ਸੀ। ਔਰ ਬਾਅਦ 'ਚ ਜੋ ਹਾਲਾਤ ਅਸੀਂ ਬਿਆਨੇ ਨੇ ਕਿ 84 ਦੇ ਉਹ ਸਾਰੇ ਦੇ ਚੱਲਦੇ ਆ, ਉਹਨਾਂ ਨੇ ਵੀ ਫੈਸਲਾ ਕੀਤਾ, ਘੁੰਮਦੇ ਘੁਮਾਉਂਦੇ ਪਹੁੰਚ ਗਏ ਔਰ ਇੱਥੇ ਉਹਨਾਂ ਦਾ ਸਫ਼ਰ ਜਿਹੜਾ ਇਹੀ ਜਿਵੇਂ ਮੈਂ ਕਿਹਾ ਵੀ ਪਹਿਲਾ ਪਾਰਟ ਹੁੰਦਾ ਵੀ ਆਪਣੇ ਆਪ ਨੂੰ ਮਿਹਨਤ ਕੀਤੀ। ਉਹ ਦੱਸਦੇ ਸੀ ਵੀ ਗੈਸ ਸਟੇਸ਼ਨ ਤੇ ਵੀ ਕੰਮ ਕੀਤਾ, ਟੈਕਸੀ ਵੀ ਚਲਾਈ, ਫਿਰ ਗੈਸ ਸਟੇਸ਼ਨ ਦੇ ਕੰਮ 'ਚ ਆਏ ਔਰ ਪੌਂਬਾਰਾ ਹੋਏ ਉਹਨਾਂ ਦੇ ਸ਼ੁਰੂਆਤ। ਹੁਣ ਮੈਂ ਗੱਲ ਜਿਹੜੀ, ਕਿਉਂਕਿ ਜਦੋਂ ਤੁਸੀਂ ਕਿਸੇ ਜਜ਼ਬਿਆਂ ਦੀ ਗੱਲ ਕਰਦੇ ਹੋ, ਗੈਸ ਸਟੇਸ਼ਨ ਉਹਨਾਂ ਦੇ ਬੜੇ ਕਾਮਯਾਬੀ ਨਾਲ ਚੱਲ ਰਹੇ ਸੀ। ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਮੇਰੇ ਮਨ 'ਚ ਆਉਂਦਾ ਹੈ ਕਿ ਵੀ ਸਿੱਖੀ ਦੇ ਵਿੱਚ ਸਮੋਕਿੰਗ, ਡਰਿੰਕਿੰਗ ਇਹ ਦੋਨੋਂ ਹੀ ਮਨ ਹੈ, ਪਰ ਅਸੀਂ ਕਮਾਈ ਤਾਂ ਇਹਦੀ ਖਾ ਰਹੇ ਹਾਂ, ਸਿਗਰਟਾਂ ਵੇਚਦੇ ਹਾਂ, ਸ਼ਰਾਬ ਵੇਚਦੇ ਹਾਂ, ਵੀ ਮੈਂ ਇਸ ਕਿੱਤੇ 'ਚੋਂ ਨਿਕਲਣਾ। ਹੁਣ ਕਿਤੇ ਨਾ ਕਿਤੇ ਇਹ ਭਾਵਨਾ, ਫਿਰ ਉਹ ਨਵੇਂ ਕਾਰੋਬਾਰ 'ਚ ਆਏ, 에ਅਰ ਕੰਡੀਸ਼ਨਿੰਗ ਦੇ। ਇਹ ਇੱਕ ਫਿਰ ਵੱਖਰੀ ਕਹਾਣੀ ਹੈ ਕਿ ਜਿਹੜਾ ਬੰਦਾ ਟਰਾਂਸਪੇਰੈਂਟਲੀ ਓਨੈਸਟ ਹੁੰਦਾ ਹੈ, ਕਿਰਤ ਦੇ ਵਿੱਚ ਯਕੀਨ ਰੱਖਦਾ ਹੈ, ਜਦੋਂ ਤੁਸੀਂ ਟਰਸਟ ਕਰਦੇ ਹੋ, ਟਰਸਟ ਔਰ ਬਿਜ਼ਨਸ ਇਹ ਟੁਗੈਦਰ ਨਹੀਂ ਜਾਂਦੇ। ਤੇ ਸਿੱਖ ਤਾਂ ਮੰਗਦਾ ਹੀ ਅਕਾਲ ਪੁਰਖ ਤੋਂ ਦੋ ਵੇਲੇ ਹੈ, ਉਹ ਵਿਸਾਹ ਦਾਨ ਮੰਗਦਾ ਤੇ ਭਰੋਸਾ ਦਾਨ ਮੰਗਦਾ। ਵਿਸਾਹ ਕਹਿੰਦਾ ਹੀ ਟਰਸਟ ਨੂੰ ਹੈ, ਟਰਸਟ ਤੋਂ ਬਿਨਾਂ ਸਿੱਖ ਹੁੰਦਾ। ਭਰੋਸਾ ਸੈਲਫ ਕੌਨਫੀਡੈਂਸ ਹੁੰਦਾ, ਕੌਨਫੀਡੈਂਸ ਉਹਨਾਂ ਦਾ ਹਮੇਸ਼ਾ ਰਿਹਾ ਆਪਣੇ ਆਪ ਦੇ ਉੱਤੇ, ਗੁਰੂ ਦੇ ਉੱਤੇ ਉਹ ਭਰੋਸਾ ਸੀ। ਲੇਕਿਨ ਕਈ ਵਾਰ ਇਹ ਹੁੰਦਾ ਵੀ ਜਦੋਂ ਤੁਸੀਂ ਵਿਸਾਹ ਦੇ ਉੱਤੇ ਇੰਨਾ ਕਾ ਜਾਂਦੇ ਹੋ ਤੇ ਫਿਰ ਉਹ ਮਾਝੇ ਦਾ ਇੱਕ ਐਕਸਪ੍ਰੈਸ਼ਨ ਹੈ ਜੀ, ਫਲਾਣੇ ਨੇ ਵਸਾ ਕੇ ਮਾਰਿਆ, ਕਿ ਵੀ ਇੱਕ ਟਰਸਟ ਕ੍ਰੀਏਟ ਕੀਤਾ। ਜਿਹੜੇ ਲੋਕ ਤੁਹਾਡੇ ਨਾਲ ਲੱਗਦੇ ਨੇ, ਤੁਹਾਡੇ ਪਾਰਟਨਰ ਬਣਦੇ ਨੇ, ਉਹ ਵੀ ਉਹਨਾਂ 'ਚ ਇੱਕ ਪੀੜ, ਚੀਸ, ਇੱਕ ਜਿਹੜੇ ਸੈਂਸਿਟਿਵ ਇਮਾਨਦਾਰ ਲੋਕ ਹੁੰਦੇ ਨੇ, ਗਿਲਾ ਨਹੀਂ, ਕਿਸੇ ਦਾ ਕੋਈ ਜਿਹੜਾ ਉਹ ਨੁਕਸਾਨ ਵੀ ਕਰਨ ਦੀ ਭਾਵਨਾ ਨਹੀਂ। ਪਰ ਇਸ ਸਾਰੇ ਪੀਰੀਅਡ 'ਚ ਇੱਕ ਤੋਂ ਬਾਅਦ ਇੱਕ ਇਸ ਕਿਸਮ ਦੇ ਵੀ ਸਾਈਂ ਟੱਕਰੇ ਜਿਨ੍ਹਾਂ ਨੇ ਆਪਣੇ ਜਲਵੇ ਦਿਖਾਏ। ਲੇਕਿਨ ਇਸ ਸਭ ਦੇ ਬਾਵਜੂਦ ਉਹਨਾਂ ਨੇ ਸਕਸੈਸਫੁਲ ਫੈਮਿਲੀ, ਉਹਨਾਂ ਦੇ 2 ਬੇਟੇ, 1 ਬੇਟੀ, ਉਹਨਾਂ ਨੂੰ ਚੰਗੀ ਐਜੂਕੇਸ਼ਨ, ਉਹਨਾਂ ਦਾ ਵੱਡਾ ਬੇਟਾ ਜਿਹੜਾ ਉਹ ਮੇਅਰ ਆਫਿਸ ਲਿਆਜ਼ਨ, ਕਮਿਊਨਿਟੀ ਲਿਆਜ਼ਨ ਹੈ, ਛੋਟਾ ਐਰੋਨੌਟਿਕਸ ਇੰਜੀਨੀਅਰਿੰਗ 'ਚ ਹੈ, ਬੇਟੀ ਉਹਨਾਂ ਦੀ
ਇੱਕ ਚੰਗੇ ਨਿਊਜ਼ ਨੈਟਵਰਕ ਹਮੇਸ਼ਾ ਮੈਨੂੰ ਭੁੱਲ ਜਾਂਦਾ NBC ਜਾਂ ABC ਉਹਦੀ ਹੁਣ ਜਿਹੜੀ ਇਹ ਰਿਪੋਰਟਰ ਹੈ NBC ਹਾਂਜੀ NBC ਉਹਦੇ ਲਈ ਕਰਦੀ ਹੈ। ਹੁਣ ਇਸ ਸਭ ਦੇ ਬਾਵਜੂਦ ਉਹਨਾਂ ਦਾ ਜੇ ਜੀਵਨ ਸ਼ੈਲੀ ਜੀਵਨ ਸਟਾਈਲ ਉਹ ਉਹਨਾਂ ਨੇ ਇੱਕ ਵਾਰ ਸਾਡੇ ਨਾਲ ਮਿਲੇ ਕੇਸਰੀ ਦਸਤਾਰ ਸਜਾ ਲਈ ਫਿਰ 35 ਸਾਲ ਇਹ 32-33 ਸਾਲ ਹੋਰ ਕੋਈ ਪੱਗ ਦਾ ਰੰਗ ਨਹੀਂ ਕਿਉਂਕਿ ਕੇਸਰੀ ਦਾ ਮਤਲਬ ਹੈ ਔਰ ਅਕਸਰ ਕਈ ਵਾਰ ਕਈ ਸਾਡੇ ਦੂਜੇ ਵੀਰ ਪੁੱਛਣਗੇ ਇਹ ਤਾਂ ਫਾਇਰ ਹੈ ਅੱਗ ਹੈ ਬਿਲਕੁਲ ਕਿ ਤੁਸੀਂ ਅੱਗ ਚੋਂ ਗੁਜ਼ਰਨੇ ਅੱਗ ਦੇ ਨਾਲ ਟੱਕਰ ਲੈਣੀ ਹੈ ਇਹ ਰਿਬੈਲੀਅਨ ਦੀ ਲਾਈਨ ਹੈ। ਔਰ ਇਹ ਜਦੋਂ ਤੁਸੀਂ ਜਿਹਨੂੰ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਾਈ ਡਗਮਗ ਛਾੜ ਰੇ ਮਨ ਬੋਰਾ ਅਬ ਤੋਂ ਜਰੇ ਮਰੇ ਸਿੱਧ ਪਾਈ ਹੈ ਲੀਨੋ ਹਾਥ ਸੰਧੋਰਾ ਕਿ ਭਾਈ ਇੱਥੇ ਫਿਰ ਡਗਮਗ ਨਹੀਂ ਹੈ ਜਦੋਂ ਫਾਈਨਲ ਨਾਰੀਅਲ ਸੰਧੂਰਿਆ ਹੋਇਆ ਲੈ ਲਿਆ ਫਿਰ ਅੱਗ ਦੇ ਵਿੱਚ ਤੁਹਾਨੂੰ ਜਾਣਾ ਪੈਣਾ। ਔਰ ਡਾਕਟਰ ਸਾਹਿਬ ਨੇ ਇਹ ਸਫ਼ਰ ਇੰਨੀ ਸਿਦਕ ਦਿਲੀ ਦੇ ਨਾਲ ਇੰਨੀ ਮੁਹੱਬਤ ਦੇ ਨਾਲ ਇੰਨੇ ਹੌਸਲੇ ਦੇ ਨਾਲ ਤੈਅ ਕੀਤਾ ਔਰ ਮੇਰੇ ਲਈ ਔਰ ਜਿੰਨੇ ਵੀ ਮੈਸੇजेस ਨੇ ਸਾਡੇ ਭੈਣ ਜੀ ਪ੍ਰੀਤ ਕੌਰ ਦਾ ਵੀ ਮੈਸੇਜ ਕੱਲ ਦਾ ਹੁਣ ਮੈਂ ਵੀ ਹੌਸਲਾ ਨਹੀਂ ਕਰ ਸਕਿਆ ਉਹਨਾਂ ਨੂੰ ਕਰਨ ਦਾ ਦੂਸਰੇ ਵੀ ਕਿ ਵੀ ਕਿਵੇਂ ਮੇਰੇ ਲਈ ਤਾਂ ਇਵੇਂ ਹੈ ਮੈਂ ਜਿਹਨੂੰ ਵੀ ਕੱਲ ਕਿਹਾ ਮੈਂ ਕਿਹਾ ਮੇਰੇ ਲਈ ਤਾਂ ਇਵੇਂ ਹੈ ਕਿ ਇਹਨਾਂ 34-35 ਸਾਲਾਂ 'ਚ ਡਾਕਟਰ ਰਣਜੀਤ ਸਿੰਘ ਆਇਰਨ ਵਾਲ ਵੀ ਸੀ ਤੇ ਰੂਫ ਵੀ ਸੀ ਬਿਲਕੁਲ ਉਹ ਕੰਧ ਵੀ ਡਿੱਗ ਪਈ ਤੇ ਛੱਤ ਵੀ ਉੱਡ ਗਈ ਬਿਲਕੁਲ ਔਰ ਜਿਨ੍ਹਾਂ ਹਾਲਾਤਾਂ 'ਚ ਸਾਰਾ ਕੁਝ ਵਾਪਰਿਆ ਕੋਵਿਡ ਆਇਆ ਫਾਈਨੈਂਸ਼ੀਅਲ ਕਰੰਚ ਸ਼ੁਰੂ ਹੋਇਆ ਉਸ ਸਾਰੇ ਦੇ ਚੱਲਦੇ ਆ ਉਹਨਾਂ ਦਾ ਜਿਹੜਾ ਉਹਨਾਂ ਨੇ 2 ਮਹੀਨੇ ਪਹਿਲਾਂ ਇਹ ਡਿਸਾਈਡ ਕੀਤਾ ਕਿ ਭਾਈ ਇੱਥੇ ਹੁਣ ਕੋਈ ਕਾਰੋਬਾਰੀ ਪੋਸਿਬਿਲਿਟੀਜ਼ ਨਹੀਂ ਨੇ ਟੈਕਸਾਸ 'ਚ ਜਾ ਕੇ ਐਕਸਪਲੋਰ ਕਰੀਏ ਟਰੱਕਿੰਗ ਦਾ ਕੰਮ ਉਹਨਾਂ ਦੇ ਨੈਫਿਊ ਜਿਹੜੇ ਸਕਸੈਸਫੁਲੀ ਕਰਦੇ ਨੇ ਔਰ ਉਹਨਾਂ ਨੇ ਜਿਹੜਾ ਬੜੇ ਭਾਰੇ ਮਨ ਦੇ ਨਾਲ ਉਹਨਾਂ ਨੂੰ ਸੀ ਹਾਲਾ ਮੈਨੂੰ ਕਹਿਣ ਵੀ ਤੁਸੀਂ ਇਕੱਲੇ ਹੋ ਗਏ ਹੋ ਦੂਜੇ ਮੈਂ ਕਿਹਾ ਜੀ ਨਹੀਂ ਤੁਸੀਂ ਕਿਤੇ ਚੱਲੇ ਥੋੜੀ ਹੋ ਕਿਹੜਾ ਡਾਲਸ ਦੂਰ ਹੈ ਤੁਸੀਂ ਕੋਈ ਨਹੀਂ ਆਪਣੇ ਆਪ ਆਪਣੇ ਇੱਕ ਵਾਰ ਸੋ ਇਹ ਇੱਕ ਸੀ ਜਿੱਥੇ ਜ਼ਿੰਦਗੀ ਅਗੇਨ 30-31 ਸਾਲ ਬਾਅਦ ਤੁਸੀਂ ABC ਤੋਂ ਸ਼ੁਰੂ ਕਰਨ ਦੀ ਗੱਲ ਸੀ। ਦੂਸਰਾ ਪੱਖ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਕੌਮੀ ਸੇਵਾ ਦੀ ਗੱਲ ਕਰਦੇ ਇਹ ਰਸਤਾ ਸੌਖਾ ਨਹੀਂ ਹੈ ਕਿਉਂਕਿ ਅਲਟੀਮੇਟਲੀ ਜਦੋਂ ਜਿਹੜੇ ਲੋਕ ਦੁਨੀਆਦਾਰੀ ਇਆਸ਼ ਪ੍ਰਸਤੀ ਔਰ ਉਸ ਕਿਸਮ ਦੀ ਦੁਨੀਆ 'ਚ ਹੁੰਦੇ ਨੇ ਭਾਈਚਾਰੇ ਵੀ ਉਹਨਾਂ ਦੇ ਨਾਲ ਹੀ ਜੁੜੇ ਹੁੰਦੇ ਨੇ ਤੇ ਜਦੋਂ ਤੁਸੀਂ ਇਸ ਕਿਸਮ ਦਾ ਜਿਹਨੂੰ ਸਿੱਲ ਅਲੂਣੀ ਚਟਣੀ ਕਿਹਾ ਹੈ ਕਬੀਰ ਸਾਹਿਬ ਨੇ ਇਹ ਅਲੂਣੀ ਸਿੱਲ ਚੱਟ ਰਹੇ ਹੁੰਦੇ ਹੋ ਤੇ ਇਹਦੇ ਤੇ ਨਾਲ ਤਾਂ ਤੁਹਾਨੂੰ ਔਰ ਮੈਂ ਜਦੋਂ ਬਹੁਤ ਵਾਰ ਕਿਸੇ ਸਮਾਗਮ ਦੇ ਉੱਤੇ ਆਪਣੇ ਇਕੱਠੇ ਹੁੰਦੇ ਨੇ 150 ਤੇ ਮੈਂ ਉਹ ਜੋਕਿੰਗਲੀ ਕਹਿੰਦਾ ਕਿ ਵੀ ਇਹ ਜ਼ਰੂਰੀ ਨੇ ਇਦਾਂ ਦੇ ਸਮਾਗਮ ਹੋਣ ਕਿਉਂਕਿ ਇਹ ਪਤਾ ਲੱਗਦਾ ਹੈ ਵੀ ਮੈਂ ਇਕੱਲਾ ਸ਼ਦਾਈ ਨਹੀਂ ਮੇਰੇ ਵਰਗੇ ਹੋਰ ਵੀ ਇਨੇ ਸ਼ਦਾਈ ਹੈਗੇ ਕਿਉਂਕਿ ਇਹ ਸ਼ਦਾ ਹੈ ਜਨੂਨ ਹੈ ਔਰ ਜ਼ਾਹਰ ਹੈ ਕਿ ਇਸ ਸਾਰੇ ਦੇ ਉੱਤੇ ਤੁਰਦੇ ਆ ਗੁਰੂ ਦੀ ਰਹਿਮਤ ਦੇ ਨਾਲ ਤੁਸੀਂ ਸਾਬਤ ਕਦਮਾਂ ਦੇ ਨਾਲ ਤੁਰਦੇ ਹੋ ਔਰ ਇਸ ਸਾਰੇ 'ਚ TV 84 ਦੇ ਹਵਾਲੇ ਨਾਲ ਤੁਸੀਂ ਟ੍ਰਿਬਿਊਟ ਦਿੱਤੀ ਹੈ ਉਹ ਸਿਰਫ ਪਰਿਵਾਰ ਦਾ ਮੈਂਬਰ ਹੀ ਨਹੀਂ ਸੀ ਪਰਿਵਾਰ ਦੇ ਮੁਖੀਆ ਸੀ ਬਿਲਕੁਲ ਕਿਉਂਕਿ ਉਹਨਾਂ ਦਾ ਡ੍ਰੀਮ ਫਿਰ ਉਹਦੇ ਲਈ ਕਿੰਨਾ ਉਹਨਾਂ ਦੀ ਪਰੇਸ਼ਾਨੀ ਐਂਗਜ਼ਾਇਟੀ ਫਾਈਨੈਂਸ਼ੀਅਲ ਪਾਰਟ ਤੇ ਸਾਰਾ ਉਹਨਾਂ ਦੇ ਹੀ ਸਿਰ ਤੇ ਉਹਨਾਂ ਨੇ ਉਹਨੂੰ ਐਡਮਿਨਿਸਟ੍ਰੇਟਿਵ ਪਾਰਟ ਵੀ ਮੈਂ ਤਾਂ ਇੰਨਾ ਸੀ ਕਿ ਭਾਈ ਮੈਨੂੰ ਤੁਸੀਂ ਇੰਨੇ ਤੇ ਹੀ ਰਹਿਣ ਦਿਓ ਬਾਕੀ ਤੁਸੀਂ ਹੈਂਡਲ ਕਰਨੇ ਔਰ ਇਸ ਸਾਰੇ ਨੂੰ ਲੈ ਕੇ ਜਿਹੜਾ ਉਹਨਾਂ ਦਾ ਔਰ ਜਦੋਂ ਅਸੀਂ ਇੱਥੇ ਫਸਟ ਗਾਲਾ ਆਰਗੇਨਾਈਜ਼ ਕੀਤਾ ਔਰ ਉਹਦੇ 'ਚ ਜਗਮੀਤ ਸਿੰਘ ਜਿਹੜੇ ਹੁਣ ਲਿਬਰਲ ਪਾਰਟੀ ਦੇ ਲੀਡਰ ਨੇ ਉਹ ਗੈਸਟ ਆਫ ਆਨਰ ਸੀ ਔਰ ਹੋਰ ਸਾਰੇ ਪਤਵੰਤੇ ਸਾਰੇ ਪਾਸਿਓਂ ਆਏ ਹੋਏ ਸੀ ਔਰ ਉਹਦੇ 'ਚ ਬੀਬੀ ਗੁਰਮੀਤ ਕੌਰ ਸੋਢੀ ਜਿਨ੍ਹਾਂ ਨੇ ਉਹ ਇੱਕ ਬਰੀਫ ਵੀਡੀਓ ਵੀ ਤਿਆਰ ਕੀਤੀ ਮੈਨੂੰ ਅਜੇ ਵੀ ਡਾਕਟਰ ਸਾਹਿਬ ਦੇ ਅਲਫਾਜ਼ ਨੇ ਉਹਨਾਂ ਨੇ ਪੁੱਛਿਆ ਕਿ ਵੀ ਉਹਨਾਂ ਨੇ ਕਿਹਾ ਦੇਖੋ ਜਿਹੜੀ ਗੇਮ ਚੇਂਜਰ ਹੈ ਮਿਡਲ ਈਸਟ ਦੀ ਪੋਲਿਟਿਕਸ ਹੋਏ ਜਾਂ ਦੂਜਾ ਵਰਲਡ ਉਹ ਮੀਡੀਆ ਹੈ ਉਹਨਾਂ ਨੇ ਕਿਹਾ ਅਲ ਜਜ਼ੀਰਾ ਇੱਕ ਛੋਟਾ ਜਿਹਾ ਦੋਹਾ ਕਤਰ ਉੱਥੇ ਬੈਠੇ ਡੱਬੇ ਰੱਖ ਕੇ ਬੈਠ ਗਏ ਉਹਨਾਂ ਨੇ ਕਿਵੇਂ ਚੇਂਜ ਕੀਤਾ ਸਾਰਾ ਉੱਥੋਂ ਦੀ ਮਿਡਲ ਈਸਟ ਦੀ ਸਿਆਸਤ ਨੂੰ ਪ੍ਰਭਾਵਿਤ ਕੀਤਾ ਉਹਨੂੰ ਕਿਹਾ ਵੀ ਅਸੀਂ TV 84 ਦੀ ਸ਼ੁਰੂਆਤ ਕੀਤੀ ਹੈ ਸਾਡਾ ਡ੍ਰੀਮ ਹੈ ਕਿ ਇੱਕ ਦਿਨ ਇਹ ਸਿੱਖਾਂ ਦਾ ਅਲ ਜਜ਼ੀਰਾ ਬਣੇ ਔਰ ਸਾਡੀ ਆਵਾਜ਼ ਕੌਮੀ ਕਾਰ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਦੁਨੀਆ ਤੱਕ ਪਹੁੰਚੇ ਔਰ ਅਲਟੀਮੇਟਲੀ ਖਾਲਿਸਤਾਨ ਇੱਕ ਰਿਐਲਿਟੀ ਬਣੇ ਹੁਣ ਇਹ ਗੱਲ ਉਹਨਾਂ ਨੂੰ ਹਮੇਸ਼ਾ ਚਿੰਤਾ ਵੀ ਦਿੰਦੀ ਸੀ ਫਿਕਰਮੰਦੀ ਵੀ ਦਿੰਦੀ ਸੀ ਜਿਉਂ-ਜਿਉਂ ਅਸੀਂ
ਖਰਚੇ ਵਧਾਉਂਦੇ ਚਲੇ ਗਏ, ਪੰਜਾਬ ਦੇ ਵਿੱਚ ਟੀਮ, ਦਿੱਲੀ ਦੇ ਵਿੱਚ, ਤੇ ਉਹਨਾਂ ਨੇ ਮੈਨੂੰ ਕਹਿਣਾ ਡਾਕਟਰ ਸਾਹਿਬ ਪੈਸੇ ਕਿੱਥੋਂ ਆਣਗੇ? ਮੈਂ ਕਿਹਾ ਜੀ ਜਿੱਥੋਂ ਬਾਕੀਆਂ ਨੂੰ ਆਉਂਦੇ ਨੇ ਸਾਨੂੰ ਵੀ ਆ ਜਾਣਗੇ। ਮੈਂ ਕਿਹਾ ਜਿਹੜੇ ਪਿਛਲੇ ਸਾਲਾਂ 'ਚ ਆਏ ਉਵੇਂ ਆ ਜਾਣਗੇ। ਤੇ ਮੈਂ ਤਾਂ ਚਲੋ ਕਿਉਂਕਿ ਸ਼ਾਇਦ ਉਹਨਾਂ ਦਾ ਮੋਢਾ ਸੀ ਜਿਹਦੇ ਤੇ ਮੈਂ ਸਿਰ ਰੱਖ ਕੇ ਜਿਹੜਾ ਉਹ ਨਿਸ਼ਚਿੰਤ ਸੀ, ਮੈਨੂੰ ਇਹ ਲੱਗਦਾ ਵੀ ਉਹ ਮੋਢਾ ਵੀ ਨਹੀਂ ਹੈ। ਹੁਣ ਵਾਕਈ ਮੈਨੂੰ ਲੱਗਣ ਲੱਗ ਪਿਆ ਵੀ ਇਹ ਕਿਵੇਂ ਹੋਏਗਾ, ਸਾਰਾ ਗੱਲ ਕਿਵੇਂ ਨੂੰ ਜਾਏਗੀ। ਔਰ ਇਹ ਸਾਰੇ ਸਫ਼ਰ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ, ਉਹਨਾਂ ਦੇ ਜਿਨ੍ਹਾਂ ਨੂੰ ਸ਼ਰੀਕੇ ਹਯਾਤੀ ਕਹਿੰਦੇ ਨੇ, ਜੀਵਨ ਸਾਥੀ ਭੈਣ ਜੀ ਅਵਿਨਾਸ਼ ਕੌਰ, ਮੈਂ ਸਮਝਦਾ ਹਾਂ ਵੀ ਘੱਟ ਹੈ ਜਿਵੇਂ ਸਾਰੇ ਵੀਰ ਭੈਣਾਂ ਦੀਆਂ ਕਾਲਾਂ ਨੇ, ਪੰਥ ਲਈ ਬਹੁਤ ਵੱਡਾ ਹੈ, TV 84 ਲਈ ਵੀ ਅਸੀਂ ਇਸ ਸਾਰੇ ਤੋਂ ਔਰ ਸਾਡੇ ਬਾਕੀ ਟੀਮ ਮੈਂਬਰ ਵੀ ਸੰਭਲ ਨਹੀਂ ਅਸੀਂ ਪਾ ਰਹੇ ਕਿਉਂਕਿ ਇੰਨਾ ਕਿ ਸਡਨ ਵਾਪਰਿਆ। ਲੇਕਿਨ ਸਭ ਤੋਂ ਜੇ ਕੋਈ ਔਰ ਖਾਸ ਤੌਰ ਤੇ ਇਸ ਉਮਰ 'ਚ ਆ ਕੇ ਜੇ ਉਹਨਾਂ ਦੀ ਲਗਭਗ 64 ਸਾਲ ਦੀ ਉਮਰ ਸੀ, ਭੈਣ ਜੀ ਅਵਿਨਾਸ਼ ਕੌਰ ਉਹਨਾਂ ਦੀ ਜੀਵਨ ਸਾਥੀ, ਉਹਨਾਂ ਦੇ ਲਈ ਔਰ ਮੈਂ ਇਹ ਕਹਾਂ ਕਿ ਇਹ ਕਦੇ ਵੀ ਸੰਭਵ ਨਹੀਂ ਸੀ ਹੋ ਸਕਦਾ ਜੋ ਮੈਂ 32-33 ਸਾਲਾਂ 'ਚ ਆਬਜ਼ਰਵ ਕੀਤਾ ਹੈ। ਬੰਦਾ ਤਾਂ ਇੱਕ ਜਨੂਨੀ ਹੁੰਦਾ ਹੈ, ਜਨੂਨ ਉਹਨੂੰ ਲੈ ਕੇ ਘੁੰਮਦਾ ਫਿਰਦਾ, ਪਰ ਬੀਬੀਆਂ ਤਾਂ ਉਸ 'ਚ ਘੜੀਸੀਆਂ ਜਾਂਦੀਆਂ ਨੇ। ਹੁਣ ਭੈਣ ਜੀ ਅਵਿਨਾਸ਼ ਜਿਨ੍ਹਾਂ ਨੇ ਮਾਸਟਰਸ ਕੀਤੀ ਹੋਈ ਹੈ ਨਿਊਟ੍ਰੀਸ਼ਨ ਦੀ ਐਗਰੀਕਲਚਰ ਯੂਨੀਵਰਸਿਟੀ ਤੋਂ, ਡਾਕਟਰ ਸਾਹਿਬ ਨੇ ਕੰਮ ਨਹੀਂ, ਉਹਨਾਂ ਨੇ ਕਿਹਾ ਜੀ ਤੁਸੀਂ ਬੱਚੇ ਹੀ ਪਾਲਣੇ ਨੇ। ਪਰ ਦੂਸਰੇ ਪਾਸੇ ਇਕੱਲਾ ਨਹੀਂ ਸੀ, ਜਦੋਂ ਸਾਡੇ ਨਾਲ ਜੁੜ ਗਏ ਫਿਰ ਰੋਜ਼ਾਨਾ ਕੋਈ ਆਇਆ 10 ਦੀਆਂ ਰੋਟੀਆਂ ਪੱਕ ਰਹੀਆਂ ਕਿ 15 ਦੀਆਂ ਬਣ ਕੇ ਕਿਹਨੂੰ ਚੱਕਿਆ ਕਿਹਨੂੰ ਛੱਡਿਆ, ਕੋਈ ਮੱਥੇ ਤੇ ਵੱਟ ਨਹੀਂ ਹੈ, ਕੋਈ ਸ਼ਿਕਵਾ ਨਹੀਂ ਹੈ। ਔਰ ਇਹ ਵੀ ਜਦੋਂ ਕ੍ਰਾਈਸਿਸ ਫਾਈਨੈਂਸ਼ੀਅਲ ਹੈਲਥ ਵਾਈਜ਼ ਇਸ਼ੂ ਸ਼ੁਰੂ ਹੁੰਦੇ ਨੇ, ਮੈਂ ਨਹੀਂ ਇਸ ਸਾਰੇ ਪੀਰੀਅਡ 'ਚ ਦੇਖਿਆ ਕਦੇ ਕਿ ਇਹਨਾਂ ਦੋਨਾਂ ਜੀਆਂ 'ਚੋਂ ਕਿਸੇ ਨੇ ਕਿਸੇ ਤੇ ਯੈਲ ਕੀਤਾ ਹੋਏ, ਉੱਚਾ ਬੋਲਿਆ ਹੋਏ। ਔਰ ਇਸ ਕਦਰ ਸਾਥ ਉਹਨਾਂ ਨੇ ਵੀ ਇਹ ਕਹਿਣਾ ਵੀ ਨਹੀਂ ਆਪਸ 'ਚ ਕਿਵੇਂ ਉਹਨਾਂ ਨੇ ਸਾਰੇ ਅੱਗੋਂ ਸਫ਼ਰ ਉਹਨਾਂ ਲਈ ਕਿੰਨਾ ਔਖਾ ਹੋਏਗਾ, ਇਹ ਸਾਰਾ ਸੋਚ ਕੇ ਕਈ ਵਾਰ ਪਹਿਲੀ ਵਾਰ ਸ਼ਾਇਦ ਮੈਂ ਹਾਲਾਂ ਜ਼ਿੰਦਗੀ 'ਚ ਆਪਣੀ ਪਰਸਨਲ ਲਾਈਫ 'ਚ ਤੁਸੀਂ ਆਪਣੇ ਜੀ ਗਵਾਏ ਨੇ, ਗਵਾਉਂਦੇ ਹੋ, ਲੇਕਿਨ ਪਹਿਲੀ ਵਾਰ ਮੈਂ ਪਿਛਲੇ ਕੱਲ ਤੋਂ ਮਹਿਸੂਸ ਕਰਨਾ ਸ਼ੁਰੂ ਕੀਤਾ ਹੈ ਕਿ ਇਹ ਜਿਹੜੀ ਚੰਗੇ ਇਨਸਾਨ ਹੁੰਦੇ ਨੇ ਜਿਨ੍ਹਾਂ ਦੀ ਇੱਕ ਉਹ ਹੈ ਜਿਨ੍ਹਾਂ ਦੀ ਸੋਬਤ ਚੰਗੀ ਹੁੰਦੀ ਹੈ, ਜਿਨ੍ਹਾਂ ਦੀ ਵਡਿਆਈ ਹੁੰਦੀ ਹੈ, ਪਰ ਜਦੋਂ ਤੁਸੀਂ ਨੇੜਿਓਂ ਦੇਖਦੇ ਹੋ ਤੇ ਉਹ ਹੁੰਦਾ ਨਹੀਂ ਕੁਝ ਵੀ। ਇੱਕ ਉਹ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਉਸ ਕਿਸਮ ਦੀ ਇਮਾਨਦਾਰੀ, ਉਸ ਕਿਸਮ ਦੀ ਖੂਬਸੂਰਤੀ, ਉਸ ਕਿਸਮ ਦਾ ਬੇਲੌਸ ਹੋਣਾ ਹੁੰਦਾ। ਜਦੋਂ ਮੈਂ ਉਹਨਾਂ ਦੀ ਕਦੇ ਸਿਫਤ ਵੀ ਕਰਨੀ, ਹਾਲਾਂ ਮੈਂ ਬਹੁਤ ਘੱਟ ਕਰਦਾ, ਤੇ ਉਹਨਾਂ ਕਹਿਣਾ ਨਹੀਂ ਡਾਕਟਰ ਸਾਹਿਬ ਸਾਨੂੰ ਤੁਸੀਂ ਬਸ ਸੇਵਾ ਦੱਸੋ, ਇਹ ਨਾ ਤੁਸੀਂ ਜਿਹੜਾ ਸਾਨੂੰ ਰਹਿਣ ਦਿਓ, ਅਸੀਂ ਤੁਹਾਡੇ ਫੁੱਟ ਸੋਲਜਰ ਹੈ। ਔਰ ਇਸ ਹੱਦ ਤੱਕ ਉਹਨਾਂ ਦੀ ਜਿਹੜੀ ਮਕਬੂਲੀਅਤ ਕੱਲਾ ਇਹ ਨਹੀਂ, ਜਿਵੇਂ ਪਾਕਿਸਤਾਨੀ ਕਮਿਊਨਿਟੀ ਨਾਲ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਜਦੋਂ ਬਣਦਾ, ਸਲੀਮ ਮਲਕ ਸਾਹਿਬ, ਰਾਜਾ ਰਜ਼ਾਕ, ਸਾਡੇ ਕਾਜ਼ੀ ਮੁਸ਼ਤਾਕ ਸਾਹਿਬ ਅੱਜ ਵੀ ਦਫ਼ਤਰ ਆ ਕੇ ਜਦੋਂ ਬੈਠੇ, ਕੋਈ ਵੀ ਐਸਾ ਨਹੀਂ ਹੈ ਜਿਹੜਾ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਨਾ ਹੋਇਆ ਹੋਏ, ਜਿਹੜਾ ਇੱਕ ਵਾਰ ਵੀ ਉਹਨਾਂ ਨੂੰ ਮਿਲਿਆ ਹੋਏ। ਉਹਨਾਂ ਦੀ ਉਸ ਕਦਰ ਜਿਹੜੀ ਹੈ ਉਹ ਸੁਭਾਅ ਦੇ ਵਿੱਚ ਇੱਕ ਹਾਜ਼ਰ ਜਵਾਬੀ ਵੀ, ਇੱਕ ਮਜ਼ਾਕ ਦਾ ਲਹਿਜਾ ਵੀ, ਇੱਕ ਬ੍ਰਿਲੀਅੰਸ ਵੀ ਥਾਟ ਦੀ ਔਰ ਪਰਖਣ ਦੀ ਗੱਲ ਵੀ, ਪਰ ਦਿਆਨਤਦਾਰੀ, ਇਮਾਨਦਾਰੀ, ਹਰ ਇੱਕ ਦੀ ਮਦਦ ਕਰਨ ਦੀ। ਸੋ ਅਸੀਂ ਮੇਰਾ ਤਾਂ ਪ੍ਰੋਗਰਾਮ 'ਚ ਕੋਈ ਹੋਰ ਸੈਗਮੈਂਟ ਕਰਨ ਨੂੰ ਜੀਵ ਨਹੀਂ ਕਰ ਰਿਹਾ, ਮੈਨੂੰ ਲੱਗਦਾ ਵੀ ਮੈਂ ਉਹਨਾਂ ਦੀਆਂ ਗੱਲਾਂ ਕਰਦੇ ਚਲੇ ਜਾਵਾਂ, ਪਰ ਇਹ ਵੀ ਹਕੀਕਤ ਹੈ ਕਿ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਇਹ ਰੱਬ ਦਾ ਮਹਿਕਮਾ ਹੈ, ਕਦੋਂ ਉਹਨੇ ਘੱਲਣਾ, ਸਮਾਂ, ਸਥਾਨ, ਕਾਰਨ ਇਹ ਉਹਦੇ ਕੋਲ ਹੈ। ਔਰ ਡਾਕਟਰ ਰਣਜੀਤ ਸਿੰਘ ਜਾ ਚੁੱਕੇ ਨੇ ਸਰੀਰਕ ਤੌਰ ਤੇ ਸਾਥੋਂ, ਔਰ ਹੁਣ ਜੋ ਕੁਝ ਰਹਿ ਜਾਂਦਾ, ਆਮ ਬਜ਼ੁਰਗ ਕਹਿੰਦੇ ਸੀ ਬਾਕੀ ਤਾਂ ਜਿਹੜਾ ਉਹ ਬਾਕੀਆਂ ਲਈ ਹੈ, ਪਰਿਵਾਰ ਲਈ, ਪਰ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਇਸ ਕਿਸਮ ਦੀਆਂ ਰੂਹਾਂ ਨੇ, ਸ਼ਖਸੀਅਤਾਂ ਨੇ, ਉਹ ਜ਼ਿੰਦਗੀ 'ਚ ਹੁੰਦਿਆਂ ਵੀ ਖੁਸ਼ਬੂ ਵੰਡਦੀਆਂ ਨੇ। ਉਹਨਾਂ ਦੇ ਅਖੀਰਲੇ ਪਲ ਵੀ ਜਿਹੜੇ ਨੇ ਜਦੋਂ ਤੁਰ ਜਾਂਦੇ ਨੇ, ਉਹ ਵੀ ਇੱਕ ਕੰਬਾਈਨਿੰਗ ਫੈਕਟਰ ਬਣਦੇ ਨੇ। ਪਿਛਲੇ ਕੱਲ ਵੀ ਬਹੁਤ ਵੱਡੀ ਗਿਣਤੀ 'ਚ ਸਿੰਘਾਂ ਨੇ ਚਾਰ ਚਫੇਰਿਓਂ ਜਿਹੜਾ ਉਹ ਟੈਲੀ ਕਾਨਫਰੰਸ ਕਰਕੇ ਵੀ ਡਿਸਾਈਡ ਕੀਤਾ ਕਿ ਕਿਵੇਂ ਕਰਨਾ ਹੈ। ਹਾਲਾਂ ਬਹੁਤ ਸਾਰਿਆਂ ਦੀ ਚਾਹਨਾ ਸੀ ਕਿ ਉਹਨਾਂ ਦਾ ਅੰਤਮ ਸੰਸਕਾਰ ਔਰ ਅੰਤਮ ਅਰਦਾਸ ਨਿਊਯਾਰਕ 'ਚ ਹੋਏ, ਪਰ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਹੋਰ ਜੀਅ ਵੀ ਜਿਹੜੇ ਨੇ, ਉਹਨਾਂ ਦੇ ਨੈਫਿਊ ਔਰ ਦੂਸਰੇ ਉੱਥੇ ਨੇ, ਉਹ ਪਰਿਵਾਰ ਦਾ ਫੈਸਲਾ ਸੀ। ਔਰ ਮੈਂ ਇਹ ਦੱਸਦੇ ਹਾਂ ਕਿ ਡੈਲਸ ਦੇ ਹਵਾਲੇ ਨਾਲ ਕਿ ਉਹਨਾਂ ਦਾ ਅੰਤਮ ਸੰਸਕਾਰ, ਜਿਹਨੂੰ ਮੈਮੋਰੀਅਲ ਸਰਵਿਸ ਕਿਹਾ ਜਾਂਦਾ ਹੈ,
ਉਹ ਜਿਹੜਾ 2 ਵਜੇ ਤੋਂ 3 ਵਜੇ ਤੱਕ ਸੈਚਰਡੇ 2 PM to 3 PM ਇਹ ਰੈਸਟਲੈਂਡ ਫਿਊਨਰਲ ਹੋਮ, ਦਰਸ਼ਕ ਸਕਰੀਨ ਤੇ ਵੀ ਦੇਖ ਸਕਦੇ ਨੇ। ਅੱਛਾ। ਰੈਸਟਲੈਂਡ ਫਿਊਨਰਲ ਹੋਮ 13005 ਗ੍ਰੀਨਵਿਲੇ ਐਵਨਿਊ ਡੈਲਸ ਦੇ ਵਿੱਚ ਹੈ। ਔਰ ਇਸ ਫਿਊਨਰਲ ਹੋਮ ਦੇ ਨਾਲ ਬਿਲਕੁਲ ਕੁਝ ਡਿਸਟੈਂਸ ਦੇ ਉੱਤੇ ਮੇਨ ਜਿਹੜਾ ਵੱਡਾ ਗੁਰਦੁਆਰਾ ਸਿੰਘ ਸਭਾ ਹੈ, ਗੁਰਦੁਆਰਾ ਸਿੰਘ ਸਭਾ ਨਾਰਥ ਟੈਕਸਾਸ ਕਹਿੰਦੇ ਨੇ, ਇਹ 1201 ਐਬਰਾਮਸ ਰੋਡ ਰਿਚਰਡਸਨ ਟੈਕਸਾਸ 'ਚ ਹੈ। ਔਰ ਉਹਦੇ 'ਚ ਉਹਨਾਂ ਦੀ ਜਿਹੜਾ ਅੰਤਮ ਅਰਦਾਸ ਹੈ ਉਹ ਫਿਰ 3 ਵਜੇ ਤੋਂ 6 ਵਜੇ ਤੱਕ ਹੋਏਗੀ। ਇਹ ਡਾਲਸ ਦਾ ਹੈ, ਪਰ ਕਿਉਂਕਿ ਨਿਊਯਾਰਕ ਦੀਆਂ ਸਿੱਖ ਸੰਗਤਾਂ ਨੇ ਵੀ ਫੈਸਲਾ ਕੀਤਾ ਹੈ ਕਿ ਅਸੀਂ ਨਿਊਯਾਰਕ ਦੇ ਜਿਸ ਗੁਰਦੁਆਰਾ ਸਾਹਿਬ ਨਾਲ ਉਹਨਾਂ ਦਾ ਸਬੰਧ ਰਿਹਾ, ਗੁਰਦੁਆਰੇ ਦੇ ਟਰਸਟੀ ਵੀ ਰਹੇ, ਉਹਨਾਂ ਦੀਆਂ ਕਮੇਟੀਆਂ ਦੇ ਪ੍ਰੈਜ਼ੀਡੈਂਟ ਦੂਸਰੇ ਜਿਹੜੇ ਉਹਨਾਂ ਦੇ ਤੋਂ ਹੀ ਸੇਧ ਵੀ ਲੈਂਦੇ ਰਹੇ, ਉਹਦੇ 'ਚ ਫੋਲੋਇੰਗ ਸੈਚਰਡੇ, ਉਸ ਤੋਂ ਅਗਲਾ ਸੈਚਰਡੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਅੰਤਮ ਅਰਦਾਸ, ਕੀਰਤਨ ਔਰ ਟ੍ਰਿਬਿਊਟਸ ਹੋਣਗੀਆਂ, ਉਹ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ। ਸੋ ਹੋਰ ਕਹਿਣ ਲਈ ਤਾਂ ਹੁਣ ਕੁਝ ਵੀ ਨਹੀਂ ਕੀ ਹੈ, ਇਹੀ ਹੈ ਕਿ ਭਾਈ ਚਲੇ ਗਏ ਵੀਰ ਤੁਸੀਂ, ਕਾਮਰੇਡ ਇਨ ਆਰਮਸ, ਬ੍ਰਦਰ ਇਨ ਆਰਮਸ, ਇੱਕ ਦੋਸਤ, ਭਰਾਵਾਂ ਵਰਗੇ ਦੋਸਤ, ਦੋਸਤਾਂ ਵਰਗੇ ਭਰਾ, ਇੱਕ ਪੰਥ ਦੇ ਪਿਆਰ ਨਾਲ ਭਰੇ ਹੋਏ। ਔਰ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਘਾਟਾ ਕਦੇ ਪੂਰਾ ਨਹੀਂ ਹੋਏਗਾ, ਪਰ ਅਸੀਂ ਇਸ ਮਿਸ਼ਨ ਨੂੰ, ਜਿਸ ਮਿਸ਼ਨ ਕਰਕੇ ਤੁਸੀਂ ਸਾਨੂੰ ਮਿਲੇ, ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਡਾ ਇਹ ਸਫ਼ਰ ਅੰਤਮ ਸਾਹਾਂ ਤੱਕ ਰਹੇ। ਔਰ ਗੁਰੂ ਚਰਨਾਂ 'ਚ ਅਰਦਾਸ ਹੈ, ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ 80 ਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਤੁਹਾਡੀ ਪਵਿੱਤਰ ਰੂਹ ਨੂੰ, ਜੋ ਜ਼ਿੰਦਗੀ 'ਚ ਵਿਚਰਦਿਆਂ ਗੁਨਾਹ ਵੀ, ਗਲਤੀਆਂ ਵੀ ਹੁੰਦੀਆਂ ਨੇ, ਰੱਬ ਸਭ ਨੂੰ ਜਾਣਦਾ ਵੀ ਹੈ, ਮੁਆਫ ਕਰਨ ਵਾਲਾ ਹੈ, ਤੁਹਾਨੂੰ ਆਪਣੇ ਚਰਨਾਂ 'ਚ ਨਿਵਾਸ ਦੇ। ਔਰ ਪਰਿਵਾਰ ਨੂੰ, ਖਾਸ ਕਰ ਭੈਣ ਜੀ ਅਵਿਨਾਸ਼ ਕੌਰ, ਬੱਚੇ ਬੱਚੀਆਂ ਔਰ ਤੁਹਾਡਾ ਸਾਰਾ ਹੀ ਇਹ ਪਰਿਵਾਰ, ਖਾਲਿਸਤਾਨੀ ਪਰਿਵਾਰ, ਇਸ ਦੇ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਮਹਾਰਾਜ ਆਪ ਸਹਾਈ ਹੋਣ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਡਾਕਟਰ ਰਣਜੀਤ ਸਿੰਘ ਜੀ ਦੇ ਜੀਵਨ ਬਾਰੇ ਅਤੇ ਉਹਨਾਂ ਦੀਆਂ ਸੇਵਾਵਾਂ ਬਾਰੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ,
ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਇਸ ਸੈਗਮੈਂਟ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ ਅਗਨੀਪਥ ਰਿਕਰੂਟਮੈਂਟ ਯੋਜਨਾ ਦੇ ਥੱਲੇ RSS ਕਾਡਰ ਨੂੰ ਟ੍ਰੇਨ ਕੀਤਾ ਜਾਵੇਗਾ ਔਰ ਭਾਰਤੀ ਫੌਜ ਵਿੱਚੋਂ ਸਿੱਖ ਰੈਜੀਮੈਂਟਾਂ ਦਾ ਜਿਹੜਾ ਬੋਲਬਾਲਾ ਉਹ ਖਤਮ ਕੀਤਾ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕਿਸਾਨ ਲਹਿਰ 13 ਮਹੀਨੇ ਚੱਲੀ, ਇੱਕ ਫੈਕਟਰ ਜਿਹੜਾ ਰਿਪੀਟਡਲੀ ਡਿਸਕਸ ਹੋਣਾ ਸ਼ੁਰੂ ਹੋਇਆ ਉਹਨਾਂ ਦੇ ਹਲਕਿਆਂ 'ਚ ਵੀ ਕਿ ਸਿੱਖ ਫੌਜ ਦੇ ਵਿੱਚ ਰੋਸ ਫੈਲ ਰਿਹਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਜਿਹੜੇ ਬਾਬੇ ਕਿਸਾਨ, ਸਿੱਖ ਕਿਸਾਨ ਬਜ਼ੁਰਗ ਉੱਥੇ ਬੈਠੇ ਨੇ, ਕਿਸੇ ਦਾ ਲੜਕਾ ਲਦਾਖ ਦੇ ਬਾਰਡਰ ਦੇ ਉੱਤੇ ਜਿਹੜਾ ਉਹ ਖੜਾ ਗਨ ਲੈ ਕੇ, ਕੋਈ ਕਾਰਗਿਲ ਦੇ ਉੱਤੇ ਖੜਾ ਜਾ ਕੇ, ਕੋਈ ਕਿਸੇ ਹੋਰ ਦੇ ਉੱਤੇ ਖੜਾ ਚੀਨ ਦੇ ਬਰਾਬਰ, ਤੇ ਉਹਨਾਂ ਨੇ ਕਿਹਾ ਕਿ ਵੀ ਜਦੋਂ ਉੱਥੋਂ ਉਹਦੀ ਸਿੱਖ ਫੌਜੀ ਦੇ ਮਰੇ ਦਾ ਜਿਹੜਾ ਉਹ ਡੈੱਡ ਬਾਡੀ ਆਂਦੀ ਹੈ ਤੇ ਇਹ ਜਿਹੜਾ ਇੱਥੇ ਕੀ ਪ੍ਰਭਾਵ ਛੱਡਦਾ ਔਰ ਇਹ ਜਿਹੜਾ ਇਹਨੂੰ ਡਾਈਸੈਂਟ ਨੂੰ ਜਨਮ ਦੇਗਾ। ਐਸਾ ਵੀ ਦੇਖਣ ਚ ਆਇਆ ਕਿ ਕੁਝ ਯੂਨੀਫਾਰਮਡ ਸਿੱਖ ਸੋਲਜਰ ਜਿਹੜੇ ਨੇ ਉਹਨਾਂ ਨੇ ਵੀਡੀਓਜ਼ ਵੀ ਬਣਾ ਕੇ ਕਿਸਾਨ ਮੂਵਮੈਂਟ ਨੂੰ ਸਪੋਰਟ ਕੀਤਾ। ਹੁਣ ਇਸ ਸਭ ਦੇ ਚੱਲਦੇ ਆ ਔਰ ਜਦੋਂ ਸਰਕਾਰ ਮਜਬੂਰ ਹੋਈ, ਉਹਦੇ 'ਚ ਡਾਇਸਪੋਰਾ ਸਿੱਖਾਂ ਦਾ ਇੱਕ ਵੱਡਾ ਫੈਕਟਰ ਸੀ ਕਿ ਰੈਫਰੈਂਡਮ 2020 ਮੁਹਿੰਮ ਵੀ ਕਾਮਯਾਬੀ ਨਾਲ ਸ਼ੁਰੂ ਹੋਈ ਔਰ ਡਾਇਸਪੋਰਾ ਸਿੱਖ ਪੰਜਾਬੀ ਸਿੱਖ ਕਿਸਾਨਾਂ ਦੀ ਪਿੱਠ ਤੇ ਖਲੋਤੇ, ਕੋਈ ਰਿਸੋਰਸਸ ਦੀ ਕਮੀ ਨਹੀਂ ਸੀ। ਪੋਲੀਟੀਕਲ ਪ੍ਰੈਸ਼ਰ ਵੀ ਬਾਹਰੋਂ ਕਾਂਗਰਸਮੈਨਾਂ ਦਾ ਹੋਏ, ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦਾ ਹੋਏ, ਨਿਊਜ਼ੀਲੈਂਡ ਵਾਲਿਆਂ ਦੀ ਪ੍ਰਾਈਮ ਮਿਨਿਸਟਰ ਦਾ ਹੋਏ, ਇਹ ਸਾਰੇ ਫੈਕਟਰ ਸੀ। ਸੋ ਉਹਨਾਂ ਨੇ ਫਿਰ ਇਹ ਸਿਸਟਮੈਟਿਕਲੀ ਪਲਾਨ ਕੀਤਾ ਇਸ ਨੂੰ ਔਰ ਅਸੀਂ ਉਦੋਂ ਹੀ ਇਹ ਕਿਹਾ ਸੀ ਕਿ ਵੀ ਇਹਨਾਂ ਨੇ ਮਾਫੀ ਮੰਗ ਕੇ ਖੇਤੀ ਕਾਨੂੰਨ ਤਾਂ ਵਾਪਸ ਲੈ ਲਏ ਨੇ, ਪਰ ਇਹ 2 ਕਦਮ ਪਿੱਛੇ ਜਾਣਾ 4 ਕਦਮ ਅੱਗੇ ਆਉਣ ਲਈ ਹੈ। ਇਹ ਬ੍ਰਾਹਮਣਵਾਦ ਦੀ ਨੀਤੀ ਦਾ ਹਿੱਸਾ ਹੈ। ਔਰ ਉਸ ਤੋਂ ਬਾਅਦ ਜੇ ਅਸੀਂ ਅੱਜ ਪੰਜਾਬ ਦੇ ਹਵਾਲੇ ਨਾਲ ਦੇਖੀਏ, ਉਸ ਤੋਂ ਬਾਅਦ ਪੰਜਾਬ 'ਚ ਚੋਣਾਂ ਹੋਈਆਂ, ਕਿਵੇਂ ਉਹਨਾਂ ਨੂੰ ਪਤਾ ਸੀ ਕਿ ਬੀਜੇਪੀ ਤਾਂ ਟੋਟਲ ਰਿਜੈਕਟ ਹੋਣੀ ਹੈ। ਹਾਲਾਂ ਉਹਨਾਂ ਨੇ ਵੱਡੇ ਵੱਡੇ ਚਿਹਰੇ ਔਰ ਦੂਜੇ ਉਤਾਰੇ ਵੀ। ਉਸ ਪੀਰੀਅਡ 'ਚ ਹੀ ਕਿਸਾਨ ਮੂਵਮੈਂਟ ਜਾਂ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੂੰ ਉਹਨਾਂ ਨੇ ਫਾਇਆ ਹੋਇਆ ਸੀ, ਉਹਨੂੰ ਇਸਤੇਮਾਲ ਕੀਤਾ ਕਾਂਗਰਸ ਦਾ ਸਫਾਇਆ ਪੰਜਾਬ 'ਚ ਕਰਨ ਦੇ ਲਈ। ਇਹੀ ਉਹਦਾ ਏਜੰਡਾ ਸੀ। ਭਾਵੇਂ ਸੀਟ ਉਹਨੇ ਕੋਈ ਨਹੀਂ ਜਿੱਤੀ, ਪਰ ਉਹਨੇ ਔਰ ਇਹ ਸਾਰਾ ਸੀ ਕਿ ਆਮ ਆਦਮੀ ਪਾਰਟੀ ਬਦਲਾਅ ਦੇ ਨਾਂ ਥੱਲੇ ਇੱਕ ਨਵੀਂ ਧਿਰ ਜਿਹੜੀ ਆ ਉਹ ਖੜੀ ਕੀਤੀ ਜਾਏ। ਹੁਣ ਜੇ ਤੁਸੀਂ ਆਮ ਆਦਮੀ ਪਾਰਟੀ ਦੀ 3 ਮਹੀਨਿਆਂ ਦੀ ਕਾਰਗੁਜ਼ਾਰੀ ਦੇਖੋ ਤੇ ਉਹਨਾਂ ਨੇ ਇਕੱਲਾ ਇਹ ਨਹੀਂ ਕਿ ਪੰਜਾਬ ਦੀ ਪ੍ਰੋਸਪੈਰਿਟੀ, ਉਹਨਾਂ ਨੇ ਜਿਹੜੀ ਸਿੱਖਾਂ ਦੀ ਤਾਕਤ ਹੈ ਉਸ ਦੇ ਉੱਤੇ ਸਿੱਧਾ ਕੁਹਾੜਾ ਮਾਰਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜਾ ਉਹ ਸੈਂਟਰ ਨੂੰ ਦੇਣ ਦੀ ਲਾਈਨ ਅਦਾਲਤਾਂ ਰਾਹੀਂ ਸ਼ੁਰੂ ਹੋ ਗਈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ 2 ਮੈਂਬਰ ਜਿਹੜੇ ਨੇ ਉਹ ਵੀ ਸੈਂਟਰ ਨੇ ਆਪਣੇ ਕੋਲ ਰੱਖ ਲਏ। ਔਰ ਜਿਹੜੀਆਂ ਨੀਤੀਆਂ ਇਮੀਡੀਏਟ ਆਉਂਦਿਆਂ ਇਸ ਨੇ ਜੋ ਸਿੱਧੂ ਮੂਸੇਵਾਲਾ ਦਾ ਜਿਸ ਕਿਸਮ ਦਾ ਮਰਡਰ ਕਰਵਾਇਆ ਗਿਆ, ਸਿਕਿਉਰਿਟੀ ਵਾਪਸ ਲੈ ਕੇ, ਔਰ ਉਹ ਸਾਰੇ ਨੂੰ ਤੁਸੀਂ ਦੇਖੋਗੇ ਇਹ ਏਜੰਸੀਆਂ ਨੇ ਜਿਹੜਾ ਪੋਟੈਂਸ਼ੀਅਲ ਸੀ ਉਹੀ ਕਿਸਾਨਾਂ ਦੇ ਮੁੰਡਿਆਂ ਕੁੜੀਆਂ ਦਾ ਵਾਪਸ ਤਾਕਤ ਨਾਲ ਖਲੋਣ ਦਾ, ਉਹਨਾਂ ਦੀ ਇੱਕ ਫਿਗਰ ਨੂੰ ਉਹਨਾਂ ਨੇ ਕਰਕੇ। ਔਰ ਹੁਣ ਉਹ ਸਾਰਾ ਬਿਸ਼ਨੋਈ ਨੇ ਕੀ ਕਿਹਾ, ਅੱਗਾ ਕੀ ਹੋਇਆ ਪਿੱਛਾ, ਉਹ ਬਿਸ਼ਨੋਈ ਦਿੱਲੀ ਤੋਂ ਲਿਆਂਦਾ ਐਂ ਲੱਗਿਆ ਜਿਵੇਂ ਕੋਈ ਕਿਸੇ ਹੋਰ ਪਲੈਨਟ ਦਾ ਬੰਦਾ ਲਿਆਂਦਾ ਜਾ ਰਿਹਾ ਜੀ। 6 ਗੱਡੀਆਂ ਅੱਗੇ ਨੇ, 10 ਪਿੱਛੇ ਨੇ, ਫਲਾਣਾ ਹੈ। ਮਤਲਬ ਉਸ ਇੱਕ ਕ੍ਰਿਮੀਨਲ ਜਿਹੜਾ ਇਹਨਾਂ ਦਾ ਖੜਾ ਕੀਤਾ ਹੋਇਆ ਉਹਨੂੰ ਜਿਹੜਾ ਇਵੇਂ ਬਣਾ ਦਿੱਤਾ ਜਿਵੇਂ ਉਹਦੇ ਸਿਰ ਤੇ ਬਰਤਾਨੀਆ ਦੀ ਮਲਕਾ ਦਾ ਤਾਜ ਰੱਖਿਆ ਹੋਇਆ ਕਿ ਵੀ ਉਹ ਜਿਵੇਂ ਉਹ ਕਿੰਗ ਹੈ। ਲੇਕਿਨ ਮਗਰ ਉਹ ਲਾਇਆ ਹੋਇਆ ਜਿਹਨੂੰ ਕਹਿੰਦੇ ਨੇ ਪਾਕਿਸਤਾਨੀ ਭਰਾ ਟਰੱਕ ਦੀ ਬੱਤੀ ਦੇ ਮਗਰ। ਖਬਰਾਂ ਵੀ ਆ ਰਹੀਆਂ ਬਿਸ਼ਨੋਈ ਨੇ ਇਹ ਵੀ ਮੰਨ ਲਿਆ, ਉਹਦੇ ਸਾਹਮਣੇ ਬਿਠਾ ਕੇ ਇੰਟਰੋਗੇਸ਼ਨ ਹੋਏਗੀ ਹੁਣ ਕੋਰਟ ਦੀਆਂ ਇਹ। ਸੋ ਉਹ ਸਾਰਾ ਪੱਖ ਉਸ ਪਾਸੇ ਨੂੰ ਤੋੜ ਦਿੱਤਾ। ਫਿਰ ਅਸੀਂ ਦੇਖਦੇ ਹਾਂ ਵੀ ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੇ ਨਾਂ ਥੱਲੇ ਹੁਣ ਇਹ ਵੀ, ਕਿਉਂਕਿ ਇਹ ਜ਼ਰੂਰੀ ਹੈ ਸਮਝਣਾ, ਜਿਹੜੀ ਹੁਣ ਸਕੀਮ ਜਿਹਦਾ ਅਗਨੀਪਾਤ ਜਾਂ ਅਗਨੀਪਥ ਦੇ ਨਾਂ ਥੱਲੇ ਰਿਕਰੂਟਮੈਂਟ ਸਕੀਮ ਹੈ, ਉਹਦਾ ਜ਼ਿਕਰ ਕਰਨ ਤੋਂ ਪਹਿਲਾਂ ਕਿ ਇਹੀ 2 ਕਦੇ ਉਸੇ ਹੀ ਪੰਜਾਬ ਦੇ ਸਿੱਖਾਂ ਨੂੰ ਫਾਹਣ ਦੇ ਲਈ
ਲਾਲ ਬਹਾਦਰ ਸ਼ਾਸਤਰੀ ਦਾ ਇਹ ਨਾਰਾ ਹੁਣ ਤੱਕ ਵੀ ਕਿ ਅਜੇ ਫੌਜੀ ਤੁਹਾਨੂੰ ਮਿਲ ਜਾਣਗੇ, ਜੈ ਜਵਾਨ ਜੈ ਕਿਸਾਨ। ਹੁਣ ਤੁਸੀਂ ਦੇਖੋ ਵੀ ਇਹ ਜਿਹੜੀ, ਕਿਉਂਕਿ ਜੈ ਜਵਾਨ ਜੈ ਕਿਸਾਨ ਦੋਨੋਂ ਹੀ ਪੰਜਾਬ ਨੇ ਕੀਤੇ, ਕਿਸਾਨੀ ਵੀ ਪੰਜਾਬ ਦੀ ਸੀ ਜਿਹਨੇ 60ਵਿਆਂ 'ਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਫਿਰ ਫੂਡ ਸਫੀਸ਼ੀਐਂਟ ਕੀਤਾ ਭਾਰਤ ਨੂੰ, ਤੇ ਜਵਾਨ ਸਿੱਖ ਰੈਜੀਮੈਂਟਸ ਦਾ ਔਰ ਪੰਜਾਬ ਦੀ ਧਰਤੀ ਤੋਂ ਉਹਨਾਂ ਦਾ ਕੀ ਰੋਲ ਹੈ ਉਹ ਮੈਨੂੰ ਦੁਹਰਾਉਣ ਦੀ ਲੋੜ ਨਹੀਂ। ਹੁਣ ਜਿਹੜੀ ਧਰਤੀ ਜੈ ਜਵਾਨ ਜੈ ਕਿਸਾਨ, ਜੇ ਇਸ ਨੂੰ ਕਹਿਣਾ ਹੋਏ ਜਵਾਨਾਂ ਤੇ ਕਿਸਾਨਾਂ ਦੀ ਸੀ, ਉਹਨਾਂ ਨੇ ਪਹਿਲਾਂ ਤਾਂ ਕਿਸਾਨਾਂ ਨੂੰ ਦੁਬੈਲ ਬਣਾਉਣ ਦੇ ਲਈ ਖੇਤੀ ਕਾਨੂੰਨ ਫਾਈਨਲ ਸਟੈਪ ਟੁਵਰਡਸ ਇਕਨੋਮਿਕਲ ਜੈਨੋਸਾਈਡ, ਉਹ ਜਦੋਂ ਫੇਲ ਹੋਇਆ 2 ਕਦਮ ਪਿੱਛੇ ਲਏ, ਉਹਨਾਂ ਨੇ ਇਹ ਜਿਹੜੀ ਨਵੀਂ RSS ਦੀ B ਟੀਮ ਪੰਜਾਬ 'ਚ ਖੜੀ ਕੀਤੀ, ਉਹਨਾਂ ਨੂੰ ਇੱਕ ਏਜੰਡਾ ਦੇ ਦਿੱਤਾ ਕਿ ਜੀ ਜਿਹੜੀਆਂ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਕਿਸਾਨਾਂ ਨੇ ਦੂਜਿਆਂ ਨੇ ਕਬਜ਼ੇ ਕੀਤੇ ਹੋਏ ਨੇ, ਝੂਠੇ ਕੀਤੇ ਨੇ, ਉਹ ਛਡਾਣੀਆਂ ਨੇ। ਹੁਣ ਮਤਲਬ ਇਹ ਕਿ ਜਿਹੜੀ ਕਿਸਾਨ ਤਾਕਤ ਇੱਕ ਪਾਸੇ ਕਿਸਾਨ ਜਥੇਬੰਦੀਆਂ 'ਚ ਕਾਮਰੇਡੀ ਲਾਣਾ ਵਿੱਚ ਵਾੜ ਕੇ ਉਹਨਾਂ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਕੇ ਉਹਨਾਂ ਨੇ ਤਾਂ ਖੁੰਝੇ ਲਾ ਦਿੱਤਾ। ਹੁਣ ਪੰਜਾਬ ਦੇ 12-13 ਹਜ਼ਾਰ ਪਿੰਡਾਂ ਵਾਲਿਆਂ ਨੂੰ ਜਿਹੜੇ ਥੋੜੇ ਬਹੁਤ ਖਾਂਦੇ ਪੀਂਦੇ ਨੇ, ਉਹਨਾਂ ਨੂੰ ਇਹ ਕਿਸੇ ਨੇ ਠੇਕੇ ਤੇ ਲਈ ਜ਼ਮੀਨ, ਕਿਸੇ ਨੇ ਕੋਈ ਮਾੜਾ ਮੋਟਾ ਪ੍ਰੋਜੈਕਟ ਸ਼ੁਰੂ ਕੀਤਾ, ਉਹਨਾਂ ਦੇ ਮਗਰ ਪਾ ਦਿੱਤੇ ਕਿ ਜੀ, ਔਰ ਨਾਲ ਉਹ ਜਿਹੜੀ ਕਲਾਸ ਵਾਰ ਖੜੀ ਕਰਨ ਦੀ ਲਾਈਨ ਹੈ, ਜ਼ਿਮੀਦਾਰ ਵਰਸਸ ਕਾਮੇ ਜਾਂ ਜ਼ਿਮੀਦਾਰ ਵਰਸਸ ਦਲਿਤ, ਇਹ ਵੀ ਹੋਇਆ ਜੀ। ਇਹ ਸ਼ਾਮਲਾਤ ਜ਼ਮੀਨਾਂ ਤਾਂ ਹੈ ਹੀ ਦਲਿਤਾਂ ਲਈ ਸੀ, ਬਿਲਕੁਲ ਉਹਨਾਂ ਨੂੰ ਅਲਾਟ ਹੋਈਆਂ, ਇਹਨਾਂ ਨੇ ਉਹਦੇ ਤੇ ਕਬਜ਼ੇ ਕਰ ਲਏ। ਹੁਣ ਉਸ ਕਲਾਸ ਵਾਰ ਨੂੰ ਅੱਗੇ ਤੋਰਨ ਲਈ ਵੀ ਪੂਰੀ ਲਾਈਨ ਖੜੀ ਕੀਤੀ, ਔਰ ਮੈਨੂੰ 2-3 ਈਮੇਲਾਂ ਇੱਕ ਇਸ ਕਿਸਮ ਦੇ ਫੈਨੇਟਿਕ ਹਿੰਦੂਤਵੀ ਦੀਆਂ ਆਉਂਦੀਆਂ ਨੇ, ਜਿਹੜਾ ਇਹ ਕਹਿੰਦਾ ਜੀ ਜੋ ਪੰਜਾਬ ਦੀ ਸਮੱਸਿਆ ਦੀ ਜੜ ਹੈ ਉਹ ਜੱਟ ਸਿੱਖ ਨੇ, ਇਹਨਾਂ ਨੂੰ ਹੁਣ ਅਸੀਂ ਸਬਕ ਸਿਖਾਉਣਾ। ਸੋ ਮੈਂ ਸਮਝਦਾ ਵੀ ਇਹ ਕਿਸਾਨ ਅੰਦੋਲਨ ਚੋਂ ਜਿਹੜਾ ਉਹਨਾਂ ਨੇ ਵੀ ਦੇਖਿਆ ਕਿ ਭਾਈ ਇਹ ਜਿਹੜਾ, ਹਾਲਾਂਕਿ ਇਸ ਅੰਦੋਲਨ 'ਚ ਕਿਸਾਨਾਂ ਦੇ ਨਾਲ ਮਜ਼ਦੂਰ ਵੀ ਖਲੋਤੇ, ਦਲਿਤ ਵੀ ਖਲੋਤੇ, ਕਿਉਂਕਿ ਅਲਟੀਮੇਟਲੀ ਰੋਟੀ ਰੋਜ਼ੀ ਤਾਂ ਉਹਨਾਂ ਦੇ ਵੀ ਨਾਲ ਜੁੜੀ ਹੋਈ ਹੈ। ਬਾਣੀਆਂ ਖੁੱਲ੍ਹ ਕੇ ਭਾਵੇਂ ਨਾਲ ਨਹੀਂ ਆਇਆ, ਪਰ ਬਾਣੀਆਂ ਨੇ ਵਿਰੋਧ ਨਹੀਂ ਕੀਤਾ, ਉਹਨੂੰ ਪਤਾ ਸੀ ਵੀ ਇਹ ਤਾਕਤ ਵੱਡੀ ਤਾਕਤ ਬਣ ਗਈ ਹੈ। ਹੁਣ ਇੱਕ ਪਾਸੇ ਉਹਨਾਂ ਨੇ ਉਹੀ ਪਿੰਡਾਂ ਦੇ ਵਿੱਚ ਸਕੁਆਡ ਭੇਜਣੇ ਸ਼ੁਰੂ ਕਰਤੇ ਕਿ ਜੀ ਇਹ ਹੈਗਾ ਅਸੀਂ ਸ਼ਾਮਲਾਤ ਜ਼ਮੀਨਾਂ, ਫਿਰ ਉਹਨਾਂ ਦਾ ਇੱਕ ਮਿਨਿਸਟਰ ਖਲੋ ਕੇ ਦਾਅਵਾ ਕਰਦਾ ਜੀ ਅਸੀਂ ਇੰਨਾ ਖਾਲੀ ਕਰਾ ਲਿਆ। ਦੂਜੇ ਪਾਸੇ ਜੀ ਬਿਜਲੀ ਚੋਰੀ ਫਲਾਣਾ, ਇਹ ਵੀ ਕਰਨ ਲਈ ਈਵਨ ਪਿੰਡ ਸੁਰ ਸਿੰਘ ਬਾਬਾ ਵਿਧੀ ਚੰਦ ਨਿਹੰਗ ਸਿੰਘਾਂ ਦੇ ਜਥੇ ਦਾ ਮੁਕਾਮ ਹੈ, ਉੱਥੋਂ ਟਰਾਂਸਫਾਰਮਰ ਕੱਟ ਆਫ ਕਰਤਾ। ਦੂਜਾ ਉੱਥੇ ਸੀ ਕਿ ਵੀ ਉਹ ਚੈਲੰਜ ਕਰਨਗੇ, ਫਿਰ ਅਸੀਂ ਇਹਨਾਂ ਨੂੰ ਜਿਹੜਾ ਦੂਸਰਾ ਅਦਰਵੇ ਚੈੱਕ ਕਰਾਂਗੇ। ਸੋ ਇਹ ਪਾਰਟ ਚੱਲ ਹੀ ਰਿਹਾ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਦਰਾ ਗਾਂਧੀ ਦੇ ਜ਼ਮਾਨੇ ਤੋਂ ਹੀ, ਔਰ ਉਸ ਤੋਂ ਪਹਿਲਾਂ ਵੀ ਨਹਿਰੂ ਦੇ ਜ਼ਮਾਨੇ 'ਚ, ਔਰ ਬਹੁਤ ਸਾਰਿਆਂ ਨੂੰ ਸ਼ਾਇਦ ਪਤਾ ਹੈ ਕਿ ਇੱਕ ਜ਼ਮਾਨਾ ਸੀ ਸਿੱਖ ਰੈਜੀਮੈਂਟਲ ਸੈਂਟਰ ਮੇਰਠ 'ਚ ਹੁੰਦਾ ਸੀ, ਅੰਗਰੇਜ਼ਾਂ ਨੇ ਬਣਾਇਆ ਸੀ, ਕਿਉਂਕਿ 1857 ਦੇ ਗਦਰ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਜੇ ਦਿੱਲੀ ਨੂੰ ਮਹਿਫੂਜ਼ ਰੱਖਣਾ ਹੈ ਤੇ ਜਿਹੜੇ ਤੁਹਾਡੇ ਨਾਲ ਲਾਇਲ ਨੇ ਉਹਨਾਂ ਨੂੰ ਰੱਖੋ। ਉਹਨਾਂ ਨੇ ਉਸ ਕਿਸਮ ਦੇ ਲਾਇਲਿਸਟ ਰੱਖੇ ਮੇਰਠ। ਜਿਹੜਾ ਕਾਰਨ ਅੰਗਰੇਜ਼ਾਂ ਦਾ ਸਿੱਖ ਰੈਜੀਮੈਂਟਲ ਸੈਂਟਰ ਮੇਰਠ ਬਣਾਉਣ ਦਾ ਸੀ, ਉਹਨੂੰ ਸੈਂਕੜਿਆਂ ਮੀਲ ਦੂਰ ਰਾਮਗੜ੍ਹ ਝਾਰਖੰਡ 'ਚ, ਪਹਿਲਾਂ ਬਿਹਾਰ 'ਚ ਸੀ, ਲਿਜਾਣ ਦਾ ਕਾਰਨ ਵੀ ਇਹੀ ਸੀ ਕਿ ਸਿੱਖ ਇੰਨੇ ਨੇੜੇ ਬੈਠੇ ਨੇ ਮੇਰਠ ਤੇ, ਜਦੋਂ ਮਰਜ਼ੀ ਉੱਠ ਕੇ ਆ ਕੇ ਦਿੱਲੀ ਦੇ ਲਾਲ ਕਿਲੇ ਤੇ ਬਹਿ ਜਾਣਗੇ। ਔਰ ਇਹੀ ਇਮੇਜਿਨ, ਔਰ ਗਲਤ ਨਹੀਂ ਸੀ ਬ੍ਰਾਹਮਣ ਦਾ, ਜੇ ਹੁਣੇ ਹੀ ਜੂਨ 84 ਦੇ ਫੌਜੀ ਹਮਲੇ ਵੇਲੇ ਸਿੱਖ ਫੌਜੀ ਮੇਰਠ ਬੈਠੇ ਹੁੰਦੇ ਤਾਂ ਉਹਨਾਂ ਨੂੰ ਅੰਮ੍ਰਿਤਸਰ ਪਹੁੰਚਦਿਆਂ ਕਿੰਨਾ ਕੁ ਦੇਰ ਲੱਗਣਾ ਸੀ, ਜਾਂ ਦਿੱਲੀ ਪਹੁੰਚਦਿਆਂ ਕਿੰਨੇ, ਉੱਥੋਂ ਤੋਂ ਉਹਨਾਂ ਨੇ ਆਣ ਹੀ ਨਹੀਂ ਸੀ ਦੇਣਾ। ਔਰ ਫਿਰ ਇੰਦਰਾ ਗਾਂਧੀ ਦੇ ਵੇਲੇ ਤੱਕ ਪਹੁੰਚਦਿਆਂ ਉਹਨਾਂ ਨੇ ਇਹ ਵੀ ਫੈਸਲਾ ਕਰ ਲਿਆ ਕਿ ਜੀ ਅਸੀਂ ਜਿਹੜਾ ਅੰਗਰੇਜ਼ਾਂ ਦਾ ਕਨਸੈਪਟ ਸੀ ਮਾਰਸ਼ਲ ਰੇਸਾਂ ਦਾ, ਜਿਹਦੇ 'ਚ ਸਿੱਖ, ਜੱਟ, ਜਾਟ, ਹਰਿਆਣੇ ਦੇ ਰਾਜਪੂਤ, ਮਰਾਠੇ ਜਾਂ ਡੋਗਰੇ, ਇਹ ਅਸੀਂ ਇਹਨੂੰ ਖਤਮ ਕਰਾਂਗੇ ਔਰ ਅਸੀਂ ਪੋਪੂਲੇਸ਼ਨ ਵਾਈਜ਼ ਭਰਤੀ ਕਰਾਂਗੇ। ਹੁਣ ਜਦੋਂ ਤੁਸੀਂ IAS IPS ਦੂਜੇ ਤੀਜੇ ਬਣਾਉਂਦੇ ਹੋ, ਉਦੋਂ ਤਾਂ ਪੋਪੂਲੇਸ਼ਨ ਵਾਈਜ਼ ਨਹੀਂ ਬਣਾਉਂਦੇ, ਉਦੋਂ ਤਾਂ ਤੁਹਾਡੇ ਬਿਹਾਰ UP ਦੂਜੇ ਚੋਂ ਉਦੋਂ ਹੀ ਤਾਂ ਐਬਿਲਿਟੀ ਹੁੰਦੀ ਹੈ ਕਿਨੇ ਐਗਜ਼ਾਮ ਪਾਸ ਕੀਤੇ। ਹੁਣ ਜੇ ਤਾਂ ਫੌਜ ਦੇ ਵਿੱਚ ਤੁਸੀਂ ਭਰਤੀ ਦਾ ਕ੍ਰਾਈਟੇਰੀਆ ਹੈ, ਜੇ ਪੰਜਾਬੀ ਜਾਂ ਹਰਿਆਣਵੀ ਜਾਟ ਜਾਂ ਰਾਜਪਾਨਾਂ ਦੇ ਰਾਜਪੂਤ ਉਹਨੂੰ ਫੁੱਲਫਿਲ ਕਰਦੇ ਨੇ ਫਿਜ਼ੀਕਲੀ ਔਰ ਉਹਨਾਂ ਦੀ, ਤੇ ਤੁਸੀਂ ਉਹਨਾਂ ਦਾ ਹੱਕ ਕਿਉਂ ਖੋਣਾ ਚਾਹੁੰਦੇ ਹੋ? ਹੁਣ ਇਹਦੇ ਬਾਵਜੂਦ ਕਿ ਇਹਨਾਂ ਨੇ ਪਰਸੈਂਟੇਜ ਤਾਂ ਘਟਾਣੀ ਸ਼ੁਰੂ ਕੀਤੀ, ਅੰਗਰੇਜ਼ ਜਦੋਂ ਗਏ ਨੇ ਭਾਰਤ ਚੋਂ, ਸਮੁੱਚੀ ਫੌਜ ਦੇ ਵਿੱਚ, ਸਮੁੱਚੇ ਇੰਡੀਆ ਦੀ ਆਰਮੀ ਵਿੱਚ 33% ਆਫੀਸਰ ਸਿੱਖ ਸਨ ਔਰ 19% ਦੇ ਲਗਭਗ ਜਿਹੜੇ ਸੋਲਜਰ ਨੇ ਉਹ ਸਿੱਖ ਸੀ। ਅੱਜ ਤੁਸੀਂ ਦੇਖੋਗੇ
ਕਿ ਅਫਸਰਾਂ 'ਚ ਜਿਹੜੇ ਹੈ ਵੀ ਨੇ ਉਹ ਸ਼ਾਇਦ 20% ਵੀ ਨਾ ਹੋਣ, ਉਹਨਾਂ 'ਚੋਂ ਵੀ ਬਹੁਤਿਆਂ ਦੇ ਸਿਰ ਤੋਂ ਪੱਗਾਂ ਗਾਇਬ ਹੋ ਗਈਆਂ, ਕਿਉਂਕਿ ਸੈਕੂਲਰਿਜ਼ਮ ਦੇ ਥੱਲੇ ਉਹਨਾਂ ਨੂੰ ਡਰ ਰਹਿੰਦਾ ਹੈ ਕਿ ਸਾਨੂੰ ਫਿਰਕੂ ਨਾ ਕਹਿਣ। ਤੇ ਫੌਜ, ਜੇ ਮੈਂ ਗਲਤ ਨਾ ਹੋਵਾਂ, ਤੇ 7-8% ਤੇ ਆ ਗਏ ਨੇ ਉਹ ਸਾਰੇ 'ਚ। ਅੱਛਾ, ਹੁਣ ਇਹਨੂੰ ਫਰਦਰ ਕਿਵੇਂ ਖਤਮ ਕਰਨਾ ਹੈ ਤਾਂ ਕਿ ਇਹ ਖੌਫ ਹੀ ਨਾ ਰਹੇ ਕੱਲ ਨੂੰ, ਜਿਹੜਾ ਕਿਸਾਨ ਮੂਵਮੈਂਟ ਵੇੜੇ ਸਿੱਖ ਫੌਜ ਜਾਂ ਦੂਜੇ 'ਚ ਉਹਨਾਂ ਨੇ ਦੇਖਿਆ ਕਿ ਵੀ ਰੋਹ ਫੈਲ ਰਿਹਾ ਹੈ। ਹੁਣ ਇਹ ਇੱਕ ਸਕੀਮ ਲੈ ਕੇ ਆਏ ਨੇ ਜਿਹੜੀ ਉਹਨਾਂ ਨੇ ਕਿਹਾ ਜੀ 90 ਦਿਨ ਦੇ ਵਿੱਚ ਅਸੀਂ ਲਾਗੂ ਕਰਾਂਗੇ। ਗਵਰਨਮੈਂਟ ਅਨਵੇਲਸ ਅਗਨੀਪਾਥ ਰੈਡੀਕਲ ਨਿਊ ਪਲਾਨ ਟੂ ਰਿਕਰੂਟ ਯੂਥ ਟੂ ਆਰਮਡ ਫੋਰਸਿਸ। ਹੁਣ ਇਹ ਸਕੀਮ ਕੀ ਹੈ? ਔਰ ਇਹਦੇ 'ਚ ਉਹਨਾਂ ਨੇ ਇਹ ਕਿਹਾ ਜੀ ਅਸੀਂ 46,000 ਜਿਹੜੇ ਬੱਚੇ 10ਵੀਂ ਕਰਦੇ ਨੇ ਉਹਨਾਂ ਨੂੰ ਅਸੀਂ ਭਰਤੀ ਕਰਾਂਗੇ। 4 ਸਾਲ ਫੌਜ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ, ਅੱਡ ਕਾਡਰ ਹੋਏਗਾ, ਰੈਂਕ ਇਹਨਾਂ ਦੇ ਫੌਜ ਵਾਲੇ ਨਹੀਂ ਹੋਣਗੇ। 4 ਸਾਲ ਬਾਅਦ ਉਹਨਾਂ ਨੂੰ ਅਸੀਂ ਪੈਕੇਜ ਦੇ ਕੇ ਭੇਜ ਦੇਵਾਂਗੇ। ਉਹਨਾਂ 'ਚੋਂ ਜੇ ਕੋਈ ਹੋਇਆ 15-20% ਉਹ ਅਸੀਂ ਦੂਜੀ ਰੈਗੂਲਰ ਆਰਮੀ 'ਚ ਲੈ, ਅਦਰਵਾਈਜ਼ ਛੁੱਟੀ। ਹੁਣ ਇਹ ਸਕੀਮ ਬੜੀ ਫੈਨਫੇਅਰ ਨਾਲ ਰਾਜਨਾਥ ਸਿੰਘ ਨੇ ਲਿਆਂਦੀ, ਸਾਰੀਆਂ ਆਦਿੱਤਿਆਨਾਥ ਯੋਗੀ ਨੇ ਕਿਹਾ ਜੀ ਅਸੀਂ ਉਹਨੂੰ ਆਹ ਕਰਾਂਗੇ। ਉਹ ਹੁਣ ਮਕਸਦ ਕੀ ਹੈ? ਅੱਛਾ, ਮੇਰਾ ਇੱਕਦਮ ਧਿਆਨ ਗਿਆ, ਮੈਂ ਕਿਹਾ ਜੀ ਸੈਕੰਡ ਵਰਲਡ ਵਾਰ ਵੇਲੇ ਜਦੋਂ ਗਾਂਧੀ ਨੇ ਤਾਂ ਸਪੋਰਟ ਕੀਤਾ ਕਿ ਕੁਇਟ ਇੰਡੀਆ ਮੂਵਮੈਂਟ, ਅੰਗਰੇਜ਼ਾਂ ਨੂੰ ਕੱਢੋ ਬਾਹਰ, ਕੋਈ ਇਹਨਾਂ ਨਾਲ ਕੋਆਪਰੇਟ ਨਾ ਕਰੋ। ਸਿੱਖਾਂ ਨੇ ਕੋਆਪਰੇਟ ਕੀਤਾ, ਫੌਜ 'ਚ ਵੀ ਸਿੱਖ ਆਏ, ਮੁਸਲਿਮ ਲੀਗ ਨੇ ਵੀ ਕੀਤਾ, ਕਾਇਦੇ ਆਜ਼ਮ ਨੇ। ਆਰਐਸਐਸ ਇਸ ਕਿਸਮ ਦੀ ਜਮਾਤ ਸੀ ਜਿਹਨੇ ਗਾਂਧੀ ਜਾਂ ਦੂਜੇ ਦੀ, ਉਹਨੇ ਕਿਹਾ ਹਿੰਦੂਆਂ ਨੂੰ ਕਿ ਜੀ ਤੁਸੀਂ ਫੌਜ 'ਚ ਜਾਓ। ਅੱਛਾ, ਉਹਨਾਂ ਕਿਹਾ ਵੀ ਕਿਉਂ? ਅੰਗਰੇਜ਼ਾਂ ਕਹਿੰਦੇ ਉਹਨਾਂ ਦੇ ਅੰਦਰ ਖਾਤੇ ਅੰਗਰੇਜ਼ਾਂ ਲਈ ਨਹੀਂ, ਤੁਹਾਡੇ ਬੰਦੇ ਟ੍ਰੇਨਡ ਹੋਣੇ ਚਾਹੀਦੇ ਨੇ ਫੌਜੀ ਆਰਮਡ, ਕਿਉਂਕਿ ਜਦੋਂ ਵੀ ਅੰਗਰੇਜ਼ਾਂ ਨੇ ਨਿਕਲਣਾ ਤੇ ਜੇ ਸਾਡੇ ਟ੍ਰੇਨਡ ਹੋਣਗੇ ਤੇ ਫਿਰ ਮੁਸਲਮਾਨਾਂ ਨੂੰ ਮਾਰਨ ਦੇ ਵਿੱਚ ਜਿਹੜਾ ਉਹ ਕਾਮਯਾਬ ਹੋਣਗੇ। ਹੁਣ ਇਹ ਜਿਹੜੀ 4 ਸਾਲਾ ਸਕੀਮ ਹੈ ਕਿ ਜੀ 4 ਸਾਲ ਇੱਕ 10ਵੀਂ ਦੇ ਮੁੰਡੇ ਨੂੰ ਤੁਸੀਂ ਲੈ ਲਿਆ, ਉਹਨੂੰ ਤੁਸੀਂ 4 ਸਾਲ ਟ੍ਰੇਨ, 4 ਸਾਲ ਬਾਅਦ ਕਿਹਾ ਜੀ ਤੂੰ ਖਤਮ ਹੈ, ਤੂੰ ਜਾ ਕੇ ਹੁਣ ਸਿਕਿਉਰਿਟੀ ਗਾਰਡ ਬਣ ਜਾ ਕਿਸੇ ਮਾਲ ਦੇ ਬਾਹਰ ਜਾਂ ਕਿਸੇ ਸਿਨੇਮੇ ਦੇ ਬਾਹਰ। ਦੇਖਣ ਨੂੰ ਤਾਂ ਹੁਣ ਮਕਸਦ ਕੀ ਹੈ? ਇਹਦੇ 2 ਪਰਪਸ ਨੇ। ਇੱਕ ਤਾਂ ਇਹ ਜਿਹੜੀ ਸਾਰੇ ਨੇ ਇਹਦੇ ਥੱਲੇ ਇਹ ਕੰਟਰੋਲ ਉਹਨਾਂ ਦੇ ਇੱਕ ਡਿਫਰੈਂਟ ਸਕੀਮ ਹੈ, ਆਰਮੀ ਕ੍ਰਾਈਟੇਰੀਆ ਨਹੀਂ ਹੈ। ਆਰਮੀ ਦੇ ਕ੍ਰਾਈਟੇਰੀਆ 'ਚ ਜੇ ਇੰਨੀ ਛਾਤੀ ਚਾਹੀਦੀ ਹੈ, ਇੰਨਾ ਕੱਦ ਚਾਹੀਦਾ ਹੈ, ਉਹਦੇ 'ਚ ਸਿੱਖ ਜਾਂ ਗੋਰਖਾ ਜਾਂ ਜਾਟ ਜਾਂ ਰਾਜਪੂਤ ਜਿਹੜੇ ਵੀ ਆਲਰੇਡੀ ਨੇ ਉਹੀ ਕੁਆਲੀਫਾਈ ਕਰਦੇ ਨੇ। ਅੱਛਾ, ਹੁਣ ਇਸ ਬਹਾਨੇ ਨਾਲ ਇੱਕ ਤਾਂ ਇਹ 4 ਸਾਲ 'ਚ ਆਪਣੇ ਜਿਹੜਾ 'ਚ ਨਫ਼ਰਤ ਫੈਲਾਈ ਹੋਈ ਹੈ, 10ਵੀਂ ਪਾਸ ਕਰਾਇਆ, ਉਹਨਾਂ ਨੂੰ ਟ੍ਰੇਨਡ ਕਰਨਗੇ ਆਰਐਸਐਸ ਦੇ ਪੈਸਿਆਂ ਦਾ ਪੈਕੇਜ ਦੇ ਕੇ ਲਿਆਣਗੇ। ਫਿਰ ਉਹਨਾਂ 'ਚੋਂ ਅੱਗੋਂ ਜਿਹੜੇ ਇਹਨਾਂ ਦੇ ਨਿਕਲਦੇ ਨੇ ਉਹਨਾਂ ਨੂੰ ਫਰਦਰ ਵੀ ਰੈਗੂਲਰ ਆਰਮੀ 'ਚ ਆਰਐਸਐਸ ਵਾਲਿਆਂ ਨੂੰ ਲਿਆਣਗੇ। ਲੇਕਿਨ ਟ੍ਰੇਨਡ ਜਿਹੜੇ ਇਹਨਾਂ ਦੇ 4 ਸਾਲਾਂ ਦੀ ਇਹਨਾਂ ਦੀ ਫੌਜੀ ਟ੍ਰੇਨਿੰਗ ਦੇ ਥੱਲੇ ਟ੍ਰੇਨਡ ਹੋ ਕੇ ਵਾਪਸ ਸਿਵਲ 'ਚ ਆਣਗੇ, ਉਹ ਇਹਨਾਂ ਦਾ ਫਿਰ ਨਫ਼ਰਤੀ ਬ੍ਰਿਗੇਡ ਹੋਏਗਾ ਘੱਟ ਗਿਣਤੀਆਂ ਦਾ ਘਾਣ ਕਰਨ ਦੇ ਲਈ। ਔਰ ਇਸ ਸਕੀਮ ਜਿਹੜੇ ਪ੍ਰੋਫੈਸ਼ਨਲ ਸੋਲਜਰ ਨੇ ਇੰਡੀਆ ਦੇ, ਇਨਕਲੂਡਿੰਗ ਇਹਨਾਂ ਦਾ ਕਤੂਰਾ ਕੈਪਟਨ ਅਮਰਿੰਦਰ, ਅੱਛਾ, ਉਹ ਵੀ ਕਹਿ ਰਿਹਾ ਜੀ ਇਹ ਬਹੁਤ ਨੁਕਸਾਨਦੇਹ ਹੈ, ਇਹ ਤਾਂ ਫੌਜ ਦਾ। ਔਰ ਜਿਹੜੇ ਟਰੂਲੀ ਨੇ, ਜਿਵੇਂ ਇੱਕ ਵੀਰ ਨੇ ਬੜੇ ਚੰਗੇ ਢੰਗ ਨਾਲ ਲਿਖਿਆ, ਕਰਨਵੀਰ ਸਿੰਘ, ਉਹਨਾਂ ਨੇ ਕਿਹਾ ਵੀ ਨਿਊ ਅਗਨੀਵੀਰ ਆਰਮੀ ਰਿਕਰੂਟਮੈਂਟ ਵਿਲ ਬੀ ਐਟ ਕਾਸਟ ਆਫ ਜਾਟ and Sikh regiments. The scheme will affect the composition of British era regiments of Indian Army like Sikh regiment, Jat regiment and Rajput among others, as the new soldiers will be recruited under all India all class basis. Agniveer designed to reduce recruitment from Punjab and Haryana. और बिल्कुल ये ठीक है, उन्होंने हौली उन्होंने कहा जी तुसी बड़ा ਮਾਰਸ਼ਲ ਰੇਸ ਦਾ ਝੰਡਾ ਚੁੱਕਿਆ ਜਾਂ ਦੂਜਾ, ਅਸੀਂ ਇਹ ਤੁਹਾਡਾ ਖਾਤਮਾ ਹੀ, ਉਹ ਇਹ ਸਾਰੀਆਂ ਰੈਜੀਮੈਂਟਾਂ ਹੀ ਇਸ ਕਿਸਮ ਦੀਆਂ ਇਰਰੈਲੇਵੈਂਟ ਕਰ ਦੇਣੀਆਂ ਨੇ। ਇਹ ਸਾਡੇ ਅਗਨੀ ਵੀਰ ਜਿਹੜੇ ਨੇ ਕਿ ਅੱਗ ਚੋਂ ਨਿਕਲ ਕੇ ਆਏ, ਪਰ ਇਹ ਨਫ਼ਰਤ ਦੀ ਅੱਗ 'ਚ ਪਕਾਏ ਜਾਣਗੇ, ਨਫ਼ਰਤ ਦੀ ਅੱਗ ਆ ਕੇ ਫੈਲਾਣਗੇ। ਔਰ ਇਹ ਉਹਨਾਂ ਦੇ ਸੋਲਜਰ ਹੋਣਗੇ, ਫੁੱਟ ਸੋਲਜਰ, ਆਰਮਡ ਫੁੱਟ ਸੋਲਜਰਸ ਟ੍ਰੇਨਡ ਬਾਈ ਦਾ ਇੰਡੀਅਨ ਆਰਮੀ, ਜਿਨ੍ਹਾਂ ਨਾਲ ਇਹ ਘੱਟ ਗਿਣਤੀਆਂ ਦਾ ਖਾਣ ਕਰਨਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ ਅਤੇ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ
estate investment ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। व्यूअर्स वेलकम बैक ऑन प्रोग्राम। सो व्यूअर्स गलबात करांगे कि हिंदू तवी शो गर्ल किरण बेदी ने एक पब्लिक समागम विच सिखां दा मजाक उड़ा के यह साबित किया है कि हिंदू तवियां विच सिखां लई किन्नी क नफरत है। सो इस बारे आपां गलबात करन जा रहे हैं। सो असीं चाहांगे कि तुसीं साडे इसे तरह बने रहना। देखण सुन लिया लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, हिंदू तवियां दा जिन्हां दा गुरु कंटाल, चाणक्य, शंकरा इस किस्म दे ਜਿਹੜੇ ਨੇ ਉਹ ਕਨਿੰਗ ਔਰ ਬਿਲਕੁਲ ਹਿਪੋਕ੍ਰੇਟ ਕਿਸਮ ਦੇ ਲੋਕ ਰਹੇ ਨੇ। ਔਰ ਇਹ ਸ਼ੰਕਰਾ ਦਾ ਹੀ ਨਾਰਾ ਰਿਹਾ ਹੈ ਕਿ ਵੀ ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ ਫਿਰ ਸ਼ਸਤਰ ਸੇ ਮਾਰੋ। ਸਿੱਖਾਂ ਨੂੰ ਫਾਣ ਲਈ 5 ਸਦੀਆਂ ਇਹਨਾਂ ਨੇ ਸਿੱਖਾਂ ਨੂੰ ਕਦੇ ਜਿਹੜਾ ਬੜਾ ਭਾਈ ਕਿਹਾ, ਕਦੇ ਉਹਨਾਂ ਨੇ ਖੜਗ ਭੁਜਾ ਕਿਹਾ ਕਿ ਇਹ ਸਾਡੀ ਜਿਹੜੀ ਹੈ ਸੋਰਡ ਆਰਮ ਹੈ, ਕਿ ਇਹ ਸਾਡੇ ਭਾਰਤ ਦੀ ਉਹ ਤਲਵਾਰ ਹੈ, ਜਿਹੜੀ ਬਾਹ ਹੈ ਤਲਵਾਰ, ਉਹ ਭੁਜਾ ਜਿਹਦੇ ਚ ਤਲਵਾਰ ਹੈ। ਔਰ ਸਿੱਖਾਂ ਨੂੰ ਫਸਲਾਉਣ ਦੇ ਲਈ ਔਰ ਕਦੇ ਵੀ ਤੁਸੀਂ ਸਾਰੇ 62, 65, 71 ਜੰਗਾਂ ਦੇ ਪੀਰੀਅਡ 'ਚ ਇਹਨਾਂ ਦੇ ਹੈਡ ਆਫ ਦ ਸਟੇਟਸ ਦੀਆਂ ਸਟੇਟਮੈਂਟਸ ਔਰ ਸਿੱਖਾਂ 'ਚ ਆ ਕੇ ਜਕਾਰੇ ਔਰ ਤਾਰੀਫਾਂ ਔਰ ਸਿੱਖਾਂ ਤੋਂ ਬਿਨਾਂ ਅਸੀਂ ਇਹ ਨਹੀਂ ਉਹ ਨਹੀਂ। ਔਰ ਇਹ ਬੀਜੇਪੀ ਤਾਂ ਬਿਲਕੁਲ ਜਿਵੇਂ ਅਸੀਂ ਕਹਿੰਦੇ RSS ਦੀ ਆਈਡੀਓਲੋਜੀ ਤਾਂ ਡੈਥ ਕਿਸ ਵਾਲੀ ਰਹੀ ਹੈ। ਉਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਦਿਨ ਵੀ ਮਨਾਉਂਦੇ ਨੇ। ਔਰ ਜੋ ਮੋਦੀ ਨੇ ਡਰਾਮੇਬਾਜ਼ੀ 400 ਸਾਲਾਂ ਦੇ ਥੱਲੇ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਨਾਂ ਥੱਲੇ, ਜਾਂ ਕਿ ਜੀ ਮੈਂ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰਾਂ ਦਾ ਜਿਹੜਾ ਹੈ ਉਹ ਅਸੀਂ ਸਾਹਿਬਜ਼ਾਦਿਆਂ ਦਾ ਰੱਖਿਆ, ਇਹ ਸਾਰਾ ਉਹੀ ਡੈਥ ਕਿਸ ਨੇ। ਲੇਕਿਨ ਤੁਰ ਅੰਦਰ ਇਹਨਾਂ ਦੇ ਕਿਸ ਕਦਰ ਵੈਰ ਹੈ ਸਿੱਖੀ ਦੇ ਨਾਲ, ਕਿਸ ਕਦਰ ਨਫ਼ਰਤ ਹੈ, ਕਿਸ ਕਦਰ ਇਹ ਸਿੱਖਾਂ ਨੂੰ ਹੀਣੇ ਸਮਝਦੇ ਨੇ ਔਰ ਫਰਦਰ ਜਿਹੜਾ ਉਹਨਾਂ ਨੂੰ ਹੀਣੇ ਬਣਾਉਣਾ ਚਾਹੁੰਦੇ ਨੇ। ਇਹਦਾ ਅਸੀਂ ਪਾਠ ਤਾਂ ਜੂਨ ਦਾ ਪਹਿਲਾ ਹਫਤਾ, ਅਜੇ ਜੂਨ ਮਹੀਨੇ 'ਚੋਂ ਹੀ ਗੁਜ਼ਰ ਰਹੇ ਹਾਂ, ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ ਅਫਜ਼ਲ ਅਹਿਸਨ ਰੰਧਾਵਾ। ਲੇਕਿਨ ਤੁਸੀਂ ਸਮੇਂ-ਸਮੇਂ ਜਦੋਂ ਕਿ ਕੁਝ ਚੀਜ਼ਾਂ ਇਹਨਾਂ ਦੇ ਕੰਟਰੋਲ 'ਚ, ਇਹ ਕਿਉਂਕਿ ਬਹੁਤ ਗਾਰਡਡ ਨੇ, ਇਹਨਾਂ ਨੂੰ ਪਤਾ ਹੈ ਵੀ ਸਿੱਖ ਹਰ ਗੱਲ ਦੇ ਉੱਤੇ ਹੁਣ ਅੱਖ ਰੱਖਦੇ ਨੇ ਔਰ ਉਹ ਸੋਸ਼ਲ ਮੀਡੀਆ ਤੇ ਵੀ ਇਹਨਾਂ ਨੂੰ ਜਿਵੇਂ ਹੁੰਦਾ ਵੀ ਪਿੰਡੋਂ ਭਜਾਣ ਤੱਕ ਜਾਂਦੇ ਨੇ। ਉਹ ਭਾਵੇਂ ਬਹੁਤ ਸਾਰੇ ਜ਼ਿਆਦਾ ਵਕਤ ਵੀ ਲਾਉਂਦੇ ਨੇ ਇਸ ਕੰਮ ਦੇ ਉੱਤੇ, ਤੇ ਫਿਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਜਿੰਨੀਆਂ ਫਿਰ ਉਹ ਜੇ ਪੰਜਾਬੀ ਦੀਆਂ ਸਿੱਧੀਆਂ ਗੱਲਾਂ ਉਹ ਸਮਝਾ ਦਿੰਦੇ ਨੇ, ਉਹ ਸ਼ਾਇਦ ਕਿਸੇ ਹੋਰ ਜ਼ਬਾਨ ਵਾਲੇ ਤੋਂ ਨਾ ਸਮਝਾਣੀਆਂ ਜਾਂਦੀਆਂ ਹੋਣ। ਲੇਕਿਨ ਮੈਂ ਇਸ ਨੂੰ ਟੌਪਿਕ ਨੂੰ, ਹਾਲਾਂ ਮੈਂ ਇਸ ਨੂੰ ਪਹਿਲੇ ਦਿਨ ਤੋਂ ਇੱਕ ਕੰਟੈਂਪਟ ਦੇ ਨਾਲ ਦੇਖਦਾ ਇਸ ਕਿਰਨ ਬੇਦੀ ਨੂੰ। ਕਦੇ ਸੀ ਜੀ ਇਹਦਾ ਇਹ ਅੰਮ੍ਰਿਤਸਰ ਦੇ ਨਾਲ ਸੰਬੰਧ ਤੇ ਇਹਦਾ ਘਰ ਵਾਲਾ ਤੇ ਜੀ ਬੇਦੀ ਕਲੈਨ, ਗੁਰੂ ਨਾਨਕ ਸਾਹਿਬ ਦਾ ਕਲੈਨ, ਫਿਰ ਇਹਨੂੰ ਝੂਠਾ ਕ੍ਰੈਡਿਟ ਦਿੱਲੀ 'ਚ ਕਿ ਜੀ ਕਰੇਨ ਬੇਦੀ, ਕਿ ਜੀ ਇਹਨੇ ਇੰਦਰਾ ਗਾਂਧੀ ਦੀ ਜਾਂ ਸੰਜੇ ਗਾਂਧੀ ਦੀ ਗੱਡੀ ਵੀ ਗਲਤ ਥਾਂ ਪਾਰਕ ਸੀ ਉਹ ਚੁਕਵਾਤੀ, ਉਹ ਵੀ ਕਿਸੇ ਹੋਰ ਲੋਕਲ ਜਿਹੜਾ ਆਫੀਸਰ ਸੀ ਇਹਨੇ ਕ੍ਰੈਡਿਟ ਲੈਣ ਨੂੰ ਕੀਤਾ। ਫਿਰ ਇਹ ਬਿਲਕੁਲ ਜੋ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਦੌਰਾਨ ਫਿਰ ਫੋਕਸ ਦੇ ਵਿੱਚ ਆਈ ਕਿ ਬੈਠ ਗਈ ਸਟੇਜ ਦੇ ਉੱਤੇ ਚੜ੍ਹ ਕੇ ਜੀ ਲੋਕਪਾਲ, ਕਰਪਸ਼ਨ ਫਰੀ ਫਲਾਣਾ, ਜਿਵੇਂ ਅਰਵਿੰਦ ਕੇਜਰੀਵਾਲ ਜਾਂ ਦੂਜਾ। ਹੁਣ ਉਸ ਸਾਰੇ ਚੋਂ ਕਿਸ ਕਿਸਮ ਦੀ ਘਟੀਆ ਔਰਤ ਹੈ ਔਰ ਘਟੀਆ ਇਸ ਦਾ ਵਰਤਾਰਾ ਕਿ ਅੰਨਾ ਹਜ਼ਾਰੇ ਵੀ ਪਾਸੇ, 2 ਘਟੀਆ ਬੰਦੇ ਉਹਦੇ ਚੋਂ ਜਿਨ੍ਹਾਂ ਨੇ ਆਪਣਾ
ਸਿਆਸੀ ਕੈਰੀਅਰ ਕੱਢਿਆ। ਇੱਕ ਅਰਵਿੰਦ ਕੇਜਰੀਵਾਲ ਜਿਹੜਾ ਉਹ ਗਾਂਧੀ ਟੋਪੀ ਪਾ ਕੇ ਉਹਦੇ ਨਾਲ ਬੈਠਾ ਸੀ, ਉਹਨੇ ਆਮ ਆਦਮੀ ਪਾਰਟੀ ਬਣਾ ਕੇ ਪਹਿਲਾਂ ਤਾਂ ਸਾਰੇ ਹੀ ਸ਼ਸ਼ੀ ਭੂਸ਼ਣ, ਪ੍ਰਸ਼ਾਦ ਭੂਸ਼ਣ ਉਹ ਸਾਰੇ ਪਾਸੇ ਕੀਤੇ, ਔਰ ਹੁਣ ਉਹ ਕੀ ਕਰਤੂਤਾਂ ਕਰ ਰਿਹਾ ਆਰਐਸਐਸ ਦੀ ਬੀ ਟੀਮ। ਸੋ ਉਹ ਆਰਐਸਐਸ ਦੀ ਬੀ ਟੀਮ ਬਣਿਆ, ਪਰ ਇਹ ਜਿਹੜੀ ਬਿਲਕੁਲ ਬਦਜ਼ਾਤ ਔਰ ਬਦਕਲਾਮ ਕਿਸਮ ਦੀ ਔਰਤ ਇਹ ਆਰਐਸਐਸ ਦੀ ਏ ਟੀਮ 'ਚ ਚਲੀ ਗਈ। ਇਹਨੂੰ ਬੀਜੇਪੀ ਨੇ ਦਿੱਲੀ ਚੋਣਾਂ ਦੇ ਵੇਲੇ ਬੀਜੇਪੀ ਦਾ ਚੀਫ ਮਿਨਿਸਟਰੀਅਲ ਕੈਂਡੀਡੇਟ ਬਣਾ ਕੇ ਉਭਾਰਿਆ। ਇਹ ਵੱਖਰੀ ਗੱਲ ਹੈ ਕਿ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਔਰ ਦੂਜਾ ਇਹਨੇ ਕਿਹਾ ਦੇਖੋ ਜੀ ਮੈਂ ਤਾਂ ਤੁਹਾਡੇ ਲਈ ਇਹ ਵੀ ਬਣ ਗਈ ਸੀ, ਹੁਣ ਮੈਨੂੰ ਕੁਝ ਇਹਨੂੰ ਗਵਰਨਰ ਬਣਾ ਕੇ ਪੌਂਡੀਚੇਰੀ ਕੇ ਕਿੱਥੇ ਭੇਜ ਦਿੱਤਾ, ਹੁਣ ਸ਼ਾਇਦ ਗਵਰਨਰ ਹੈ ਜਾਂ ਲਾ ਦਿੱਤਾ ਜਾਂ ਕੀ ਹੈਗਾ। ਹੁਣ ਇਹਨੇ ਜਿਹੜਾ ਇਸ ਕਿਸਮ ਦਾ ਇਹ ਹੁੰਦਾ ਕਿ ਜਿਹੜੇ ਲੋਕ ਉਹ ਲਾਈਮਲਾਈਟ 'ਚ ਰਹਿਣਾ ਗਿੱਝ ਜਾਂਦੇ ਨੇ, ਉਹਨਾਂ ਨੂੰ ਹਮੇਸ਼ਾ ਲੱਗਦਾ ਹੁੰਦਾ ਵੀ ਕੁਝ ਕਿ ਇਹਨੇ ਕਿਹਾ ਜੀ ਮੇਰੀ ਕਿਤਾਬ ਫੀਅਰਲੈਸ ਗਵਰਨੈਂਸ ਕੋਈ ਲਿਖੀ ਹੈ, ਕਿਹੜੀ ਫੀਅਰਲੈਸ ਤੂੰ ਗਵਰਨੈਂਸ ਕੀਤੀ ਹੈ, ਤੂੰ ਆਰਐਸਐਸ ਦੀਆਂ ਜੁੱਤੀਆਂ ਚੱਟੀਆਂ ਨੇ, ਔਰ ਜਿਹਨਾਂ ਸਟੇਟਾਂ 'ਚ ਤੂੰ ਗਈ ਆ ਉੱਥੇ ਤੂੰ ਮੁਖਬਰੀਆਂ ਕਰਦੀ ਰਹੀ ਆ ਉਹਨਾਂ ਸਟੇਟਾਂ ਦੀ ਆਰਐਸਐਸ ਦੇ ਕੋਲ। ਹੁਣ ਤਮਿਲ ਲੈਂਗੁਏਜ ਦੇ ਵਿੱਚ ਵੀ ਜਿਹੜਾ ਇਸ ਕਿਤਾਬ ਦਾ ਫੀਅਰਲੈਸ ਗਵਰਨੈਂਸ ਦਾ ਉਹਨੇ 13 ਜੂਨ ਨੂੰ ਜਿਹੜੀ ਹੈ ਰਿਲੀਜ਼ ਕੀਤੀ ਤਮਿਲ ਐਡੀਸ਼ਨ। ਹੁਣ ਉਹਦੇ 'ਚ ਜਦੋਂ ਅਸੀਂ ਇਹ ਕਹਿੰਦੇ ਆ ਕਿ ਵੀ ਇਹਨਾਂ ਹਿੰਦੂ ਤਵੀਆਂ 'ਚ ਕਿੰਨੀ ਸਿੱਖ ਨਫ਼ਰਤ ਭਰੀ ਹੋਈ ਹੈ, ਉਹ ਇਵੇਂ ਹੁਣ ਉਹ ਜਿਸ ਗੈਦਰਿੰਗ ਦੇ ਵਿੱਚ ਹੈ ਉਹ ਫੰਕਸ਼ਨ ਸ਼ਾਮ ਦਾ ਚੱਲ ਰਿਹਾ 10-11 ਵਜੇ ਤੋਂ ਬਾਅਦ, ਉਸ ਸਾਰੀ ਗੈਦਰਿੰਗ ਦੇ ਵਿੱਚ ਇੱਕ ਸਿੱਖ ਬੈਠਾ ਹੋਇਆ ਬਸ, ਬਾਕੀ ਜ਼ਾਹਰ ਹੈ ਤਮਿਲ ਜਾਂ ਦੂਜੀ ਕਰਾਊਡ ਉਹਨੇ ਇਕੱਠੀ ਕੀਤੀ ਹੋਏਗੀ। ਹੁਣ ਕਿਉਂਕਿ ਸਪੀਚਾਂ ਚੱਲ ਰਹੀਆਂ ਹੋਣੀਆਂ, ਪ੍ਰੋਗਰਾਮ ਲੇਟ ਹੋ ਰਿਹਾ। ਹੁਣ ਜਿਹੜੀ ਗੱਲ ਉਹ ਕਹਿੰਦੀ ਹੈ ਕਿ ਉਹਨਾਂ ਨੇ ਕਿਹਾ ਜੀ 12 ਵਜਣ 'ਚ ਇਹ ਹੁਣ ਕਿਰਨ ਬੇਦੀ 12 ਵਜਣ 'ਚ 20 ਮਿੰਟ ਬਚੇ ਨੇ, ਉਹ ਇਸ ਨੂੰ ਪੂਰੇ 12 ਵਜੇ ਖਤਮ ਕਰ ਦੇਣਗੇ। ਕੋਈ ਸਰਦਾਰ ਜੀ ਨਹੀਂ ਹਨ। ਫਿਰ ਦੇਖ ਕੇ ਕਹਿੰਦੇ ਹਾਂ, ਕਹਿੰਦੇ ਇੱਕ ਬੈਠੇ ਨੇ ਬੜੇ ਦਰਿਆ ਦਿਲ ਨੇ ਕਿ ਵੀ ਮੈਂ ਹੁਣ ਇਹ ਜੋਕ ਕਰਿਆ ਸਿੱਖਾਂ ਦੇ 12 ਵਜਣ ਦਾ ਜਿਹੜਾ ਪਾਰਟ। ਫਿਰ ਕੱਲੀ ਉਹ ਇੱਥੇ ਨਹੀਂ ਰੁਕੀ, ਫਿਰ ਜਦੋਂ ਉਹਦਾ ਗੱਲ ਮੁੱਕਣ ਲੱਗੀ ਤਾਂ ਫਿਰ ਕਹਿੰਦੇ ਕਿ ਅਜੇ ਵੀ ਸਰਦਾਰ ਜੀ 4 ਮਿੰਟ ਬਚੇ ਨੇ, ਕਿ ਵੀ ਮੈਂ ਪਹਿਲਾਂ ਰਿਲੀਜ਼ ਕਰ ਰਹੀ ਹਾਂ ਕਿ ਮਤਲਬ 12 ਵਜੇ ਜਿਵੇਂ ਦਿਮਾਗ ਖਰਾਬ ਹੋ ਜਾਣਾ, ਜੋ ਇਹ ਜੋਕ ਉਸ ਖਿੱਤੇ ਜਿਹਨਾਂ ਹਿੰਦੂਆਂ ਨੇ। ਔਰ ਇਸ ਸਾਰੇ ਨੂੰ ਲੈ ਕੇ ਇਸ ਦੇ ਉੱਤੇ ਫਿਰ ਜਿਹੜਾ ਉਹਨੂੰ ਚੰਗਾ ਜਿਹੜਾ ਰਗੜਾ ਦਿੱਤਾ, ਉਹਦੇ ਹੀ ਬਾਬੇ ਬਾਲਕ ਨਾਥ ਦਾ ਧੂਣਾ ਜਿਹੜਾ ਉਹਦੇ ਸਿਰ 'ਚ ਪਾਇਆ, ਜਦੋਂ ਹੁਣ ਚੀਕਾਂ ਮਾਰ ਰਹੀ ਹੈ ਕਿ ਵੀ ਮੈਨੂੰ ਗਾਲਾਂ ਕੱਢ ਰਹੇ ਨੇ, ਮੈਨੂੰ ਜ਼ਾਹਰ ਕਰ ਦਿਆਂਗੇ ਪਬਲਿਕ ਜੀ, ਉਹ ਮਾਫੀ ਮੰਗੀ। ਨਾ ਮੈਂ ਵੀ ਪੰਜਾਬ ਦੀ ਧੀ ਹੈ, ਪੰਜਾਬ ਦੀ ਨਹੀਂ ਕਿਹਾ, ਮੈਂ ਕਮਿਊਨਿਟੀ ਔਰ ਕਈਆਂ ਨੇ ਮੀਡੀਆ 'ਚ ਕਿਹਾ ਜੀ ਦੇਖੋ she herself is a Sikh lady, she is not a Sikh lady। ਇਹ ਜਿਹੜਾ ਇਸ ਕਿਸਮ ਦੇ ਲੋਕ ਬੇਦੀ ਜਾਂ ਦੂਜੇ ਤੀਜਿਆਂ ਦੇ ਨਾਂ ਥੱਲੇ ਇਹ ਸਗੋਂ ਰਾਦਰ ਅੱਗੇ ਵੱਧ ਕੇ ਵਿਰੋਧ ਕਰਨ ਵਾਲੇ ਨੇ। ਇਹ ਹਿੰਦੂ ਤਵੀ ਔਰਤ ਹੈ, ਔਰ ਇਸ ਸਾਰੀ ਨਫ਼ਰਤ ਨਾਲ ਮੈਂ ਇਹ ਸਮਝਦਾ ਵੀ ਇਹ ਤਾਂ ਇਹਦੀਆਂ ਤਾਂ ਇਨਿੰਗਸ ਹੋ ਗਈਆਂ। ਇਹ ਵਰਤ ਕੇ ਹੁਣ ਆਪਣੇ ਆਪ ਨੂੰ ਜਿਹੜਾ ਉਹ ਕਿਤਾਬ ਵੇਚਣ ਦੇ ਨਾਂ ਥੱਲੇ ਉਹਦੇ 'ਚੋਂ ਵੀ ਜਿਹੜੀ ਆ ਪੈਸੇ ਬਣਾਏਗੀ। ਪਰ ਜਦੋਂ ਡਿਫੈਂਸ ਜਦੋਂ ਚਾਰਜ ਫਿਰ ਜੁੱਤੀਆਂ ਫੇਰੀਆਂ, ਫਿਰ ਕਹਿੰਦੀ ਮੈਂ ਜਿਹੜੀ ਹੈ ਉਹਨਾਂ ਮੈਂ ਆਪ ਵੀ ਇਸ ਭਾਈਚਾਰੇ ਨਾਲ ਸੰਬੰਧਿਤ ਹੈ, ਮੇਰੀ ਟਿੱਪਣੀ ਨੂੰ ਗਲਤ ਨਾ ਸਮਝਿਆ ਜਾਏ, ਮੈਂ ਸੇਵਾ 'ਚ ਵਿਸ਼ਵਾਸ ਰੱਖਦੀ ਹਾਂ, ਦਿਆਲਤਾ ਨਾਲ। ਉਹਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਮੈਂ ਸਿੱਖ ਹਾਂ। ਜੇ ਕੋਈ ਸਿੱਖਾਂ ਦਾ ਕੀ ਕੋਈ ਦੂਰ ਦੁਰਾਡੇ ਦਾ ਵੀ ਸਿੱਖਾਂ ਲਈ ਹਮਦਰਦੀ ਵੀ ਰੱਖਦਾ ਹੋਏ, ਉਹਨੂੰ ਵੀ ਇਹ ਪਤਾ ਹੋਏਗਾ ਕਿ ਭਾਈ ਇਸ ਕਿਸਮ ਦੀਆਂ ਗੱਲਾਂ ਕਿੰਨੀ ਤਕਲੀਫ ਦਿੰਦੀਆਂ ਨੇ। ਔਰ ਇਹੀ ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ, ਗੁਲਾਮੀ ਮਹਿਜ਼ ਇਹ ਨਹੀਂ ਹੁੰਦੀ ਵੀ ਤੁਹਾਡੇ ਹਰ ਇੱਕ ਦੀ ਬੇੜੀਆਂ ਜਾਂ ਹਥਕੜੀਆਂ ਪਾਈਆਂ ਹੁੰਦੀਆਂ। ਇਹ ਮਾਹੌਲ ਸਿਰਜਿਆ ਜਾਂਦਾ, ਤੁਹਾਡਾ ਮਜ਼ਹਬ, ਤੁਹਾਡੀ ਰਵਾਇਤ, ਤੁਹਾਡਾ ਸਾਰਾ ਉਸ ਨੂੰ ਜੋਕ। ਔਰ ਇਸ ਹਵਾਲੇ ਨਾਲ ਇੱਕ ਜਦੋਂ ਇੱਕ ਡੈਲੀਗੇਸ਼ਨ ਜਿਹੜਾ ਫਲਸਤੀਨੀਆਂ ਦਾ ਦਿੱਲੀ 'ਚ ਕਿਤੇ ਉਤਰਿਆ, ਔਰ ਇਹ ਪੁਰਾਣੀ ਗੱਲ ਹੈ, ਯਾਸਰ ਅਰਾਫਾਤ ਉਹ ਬੜਾ ਮੂੰਹ ਬੋਲਾ ਭਰਾ ਬਣਿਆ ਹੋਇਆ ਸੀ ਇੰਦਰਾ ਗਾਂਧੀ ਦਾ, ਤੇ ਉੱਥੇ ਬੈਠੇ ਜਿਹੜਾ ਉਹ ਡੈਲੀਗੇਸ਼ਨ ਸੀ ਜਿਹੜੇ ਹਿੰਦੂ ਤਵੀ ਇੰਡੀਅਨ ਫੋਰਨ ਸਰਵਿਸ ਦੀ ਔਰ ਦੂਸਰੇ, ਉਹ ਉਹਨਾਂ ਦਾ ਐਂਟਰਟੇਨਮੈਂਟ ਕਰ ਰਹੇ ਸੀ ਜੋਕ ਸੁਣਾ ਕੇ, ਇਹੀ ਜਿਹਨੂੰ ਸਰਦਾਰ ਜੀ ਜੋਕ ਕਹਿੰਦੇ ਨੇ, ਸਿੱਖਾਂ ਦੇ ਜੋਕ। ਔਰ ਉਹ ਜਦੋਂ 2-3 ਉਹਨਾਂ ਨੇ ਜੋਕ ਸੁਣਾਏ ਤਾਂ ਉਹਨਾਂ 'ਚੋਂ ਹੱਸਿਆ ਕੋਈ ਨਾ। ਤਾਂ ਉਹਨਾਂ ਨੂੰ ਇੱਕ ਨੇ ਪੁੱਛਿਆ ਕਿ ਵੀ ਕੀ ਗੱਲ ਤੁਹਾਨੂੰ ਹੱਸਿਆ ਨਹੀਂ? ਕਹਿੰਦੇ ਜੀ ਗੱਲ ਇਹ ਹੈ ਵੀ ਜੋਕ ਤੁਹਾਡੇ ਇਹੀ ਨੇ, ਤੇ ਇਹੀ ਜੋਕ ਇਜ਼ਰਾਈਲੀ ਜਿਹੜੇ ਨੇ ਯਹੂਦੀ ਉਹ ਸਾਡਾ ਨਾਂ ਲੈ ਕੇ ਸੁਣਾਉਂਦੇ ਨੇ ਕਿ ਇੱਕ ਬੱਧੂ ਸੀ, ਇੱਕ ਫਲਸਤੀਨੀ ਸੀ, ਕਿ ਜਿਵੇਂ ਤੁਸੀਂ ਸਾਬਤ ਕਰ ਰਹੇ ਹੋ ਸਿੱਖਾਂ ਨੂੰ ਜਾਲ ਔਰ ਬੇਵਕੂਫ ਔਰ ਜਿਹੜੇ ਨੇ ਸਿਰਫ ਇਹੀ ਸਾਨੂੰ ਉਹ ਕਰਦੇ ਨੇ। ਫਰਕ ਇੰਨਾ ਹੈ
ਵੀ ਤੁਸੀਂ ਇਹ ਕਹਿੰਦੇ ਹੋ ਕਿ ਇੱਕ ਸਰਦਾਰ ਸੀ ਤੇ ਉਹ ਕਹਿੰਦੇ ਨੇ ਕਿ ਇੱਕ ਫਲਸਤੀਨੀ ਸੀ ਜਾਂ ਇੱਕ ਬੱਧੂ ਸੀ ਔਰ ਮਤਲਬ ਇਹ ਹੈ ਕਿ ਇਹ ਗੁਲਾਮੀ ਔਰ ਆਜ਼ਾਦੀ 'ਚ ਫਰਕ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਉੱਤੇ ਕੋਈ ਹੋਰ ਕਾਬੂ ਕਾਠੀ ਪਾ ਲੈਂਦਾ ਫਿਰ ਉਹ ਉਹਨਾਂ ਲੋਕਾਂ ਨੂੰ ਜ਼ਲੀਲ ਕਰਦਾ ਹੈ। ਸੋ ਇਹ ਕਿਰਨ ਬੇਦੀ ਦਾ ਇਹ ਪ੍ਰਗਟਾਵਾ ਜਿਹੜਾ ਹੈ ਇਹ ਅਸਲ 'ਚ ਹਿੰਦੂ ਤਵੀਆਂ ਦਾ ਜਿਹੜਾ ਸੱਚ ਹੈ ਕਿ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ ਉਹ ਸਿੱਖਾਂ ਨੂੰ ਇਵੇਂ ਦੇਖਦੇ ਨੇ। ਇਹ ਹਕੀਕਤ ਰਿਵੀਲ ਹੋਈ। नो डाउट जी राठ साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਫਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਵਿੱਚ ਸਿੱਧੂ ਮੂਸੇਵਾਲੇ ਦੀਆਂ ਪੇਂਟਿੰਗਸ ਜਿਹੜੀਆਂ ਨੇ ਉਹ ਬਣਾਈਆਂ ਜਾ ਰਹੀਆਂ ਨੇ। ਇਹ ਵਰਤਾਰਾ ਦੋਵੇਂ ਪੰਜਾਬਾਂ ਦਾ ਆਪਸੀ ਪਿਆਰ ਦਾ ਜਿਹੜਾ ਪ੍ਰਤੱਖ ਹੈ ਉਹ ਸਬੂਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰਦੇ ਹਾਂ 9 ਨਵੰਬਰ 2019 ਨੂੰ ਇਹ ਲਾਂਘਾ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਜਨਾਬ ਇਮਰਾਨ ਖਾਨ ਖੋਲ੍ਹਦੇ ਨੇ। ਜ਼ਾਹਰ ਹੈ ਜਨਰਲ ਕਮਰ ਜਾਵੇਦ ਬਾਜਵਾ ਉਹਨਾਂ ਦੀ ਬਲੈਸਿੰਗ ਔਰ ਉਹਨਾਂ ਦਾ ਪੂਰਾ ਸਮਰਥਨ ਸੀ ਇਹ ਸਾਰੇ ਦੇ ਉੱਤੇ। ਔਰ ਬੇਸ਼ੱਕ 2 ਸਾਲ ਲਗਭਗ ਕੋਵਿਡ ਦੇ ਚਲਦਿਆਂ ਇਸ ਲਾਂਘੇ ਨੂੰ ਬੰਦ ਰੱਖਿਆ ਗਿਆ, ਲੇਕਿਨ ਡਾਇਸਪੋਰਾ ਔਰ ਪੰਜਾਬ ਦੀ ਧਰਤੀ ਜਾਂ ਭਾਰਤ ਭਰ ਦੇ ਵਿੱਚ ਬੈਠੇ ਸਿੱਖਾਂ ਦਾ ਜਦੋਂ ਵੀ ਆਮਦ ਉਸ ਪਾਸੇ ਹੁੰਦੀ ਹੈ, ਜਿਵੇਂ ਪਿਆਰ ਦੀਆਂ ਗਲਵਕੜੀਆਂ ਔਰ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਮੁਹੱਬਤ ਔਰ ਉਹ ਸਾਰੇ ਨੇ ਜਿੱਥੇ ਕਈ ਵਿਛੜੇ ਭਰਾ ਮਿਲਾਏ, ਕਈ ਕਹਾਣੀਆਂ ਰੋਜ਼ ਹੀ ਹੁੰਦੀਆਂ ਨੇ, ਕੋਈ 70 ਸਾਲ ਬਾਅਦ ਮਿਲ ਰਿਹਾ, ਕੋਈ ਹੋਰ ਹੋ ਰਿਹਾ। ਅੱਛਾ, ਉੱਥੇ ਭਾਰਤੀ ਹਾਕਮਾਂ ਨੂੰ ਵਕਤ ਪਾ ਦਿੱਤਾ ਕਿ ਵੀ ਇਹ ਜਿਹੜੀਆਂ ਸਾਂਝਾਂ ਨੇ ਇਹ ਤਾਂ ਅਲਟੀਮੇਟਲੀ ਜੋ ਅਸੀਂ ਨਫ਼ਰਤ ਦੀ ਕੰਧ ਬਣਾ ਕੇ ਇਹਨਾਂ ਸਿੱਖਾਂ ਨੂੰ ਵਰਤਦੇ ਰਹੇ ਹਾਂ ਮੁਸਲਮਾਨਾਂ ਦੇ ਖਿਲਾਫ, ਇਹ ਤਾਂ ਪਾਰ ਟੁੱਟ ਰਿਹਾ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਹੋਮ ਸੈਕਟਰੀ ਨੇ ਸਾਰੇ ਹੀ 29 ਸਟੇਟਾਂ ਔਰ ਯੂਨੀਅਨ ਟੈਰੀਟਰੀਜ਼ ਦੇ ਹੋਮ ਸੈਕਟਰੀਜ਼ ਨੂੰ ਇਹ ਲੈਟਰ ਕੱਢਿਆ ਕਿ ਜਿਹੜੇ ਵੀ ਤੁਹਾਡੀਆਂ ਸਟੇਟਾਂ ਦੇ ਸਿੱਖ ਜਥੇ 'ਚ ਜਾਂਦੇ ਨੇ ਕਰਤਾਰਪੁਰ ਸਾਹਿਬ ਲਈ ਔਰ ਪਾਕਿਸਤਾਨ ਦੇ ਉਹਨਾਂ ਨੂੰ ਹਦਾਇਤ ਕਰੋ ਕਿ ਉਹ ਕਿਸੇ ਹੋਰ ਨਾਲ ਗੱਲ ਨਾ ਕਰਨ, ਕਿਸੇ ਦੀ ਪ੍ਰਾਹੁਣਚਾਰੀ ਨਾ ਕਬੂਲਣ ਔਰ ਉਹ ਜਿਹੜੇ ਨੇ ਸਿਰਫ ਆਪਣਾ ਮੱਥਾ ਟੇਕਣ ਦੇ ਵਾਪਸ ਆ ਜਾਣ। ਉਹ ਆਪਣੇ ਆਪ ਦੇ ਵਿੱਚ ਹਦਾਇਤ ਹੀ ਦੱਸਦੀ ਹੈ ਕਿ ਇਸ ਪਾਰਟ ਨੇ ਕਿਵੇਂ ਅਸਰ ਅੰਦਾਜ਼ ਹੋਇਆ। ਹੁਣ ਕਿਸਾਨ ਲਹਿਰ ਦੇ ਚੱਲਦੇ ਆ, ਜੇ ਇਧਰਲੇ ਸਿੰਗਰਸ ਨੇ ਜਿੰਨੇ ਕੁ ਗੀਤ ਕੱਢੇ ਨੇ ਤਾਂ ਉਹਦੇ ਨਾਲੋਂ ਵੀ ਪਾਵਰਫੁਲ ਗੀਤ ਪਾਕਿਸਤਾਨੀ ਸਿੰਗਰਸ ਨੇ ਕਿਸਾਨਾਂ ਦੀ ਹਮਾਇਤ 'ਚ, ਖੇਤੀਬਾੜੀ ਦਾ। ਔਰ ਇਸ ਗੱਲ ਦਾ ਧਿਆਨ ਰਹੇ, ਕਈ ਵਾਰ ਕੁਝ ਲੋਕ ਜੱਟ ਸ਼ਬਦ ਤੋਂ ਘਬਰਾ ਜਾਂਦੇ ਨੇ। ਅਸੀਂ ਇਹ ਨਹੀਂ ਹੈ ਵੀ ਇਹ ਜੱਟ ਜਾਂ ਸਿੱਖ ਜੱਟ ਕਹਿ ਕੇ ਉਹਦੇ ਨਾਲ ਕੋਈ ਜੁੜਿਆ। ਹੁਣ ਬਾਬਾ ਫਰੀਦ ਗੁਰੂ ਨਾਨਕ ਸਾਹਿਬ ਤੋਂ ਵੀ 300 ਸਾਲ ਪਹਿਲਾਂ ਹੋਏ ਨੇ, 250 ਪੌਣੇ 300 ਉਹਨਾਂ ਦੀ ਬਾਣੀ ਹੈ ਜਦੋਂ ਉਹ ਕਹਿੰਦੇ ਨੇ ਕਿ ਵੀ ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ ਹੰਡਾ ਉਨ ਕਤਾਏ ਦਾ ਪੈਦਾ ਲੋੜੇ ਪੱਟ। ਕਿ ਭਾਈ ਜੇ ਜੱਟ ਕਿੱਕਰ ਬੀਜਦਾ ਤੇ ਉਹ ਬਿਜੋੜ ਦੀਆਂ ਦਾਖਾਂ ਨਾ ਲੱਭੇ, ਜੇ ਉਹ ਉਨ ਕਤਾਂਦਾ ਫਿਰਦਾ ਤੇ ਉਹ ਰੇਸ਼ਮ ਨਾ ਲੱਭੇ। ਹੁਣ ਉਦੋਂ ਵੀ ਜੱਟ ਕਿਸਾਨ ਦਾ ਸੂਚਕ ਹੈ ਔਰ ਕਈ ਵਾਰ ਇਹ ਲਫ਼ਜ਼ ਜਿਹੜੇ ਨੇ ਸਿਨੋਨਿਮਸ ਅਰਥ ਦੇ ਵਿੱਚ ਹੀ ਰੱਖਦੇ ਨੇ। ਔਰ ਇਹੀ ਕਾਰਨ ਹੈ ਕਿ ਜਦੋਂ ਜੱਟਾਂ ਦੀ ਜਾਂ ਕਿਸਾਨਾਂ ਦੀ ਪੀੜ ਇਧਰ ਸੀ, ਉਧਰਲਿਆਂ ਨੇ ਸਾਥ ਦਿੱਤਾ ਔਰ ਇਸ ਨੇ ਉਸ ਸਾਂਝ ਨੂੰ ਹੋਰ ਵਧਾਇਆ।
ਔਰ ਉਹਦੇ ਥੱਲੇ ਇਹ ਵੀ ਹੋਇਆ ਕਿ ਵੀ ਹੁਣ ਜਿਹੜੇ ਪੰਜਾਬ ਦੇ ਨਾਇਕ ਜੇ ਸਿੱਧੂ ਮੂਸੇਵਾਲਾ ਦੀ ਅਸੀਂ ਗੱਲ ਕਰੀਏ, ਅੱਛਾ, ਉਹਨੇ ਜਿਹੜੀ ਹਾਲਾਂ ਉਹਦੀ ਗਾਇਕੀ ਦੀ ਸ਼ੁਰੂਆਤ ਤਾਂ ਕੱਚ ਕਰੜੀ ਸੀ, ਅਜੇ ਵੀ ਉਹ ਆਪ ਤੁਕਬੰਦੀ ਕਰਦਾ ਸੀ, ਲੇਕਿਨ ਉਹਦੇ ਚੋਂ ਉਹ ਪ੍ਰਾਈਡ ਉਸ ਧਰਤੀ ਦਾ ਜਿਹੜਾ ਕਿਸਾਨ ਦਾ ਹੈ, ਜੱਟ ਦਾ ਹੈ, ਅੜਬਪਣਾ ਹੈ, ਖੜਪਪਣਾ ਹੈ, ਹਥਿਆਰਾਂ ਦੀ ਗੱਲ ਹੈ, ਦੂਸਰਾ ਹੁਣ ਕਿਉਂਕਿ ਉਹੀ ਟ੍ਰੇਟ ਤਾਂ ਉਧਰ ਹੀ ਨੇ, ਤੁਸੀਂ ਇੱਕ ਵਿੱਚ ਲਾਈਨ ਖਿੱਚੀ ਗਈ ਤੇ ਪੰਜ ਦਰਿਆਵਾਂ ਦੇ ਧਰਤੀ ਦੇ ਲੋਕਾਂ ਦੀ ਤਾਸੀਰ ਤਾਂ ਨਹੀਂ ਬਦਲੀ ਨਾ, ਲੋਕ ਤਾਂ ਉਹੀ ਨੇ, ਉਵੇਂ ਹੀ ਸੋਚਦੇ ਨੇ, ਉਵੇਂ ਹੀ ਬੋਲੀ ਹੈ, ਉਵੇਂ ਹੀ ਸਾੜੇ ਨੇ, ਉਵੇਂ ਹੀ ਸ਼ਰੀਕਾਬਾਜ਼ੀ ਹੈ, ਸਾਰਾ ਉਹੀ ਪਾਰਟ ਹੈ, ਉਵੇਂ ਹੀ ਲੈ ਵੀ ਆਪਣਾ ਪੁੱਤ ਆਪਣੇ ਮੁੰਡੇ ਨੇ ਐਮ ਕਰਤਾ ਜੀ, ਚੱਕ ਤੇ ਫੱਟੇ, ਉਹ ਸਾਰਾ ਪਾਰਟ ਉਵੇਂ ਹੀ ਹੈ। ਸੋ ਇਹ ਗੱਲ ਸ਼ਾਇਦ ਏਜੰਸੀਆਂ ਨੂੰ ਵੀ ਹੈਰਾਨੀ ਵਾਲੀ ਨਜ਼ਰ ਆਈ ਕਿ ਵੀ ਸਿੱਧੂ ਮੂਸੇਵਾਲਾ ਦੇ ਇਸ ਕਤਲ ਤੋਂ ਬਾਅਦ ਇੰਨਾ ਪਾਕਿਸਤਾਨ 'ਚ ਟਵਿੱਟਰ ਤਾਂ ਪੜ੍ਹੇ ਲਿਖੇ ਲੋਕ ਨੇ ਟ੍ਰੈਂਡ ਕਰਨ ਵਾਲੇ, ਆਮ ਲੋਕ ਰੋ ਰਹੇ ਨੇ, ਬੱਚੇ ਰੋ ਰਹੇ ਨੇ, ਦੂਜੇ ਹੋ ਰਹੇ ਨੇ। ਹੁਣ ਇੱਧਰ ਤਾਂ ਉਹਨਾਂ ਨੇ ਦੂਜੇ ਪਾਸੇ ਪਾਉਣ ਦੀ, ਹੁਣ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਕਿ ਭਾਈ ਉਹ ਜਿਹੜਾ ਹੁਣ ਬਿਸ਼ਨੋਈ ਨੂੰ ਦਿੱਲੀ ਪੁਲਿਸ ਨੇ ਜਿਹੜਾ ਰਿਮਾਂਡ ਕੋਰਟ ਦੇ ਥੱਲੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਹੈ, ਹੁਣ ਕਿੰਨੀਆਂ ਕਹਾਣੀਆਂ ਨੇ, 36 ਕੇਸਿਸ ਅਗੇਂਸਟ ਲਾਰੈਂਸ ਬਿਸ਼ਨੋਈ ਇਨ 12 years, ਕਨਵਿਕਟਡ ਇਨ 6, ਇਹਨੇ ਕੇਸ ਨੇ। ਸਿੱਧੂ ਮੂਸੇਵਾਲਾ ਕਿਲਿੰਗ ਗੈਂਗਸਟਰ ਲਾਰੈਂਸ ਬਿਸ਼ਨੋਈ ਸੈਂਟ ਟੂ ਪੰਜਾਬ ਪੁਲਿਸ ਕਸਟਡੀ ਟਿਲ ਜੂਨ 22। ਹੁਣ ਇਹ ਸਾਰਾ ਜਿਹੜਾ ਪਾਰਟ ਹੈ ਇਹ ਲਗਾਤਾਰਤਾ ਨਾਲ ਸਾਰਾ ਮੀਡੀਆ, ਜਿਵੇਂ ਉਹ ਕਦੇ ਉਹ ਪੈਪਰਾਜ਼ੀ ਲਫ਼ਜ਼ ਕਹਿੰਦੇ ਸੀ ਵੀ ਉਹ ਮਗਰ ਲਾਇਆ ਹੁੰਦਾ ਨੇ, ਇਵੇਂ ਹੀ ਉਹ ਸੀ ਕਿ ਜੀ ਇਸ ਵੇਲੇ ਬਿਸ਼ਨੋਈ ਨੂੰ ਜਿਵੇਂ ਮੈਂ ਕਿਹਾ ਵੀ ਉਹ ਜਿਵੇਂ ਮਲਕਾ ਵਿਕਟੋਰੀਆ ਦਾ ਤਾਜ ਹੁੰਦਾ ਉਹਦੇ ਸਿਰ ਤੇ, ਉਵੇਂ ਉਹਨੂੰ ਬਣਾਇਆ ਹੋਇਆ। ਅੱਛਾ, ਹੁਣ ਪਾਕਿਸਤਾਨ 'ਚ ਕੀ ਹੋ ਰਿਹਾ? ਸਿੱਧੂ ਮੂਸੇਵਾਲਾ ਪੰਜਾਬ, ਇੱਥੇ ਤਾਂ ਬਿਸ਼ਨੋਈ ਤੇ ਕਤਲ ਤੇ ਉਹਦੀ ਕਹਾਣੀਆਂ ਦੇ ਇਹ ਖਬਰ ਉਹਨਾਂ ਦੇ ਮੇਨ ਸਟ੍ਰੀਮ ਮੀਡੀਆ ਦੀ ਜਿਹੜੀ ਹੈ ਪੰਜਾਬ ਦੀ ਅਜੀਤ ਅਖਬਾਰ ਨੇ ਫੋਟੋ ਦੇ ਨਾਲ ਲਾਈ ਹੈ, ਟਰੱਕ ਦੇ ਉੱਤੇ ਪੇਂਟਿੰਗ ਹੈ ਔਰ ਉਹਨਾਂ ਨੇ ਕਿਹਾ ਪਾਕਿਸਤਾਨ 'ਚ ਟਰੱਕਾਂ ਤੇ ਬਣਾਈਆਂ ਜਾ ਰਹੀਆਂ ਹਨ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ। ਔਰ ਇਹ ਅੰਮ੍ਰਿਤਸਰ ਦੀ ਡੈਡਲਾਈਨ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਨਾਲ ਦੇਸ਼ ਦੇ ਹੀ ਨਹੀਂ ਸਗੋਂ ਗੁਆਂਢੀ ਮੁਲਕ ਪਾਕਿਸਤਾਨ 'ਚ ਲਹਿੰਦੇ ਪੰਜਾਬ ਦੇ ਉਹਨਾਂ ਦੇ ਪ੍ਰਸ਼ੰਸਕ ਐਡਮਾਇਰਰ ਸਦਮੇ 'ਚ ਹਨ। ਜਿੱਥੇ ਬੀਤੇ ਦਿਨੀ ਮੂਸੇਵਾਲਾ ਦੇ ਲਹਿੰਦੇ ਪੰਜਾਬ ਦੇ ਪ੍ਰਸ਼ੰਸਕਾਂ ਵੱਲੋਂ ਉਹਨਾਂ ਦੇ ਜਨਮ ਦਿਨ ਮੌਕੇ ਕੇਕ ਬਣਵਾ ਕੇ ਲੋਕਾਂ 'ਚ ਵੰਡੇ ਗਏ, ਉੱਥੇ ਹੀ ਕੁਝ ਪ੍ਰਸ਼ੰਸਕਾਂ ਵੱਲੋਂ ਆਪਣੀਆਂ ਕਾਰਾਂ ਅਤੇ ਹੋਰ ਵਾਹਨਾਂ ਤੇ ਉਕਤ ਪੰਜਾਬੀ ਗਾਇਕ ਦੀਆਂ ਤਸਵੀਰਾਂ ਵਾਲੇ ਸਟicker ਪੋਸਟਰ ਵੀ ਲਗਾਏ ਗਏ ਹਨ। ਹਾਂਜੀ, ਇਸ ਤੋਂ ਇਲਾਵਾ ਲਹਿੰਦੇ ਪੰਜਾਬ 'ਚ ਟਰੱਕਾਂ ਦੇ ਪਿੱਛੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵੱਡੇ ਸਾਈਜ਼ 'ਚ ਪੇਂਟਿੰਗਾਂ ਵੀ ਬਣਾਈਆਂ ਗਈਆਂ ਹਨ। ਦਰਸ਼ਕ ਦੇਖ ਰਹੇ ਨੇ ਜਿਹੜੀ ਉਹ ਪੇਂਟਿੰਗ ਉਹਨਾਂ ਨੇ ਦਿਖਾਈ ਹੈ। ਅੱਛਾ, ਵੱਡੀ ਗਿਣਤੀ 'ਚ ਪਾਕਿਸਤਾਨੀ ਪ੍ਰਸ਼ੰਸਕ ਉਸ ਦੇ ਗਾਏ ਗੀਤਾਂ ਨੂੰ ਗਾ ਕੇ ਆਪੋ ਆਪਣੇ ਅੰਦਾਜ਼ 'ਚ ਸੋਸ਼ਲ ਮੀਡੀਆ ਦੀ ਮਾਰਫਤ ਉਸ ਨੂੰ ਯਾਦ ਵੀ ਕਰ ਰਹੇ ਹਨ। ਕੁਝ ਪਾਕਿਸਤਾਨੀ ਨੌਜਵਾਨਾਂ ਨੇ ਦੱਸਿਆ ਕਿ ਲਹਿੰਦੇ ਪੰਜਾਬ ਦੇ ਨੌਜਵਾਨਾਂ 'ਚੋਂ 75% ਦੇ ਲਗਭਗ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਪਸੰਦ ਕਰਦੇ ਹਨ ਔਰ ਇਸਲਾਮ 'ਚ ਸਰੀਰ ਦੇ ਅੰਗਾਂ ਤੇ ਟੈਟੂ ਬਣਾਉਣ ਦੀ ਇਜਾਜ਼ਤ ਨਾ ਹੋਣ ਦੇ ਬਾਵਜੂਦ ਵੀ ਪਾਕਿਸਤਾਨੀ ਪੰਜਾਬੀ ਨੌਜਵਾਨਾਂ ਨੇ ਆਪਣੀਆਂ ਬਾਹਾਂ ਤੇ ਮੂਸੇਵਾਲੇ ਦੀ ਤਸਵੀਰ ਵਾਲੇ ਟੈਟੂ ਗੁੰਦਵਾਏ ਹਨ। ਹੁਣ ਇਹ ਸੌਖਾ ਨਹੀਂ ਹੈ, ਹਾਲਾਂ ਅਸੀਂ ਰਿਕਮੈਂਡ ਨਹੀਂ ਕਰਦੇ, ਅਸੀਂ ਵੀ ਸਿੱਖੀ 'ਚ ਵੀ ਟੈਟੂ ਜਿਹੜਾ ਇਹ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਔਰ ਇਹ ਟੈਟੂ ਦੇ ਆਪਣੇ ਸਾਈਡ ਇਫੈਕਟਸ ਜਿਹੜੇ ਨੇ ਬਾਡੀ 'ਚ ਨੇ ਲੌਂਗ ਟਰਮ, ਮੈਂ ਉਹਦੇ 'ਚ ਨਹੀਂ ਜਾਵਾਂਗਾ, ਪਰ ਅਸੀਂ ਗੱਲ ਇਹ ਕਰ ਰਹੇ ਹਾਂ ਵੀ ਕਿਸ ਹੱਦ ਤੱਕ ਮੁਹੱਬਤ ਹੈ। ਹੁਣ ਸਿੱਧੂ ਮੂਸੇਵਾਲਾ ਕੱਲਾ ਇੱਕ ਅਖੜ ਜੱਟ ਜਾਂ ਇੱਕ ਡਿਫਾਈਨਡ ਕਰੈਕਟਰ ਨਹੀਂ ਹੈ। ਐਨ ਇਸੇ ਮੌਕੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਘੱਲੂਘਾਰਾ ਉਸ ਦੀ ਚੱਲ ਰਿਹਾ ਸੀ, ਟਾਈਮਜ਼ ਆਫ ਇੰਡੀਆ ਨੇ ਉਹਨਾਂ ਦੇ ਕੋਰਸਪੋਂਡੈਂਟ ਨੇ ਆਈਪੀ ਸਿੰਘ, ਉਹਨਾਂ ਨੇ ਇੱਕ ਸਟੋਰੀ ਕੀਤੀ ਔਰ ਉਹ ਸਿੱਧੂ ਮੂਸੇਵਾਲਾ ਦਾ ਜਿਹੜਾ 3 ਦਿਨ ਪਹਿਲਾਂ ਉਹਦੀ ਮੌਤ ਤੋਂ ਇੰਟਰਵਿਊ, ਉਹਦਾ ਟਾਈਟਲ ਹੈ ਹੂ ਵਾਜ਼ ਨਾਟ ਇੰਪੈਕਟਡ ਬਾਈ ਆਪਰੇਸ਼ਨ ਬਲੂ ਸਟਾਰ, ਕਿ ਜਿਹੜਾ ਅਟੈਕ ਬਲੂ ਸਟਾਰ ਹੋਇਆ ਇਹਦਾ। ਔਰ ਉਹਦੇ 'ਚ ਮੈਂ ਸਾਰਾ, ਕਿਉਂਕਿ ਵਕਤ ਨਹੀਂ ਹੈ ਗੱਲ ਨਹੀਂ ਕਰਾਂਗੇ, ਪਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਸਿੱਧੂ ਮੂਸੇਵਾਲਾ ਜਿਹੜਾ ਕਿ ਉਸ ਦਾ ਜਨਮ ਹੀ ਕਈ ਸਾਲਾਂ ਬਾਅਦ ਹੁੰਦਾ ਦਰਬਾਰ ਸਾਹਿਬ ਤੇ ਹਮਲੇ ਦੇ, ਉਹ 11 ਜੂਨ 1993 ਨੂੰ ਪੈਦਾ ਹੋਇਆ, ਆਲਮੋਸਟ ਜਿਹੜਾ ਉਹ 9 ਸਾਲ ਬਾਅਦ। ਉਹਨੇ ਕਿਹਾ ਵੀ ਉਹਦੇ ਤੇ ਵੀ ਕਿੰਨਾ ਇੰਪੈਕਟ ਹੈ ਕਿ ਉਹਨੇ ਇਸ ਇੰਟਰਵਿਊ ਦੇ ਵਿੱਚ ਕਿਹਾ, ਜਿਹੜਾ ਉਹਨੇ ਆਪਣੀ ਡੈਥ ਤੋਂ 2-3 ਦਿਨ ਪਹਿਲਾਂ ਕਿਹਾ, ਜਦੋਂ ਉਹਨੂੰ ਪੁੱਛਿਆ ਵੀ ਤੈਨੂੰ ਕਿਵੇਂ ਲੱਗਾ ਕਿ ਤੂੰ ਪਿੰਡਾਂ ਵਾਲਿਆਂ ਦੀ ਪਿਕਚਰ ਵੀ ਆਪਣੇ ਲਾਈ ਹੋਈ ਹੈ, ਦੂਜੇ
ਉਹਨੇ ਕਿਹਾ ਆਈ ਕੰਸੀਡਰ ਪਿੰਡਰਾਂ ਵਾਲੇ ਵਾਜ਼ ਆਵਰ ਐਲਡਰ ਹੀ ਗੇਵ ਹਿਜ਼ ਲਾਈਫ ਫॉर ਅਸ ਐਂਡ ਵੀ ਰਿਸਪੈਕਟ ਹਿਮ ਲਾਈਕ ਦੈਟ ਹੋਨ ਕਿ ਉਹ ਸਾਡੇ ਵਡੇਰੇ ਨੇ ਉਹਨਾਂ ਸਾਡੇ ਲਈ ਜ਼ਿੰਦਗੀ ਦਿੱਤੀ ਉਹਨਾਂ ਨੂੰ ਕਿਹਾ ਵੀ ਤੂੰ ਕਾਂਗਰਸ ਦਾ ਕੈਂਡੀਡੇਟ ਬਣਿਆ ਹੈ ਪਰ ਤੂੰ ਆਪਣੇ ਟਰੈਕਟਰ ਤੋਂ ਫੋਟੋ ਨਹੀਂ ਲਾਈ ਕਹਿੰਦਾ ਮੈਂ ਕਿਉਂ ਲਾਵਾਂ ਵੀ ਫੋਟੋ ਉਹ ਸਾਡੇ ਰਿਸਪੈਕਟੇਬਲ ਨੇ ਉਹਨਾਂ ਨੇ ਆਪਣਾ ਕੌਮ ਜਾਨ ਦਿੱਤੀ ਹੈ ਔਰ ਫਿਰ ਉਹ ਇਹੀ ਗੱਲ ਅੱਗੇ ਜਦੋਂ ਤੁਰਦੀ ਹੈ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਵੀ ਲੈਟ ਮੀ ਸੇ ਵਟ ਇਜ਼ ਇਨ ਮਾਈ ਹਾਰਟ ਐਂਡ ਪਰਹੈਪਸ ਇਨ ਦਾ ਹਾਰਟਸ ਆਫ 99% ਆਫ ਪੰਜਾਬੀਜ਼ ਆਈ ਵਾਂਟ ਟੂ ਸੇ ਕਹਿੰਦੇ ਜੋ ਮੇਰੇ ਦਿਲ 'ਚ ਹੈ ਇਹ ਹੁਣ ਪੰਜਾਬੀਆਂ ਦੀ ਆਵਾਜ਼ ਹੈ ਔਰ ਕਿਉਂ ਉਹਦਾ ਕਤਲ ਕਰਵਾਇਆ ਜਾਂਦਾ ਹੈ ਇਹ ਸਾਰਿਆਂ ਨੂੰ ਕੰਸੀਡਰ ਕਰ ਉਹਨੇ ਕਿਹਾ ਵੀ ਲੈਟ ਮੀ ਸੇ ਵਟ ਇਜ਼ ਇਨ ਮਾਈ ਹਾਰਟ ਐਂਡ ਪਰਹੈਪਸ ਇਨ ਦਾ ਹਾਰਟਸ ਆਫ 99% ਆਫ ਪੰਜਾਬੀਜ਼ I want to say to the central government, Modi ਨੂੰ ਮੈਂ ਕਹਿਣਾ ਚਾਹੁੰਦਾ that we don't have any problem living in India ਕਿ ਸਾਨੂੰ ਕੋਈ ਸਮੱਸਿਆ ਨਹੀਂ ਹੈ ਭਾਰਤ 'ਚ ਰਹਿਣ we want to live with peace and harmony with all other communities ਅਸੀਂ ਸਾਰਿਆਂ ਦੇ ਨਾਲ ਪਿਆਰ ਔਰ ਸਦਭਾਵਨਾ 'ਚ ਰਹਿਣਾ ਚਾਹੁੰਦੇ we don't promote violence ਅਸੀਂ ਕੋਈ ਹਿੰਸਾ ਦੇ ਹੱਕ 'ਚ ਨਹੀਂ ਹੈ we don't promote militant movement ਅਸੀਂ ਕੋਈ ਖਾੜਕੂ ਲਹਿਰਾਂ ਵੀ ਨਹੀਂ ਪ੍ਰਮੋਟ ਕਰਨਾ ਚਾਹੁੰਦੇ such conditions were created that we had to pick up arms ਕਿ ਉਹਨਾਂ ਨੇ ਖੁਦ ਉਹ ਹਾਲਾਤ ਪੈਦਾ ਕੀਤੇ ਕਿ ਸਾਨੂੰ ਹਥਿਆਰ ਚੁੱਕਣੇ ਪਏ we didn't support ਸਾਨੂੰ ਕੋਈ ਜੀ ਨਹੀਂ ਸੀ ਕਰਦਾ we don't want any further damage ਅਸੀਂ ਨਹੀਂ ਚਾਹੁੰਦੇ ਵੀ ਅੱਗੋਂ ਵੀ ਇਹ ਟਕਰਾਅ ਹੋਏ we have already suffered a lot in those times but it was compulsion that arms were picked up as huge injustice was done to us ਇਹ ਤੁਸੀਂ ਪਿੰਡਾਂ ਵਾਲੇ ਦੀਆਂ ਸਪੀਚਸ ਸੁਣ ਲਓ ਤੇ ਇਹ ਉਹਦੀ ਵਿਆਖਿਆ ਉਹਨੇ ਕਿਹਾ ਜੀ ਅਸੀਂ ਚੁੱਕੇ ਮਜਬੂਰੀ ਚੁੱਕੇ ਸਾਡੇ ਨਾਲ ਧੱਕਾ ਹੋਇਆ ਔਰ ਇਹ ਦੁਬਾਰਾ ਨਾ ਇਦਾਂ ਦੇ ਕੰਮ ਕਰੋ ਵੀ ਸਾਨੂੰ ਦੁਬਾਰਾ ਚੁੱਕਣੇ ਪੈਣ ਅਸੀਂ ਉਸ ਕਿਸਮ ਦੇ ਚ ਨਹੀਂ ਜਾਣਦੇ ਫਿਰ ਉਹਨੇ ਕਿਹਾ ਕੰਟੀਨਿਊਇੰਗ ਇਨ ਦਾ ਸੇਮ ਬ੍ਰੈਥ ਉਸੇ ਸਾਹ 'ਚ ਗੱਲ ਕਰਦੇ ਆ ਹੀ ਐਡਡ ਦਾ ਕੰਟਰੀ ਆਲਸੋ ਫੇਸਡ ਏ ਲੋਟ ਆਫ ਡੈਮੇਜ ਐਜ਼ ਇਟ ਅਰਨਡ ਦਾ ਬੈਡ ਨੇਮ ਦੈਟ ਦਰਬਾਰ ਸਾਹਿਬ ਵਾਜ਼ ਅਟੈਕਡ ਤੁਹਾਡੇ ਸਿਰ ਤੇ ਬਦਨਾਮੀ ਵੀ ਹੋਈ ਤੁਸੀਂ ਇਹ ਕਰਤੂਤਾਂ ਕੀਤੀਆਂ ਤੁਹਾਡੇ ਤੇ ਆਇਆ ਵੀ ਤੁਸੀਂ ਹਮਲਾ ਕੀਤਾ We don't want that black period to return. ਅਸੀਂ ਨਹੀਂ ਚਾਹੁੰਦੇ ਉਹ ਪੀਰੀਅਡ ਆਏ our ਵੀਰ ਮਹਾਨ great persons were killed and so many young sons ਜਿਹੜੇ ਜੁਝਾਰੂ ਸ਼ਹੀਦ ਹੋਏ ਨੇ ਉਹਨਾਂ ਨੂੰ ਕਹੇ ਵੀਰ ਮਹਾਨ ਕਿ ਸਾਡੇ ਮਹਾਨ ਵੀਰ ਸ਼ਹੀਦ ਹੋਏ ਔਰ ਇਹ ਜਿਹੜੇ ਨੇ ਮਹਾਨ were killed and so many young sons were killed in certain villages of Majha no marriage procession still goes on ਇਹ ਕਿ ਅਜੇ ਵੀ ਮਾਝੇ ਦੇ ਪਿੰਡ ਇਹ ਸਿੱਧੂ ਕਹਿ ਰਿਹਾ ਕਿ ਅਜੇ ਕੋਈ ਜੰਜਾਂ ਨਹੀਂ ਚੜਦੀਆਂ ਕਿਉਂਕਿ ਤੁਸੀਂ ਸਾਰੇ ਮੁੰਡੇ ਮਾਰ ਦਿੱਤੇ ਨੇ we don't want there to be any condition that leads to violence but such conditions are created for us ਸਾਨੂੰ ਇਸ ਪਾਸੇ ਧੱਕਿਆ ਜਾ ਰਿਹਾ ਤੁਸੀਂ ਸਾਡੇ ਲਈ ਉਹ ਹਾਲਾਤ ਬਣਾ ਰਹੇ ਹੋ we have no problem living assimilated in country but we want only one thing that we should have equal status ਬਿਲਕੁਲ ਅਸੀਂ ਬਰਾਬਰ ਦੇ ਸ਼ਹਿਰੀ ਇਹ ਸੰਤ ਪਿੰਡ ਵਾਲਿਆਂ ਦਾ ਲਫ਼ਜ਼ ਕਿ ਅਸੀਂ ਤੁਹਾਡੇ ਨਾਲ ਰਹਿਣਾ ਚਾਹੁੰਦੇ ਪਰ ਬਰਾਬਰ ਦੇ ਸ਼ਹਿਰੀ ਬਣ ਕੇ ਤੁਸੀਂ ਦੇਖਣਾ ਕਿ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ ਹੁਣ ਕਿਉਂ ਨਾ ਜੀ ਮਾਰਨ ਉਹ ਸਿੱਧੂ ਮੂਸੇਵਾਲੇ ਸੋ ਇਹ ਹੈ ਕਿ ਇੱਕ ਪਾਸੇ ਇਹ ਜਦੋਂ ਇਸ ਕਿਸਮ ਦਾ ਕਰੈਕਟਰ ਡਿਵੈਲਪ ਹੋ ਰਿਹਾ ਤੇ ਇਹਨਾਂ ਦੀ ਨੀਤੀ ਕੀ ਹੈ ਤੇ ਜਦੋਂ ਅਸੀਂ ਕਹਿੰਦੇ ਆ ਕਿ ਪੰਜਾਬ ਦੀ ਧਰਤੀ ਤੇ ਜਾਏ ਨੂੰ ਦੂਸਰੇ ਕਿਵੇਂ ਦੇਖ ਰਹੇ ਨੇ ਉਹਨਾਂ ਨੇ ਵੀ ਦੱਸ ਦਿੱਤਾ ਕਿ ਭਾਈ ਧਰਤੀ ਦੇ ਪੁੱਤਰ ਪੁੱਤਰੀਆਂ ਦੀਆਂ ਸਾਂਝਾਂ ਕਿੰਨੀਆਂ ਡੂੰਘੀਆਂ ਨੇ ਨਫ਼ਰਤਾਂ ਜਾਂ ਭਾਰਤੀ ਹਕੂਮਤ ਦੇ ਹੱਥ ਕੰਡੇ ਕੋਈ ਉਸ ਵਿੱਚ ਰੁਕਾਵਟ ਨਹੀਂ ਬਣ ਸਕਦੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ Accurate Accountants and Taxes ਕੀ
ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ ਅਤੇ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਜਲੰਧਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਫੇਰੀ ਤੋਂ ਪਹਿਲਾਂ ਇਲਾਕੇ ਦੇ ਲੋਕਾਂ ਦੇ ਲਾਇਸੈਂਸੀ ਹਥਿਆਰ ਜ਼ਬਤ ਕਰ ਲਏ ਗਏ ਹਨ ਔਰ ਇਹ ਕਿਸ ਕਿਸਮ ਦਾ ਵਰਤਾਰਾ ਹੈ ਪੰਜਾਬ ਦੇ ਲੋਕਾਂ ਨਾਲ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਐਕਟਿੰਗ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਮੀਰੀ ਪੀਰੀ ਦਿਵਸ ਦੇ ਮੌਕੇ ਆਪਣੇ ਸੁਨੇਹੇ 'ਚ ਕਿਹਾ ਸਿੱਖਾਂ ਨੂੰ ਕਿ ਉਹ ਰਵਾਇਤੀ ਹਥਿਆਰਾਂ ਜਾਂ ਸ਼ਸਤਰਾਂ ਨਾਲ ਨਾਲ ਲਾਇਸੈਂਸਡ ਵੈਪਨ ਵੀ ਰੱਖਣ, ਉਸ ਤੇ ਹੀ ਬੜੀਆਂ ਚੀਕਾਂ ਮਾਰੀਆਂ ਉਹਨਾਂ ਦੇ ਵਿਰੋਧ ਜਾਂ ਭਾਰਤੀ ਸੋ ਕਾਲਡ ਮੇਨ ਸਟ੍ਰੀਮ ਨੇ ਤੇ ਆਪਣੇ ਕਈਆਂ ਨੇ ਬੜਾ, ਦੇਖੋ ਜੀ ਜਥੇਦਾਰ ਨੇ ਕਿੰਨਾ ਵੱਡਾ, ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਇਹ ਜਿਹੜੇ ਲਾਇਸੈਂਸਡ ਹਥਿਆਰ ਨੇ ਇਹ ਤਾਂ ਜਦੋਂ ਮਰਜ਼ੀ ਸਰਕਾਰ ਜਾਂ ਡਿਪਟੀ ਕਮਿਸ਼ਨਰ ਆਰਡਰ ਕਰਦਾ ਹੈ ਕਿ ਭਈ ਇਹ ਜਮ੍ਹਾਂ ਕਰਾ ਦਿਓ, ਉਹ ਲੈ ਜਾਂਦੇ ਨੇ। ਇਹਨਾਂ ਦਾ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਹੈ ਜੀ। ਫਾਇਦਾ ਤਾਂ ਇਹ ਹੈ ਕਿ ਹਥਿਆਰ ਰੱਖੋ ਜਿੰਨੇ ਤੁਸੀਂ ਰੱਖ ਸਕਦੇ ਹੋ, ਕਿਉਂਕਿ ਇਹੀ ਸਪਿਰਿਟ ਹੈ ਸਿੱਖੀ ਦੀ। ਜਾਂ ਜਦੋਂ ਮਿਨੀਮਮ 5 ਹਥਿਆਰ ਬੰਨ੍ਹ ਕੇ ਆਣਾ 10ਵੇਂ ਪਾਤਸ਼ਾਹ ਦਾ ਹੁਕਮ ਸੀ ਤੇ ਸਿੱਖ ਸਿਰ ਤੋਂ ਪੈਰਾਂ ਤੱਕ, ਜਿਹਨੂੰ ਆਰਮ ਟੂ ਦਾ ਟੀਥ ਬ੍ਰਿਟਿਸ਼ਰਸ ਨੇ ਕਿਹਾ ਨਿਹੰਗ ਸਿੰਘਾਂ ਨੂੰ ਦੇਖ ਕੇ। ਔਰ ਸਾਡਾ ਸੀ ਕਿ ਵੀ ਐਵੇਂ ਸਟੇਟਮੈਂਟ ਵੀ ਡਰਾਮੇਬਾਜ਼ੀ ਹੈ, ਉਹਦਾ ਰਿਐਕਸ਼ਨ ਵੀ ਡਰਾਮੇਬਾਜ਼ੀ ਹੈ। ਲਾਇਸੈਂਸਡ ਹਥਿਆਰਾਂ ਦਾ ਕੋਈ ਮਤਲਬ ਨਹੀਂ ਹੈ। ਅੱਛਾ, ਉਹ ਉਹਨਾਂ ਨੇ ਜਦੋਂ ਮਰਜ਼ੀ ਸਰਕਾਰ ਕੇ, ਔਰ ਇਹੀ ਨਵੰਬਰ 84 ਦੇ ਵੇਲੇ ਵੀ ਹੋਇਆ, ਜਿਨ੍ਹਾਂ ਆਬਾਦੀਆਂ ਦੇ ਵਿੱਚ ਉਹਨਾਂ ਨੂੰ ਪਤਾ ਸੀ ਸਿੱਖਾਂ ਕੋਲ ਹਥਿਆਰ ਨੇ, ਪੁਲਿਸ ਦੇ ਜਿਹੜੇ ਗਰੁੱਪ ਪਹਿਲਾਂ ਉਹ ਜਾਂਦਾ ਸੀ ਕਿ ਜੀ ਹਥਿਆਰ ਦੇ ਦਿਓ, ਅਸੀਂ ਇੱਥੇ ਹਾਂ, ਤੇ ਉਹ ਜੋ ਹਥਿਆਰ ਲੈ ਕੇ ਫਿਰ ਉਹ ਜਿਹੜੀਆਂ ਭੀੜਾਂ ਬਾਹਰ ਆਊਟਸਕਰਟਸ ਤੇ ਖੜੀਆਂ ਕੀਤੀਆਂ ਹੁੰਦੀਆਂ ਉਹਨੂੰ ਕਹਿੰਦਾ ਸੀ ਪੈ ਜਾਓ ਜਾ ਕੇ। ਹੁਣ ਅਜੇ ਮੈਨੂੰ ਨਹੀਂ ਸੀ ਪਤਾ ਕਿ ਵੀ ਇੰਨੀ ਜਲਦੀ ਜੋ ਮੈਂ ਕਿਹਾ ਹੈ ਉਹ ਈਵਨ ਇੱਕ ਆਮ ਵਰਗੀ ਹਾਲਤ, ਜਦੋਂ ਕੋਈ ਐਮਰਜੈਂਸੀ ਨਹੀਂ ਲੱਗੀ ਹੋਈ, ਕੋਈ ਪੰਜਾਬ 'ਚ ਇਲੈਕਸ਼ਨਾਂ ਨਹੀਂ ਹੋ ਰਹੀਆਂ, ਕੋਈ ਹੋਰ ਖਤਰਾ ਨਹੀਂ ਹੈ। ਹੁਣ ਹੈਡਲਾਈਨ ਇਹਨਾਂ ਦੇ ਮੀਡੀਆ ਦੀ ਹੈ, ਅਹੈਡ ਆਫ ਵਿਜ਼ਿਟ ਆਫ ਭਗਵੰਤ ਮਾਨ ਕੇਜਰੀਵਾਲ, ਰੈਜ਼ੀਡੈਂਟਸ ਇਨ ਵਿਸਿਨਿਟੀ ਆਫ ਜਲੰਧਰ ਬੱਸ ਸਟੈਂਡ ਆਸਕਡ ਟੂ ਡਿਪੋਜ਼ਿਟ ਲਾਇਸੈਂਸਡ ਵੈਪਨਸ। ਹੁਣ ਪੰਜਾਬ ਦਾ ਚੀਫ ਮਿਨਿਸਟਰ ਪੰਡ, ਜਿਹੜਾ ਉਹਦਾ ਨਾਮ ਹੀ ਮੈਨੂੰ ਹੁਣ ਭੁੱਲਣ ਲੱਗ ਗਿਆ ਕਿਉਂਕਿ ਪੰਡ ਕਹਿਣ ਨਾਲ ਹੀ ਲੱਗ ਜਾਂਦਾ ਕਿ ਉਹ ਪੂਰਾ ਹੋ ਗਿਆ, ਔਰ ਦਿੱਲੀ ਦਾ ਡਰਾਮੇਬਾਜ਼ RSS ਦੀ ਬੀ ਟੀਮ, ਡਰਾਮਾ ਨੋਟੰਕੀ ਅਰਵਿੰਦ ਕੇਜਰੀਵਾਲ, ਉਹ ਜਲੰਧਰ 'ਚ ਆ ਰਹੇ ਨੇ। ਗ੍ਰੀਨ ਪਾਰਕ ਏਰੀਆ ਬੱਸ ਸਟੈਂਡ ਦੇ ਆਪੋਜ਼ਿਟ ਹੈ, ਉੱਥੇ ਕੋਈ ਸਮਾਗਮ, ਕੇਜਰੀਵਾਲ ਪੰਜਾਬ ਦੇ ਪੈਸੇ ਤੇ ਐਸ਼ਾ ਕਰ ਰਿਹਾ ਤੇ ਇਹ ਪੰਜਾਬ ਦੇ ਪੈਸੇ ਤੇ ਹੀ ਇਹਨੂੰ ਭਗਵੰਤ ਮਾਨ ਨੂੰ ਹਿਮਾਚਲ 'ਚ ਉਹ ਹਮੀਰਪੁਰ ਮੈਂ ਰੈਲੀ ਦੇਖ ਰਿਹਾ ਸੀ, ਇੱਕ ਵੱਡਾ ਟਿੱਕਾ ਉਹਨੇ ਮੱਥੇ ਤੇ ਲਾਇਆ, ਅਰਵਿੰਦ ਕੇ ਇੱਕ ਵੱਡਾ ਉਹਨੇ ਲਾਇਆ। ਉਹਨੂੰ ਵੈਸੇ ਉਹਦੇ ਜਨੇਊ ਪਾ ਦਿਓ, ਲੈ ਜਾਓ ਜਨੇਊ ਪਾ ਕੇ, ਸਾਡਾ ਤਾਂ ਹੈ ਨਹੀਂ, ਇਹ ਤਾਂ ਐਵੇਂ ਡਰਾਮਾ ਤੁਸੀਂ ਪੱਗ ਬਣਾ ਕੇ ਜਿਹੜਾ ਉਹਨੂੰ ਸਿੱਖਾਂ ਦੇ ਸਿਰ ਥੋਪਿਆ। ਹੁਣ ਉਹਨਾਂ ਨੇ ਹੋਣਾ ਉੱਥੇ ਕੋਈ ਸੀ, ਔਰ ਇਹ ਖਬਰ ਇਹ ਹੈ ਕਿ ਉਹਦੇ ਜਿਹੜੀ ਆਬਾਦੀ ਬੱਸ ਸਟੈਂਡ ਦੇ ਸਾਹਮਣੇ ਹੈ ਗ੍ਰੀਨ ਪਾਰਕ, ਉਹਨਾਂ ਨੇ ਗ੍ਰੀਨ ਪਾਰਕ ਲੋਕੈਲਿਟੀ, ਉਸ ਇਲਾਕੇ ਦੇ ਸਾਰੇ ਲੋਕਾਂ ਦੇ ਨੂੰ ਆਰਡਰ ਕੱਢਿਆ ਪੁਲਿਸ ਘਰਾਂ 'ਚ ਜਾ ਕੇ ਕਿ ਆਪਣੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਾ ਦਿਓ। ਉਹ ਵੀ ਉਹਨਾਂ ਨੇ ਕੋਈ ਚਾਨਮਾਰੀ ਕਰਨੀ ਹੈ, ਕੋਈ ਉਹਨਾਂ ਦੇ ਸਿਰ 'ਚ ਮਾਰਨਾ ਹੈ, ਔਰ ਕੀ ਐਸਾ ਹੋ ਗਿਆ। ਹੁਣ ਇਹ ਮੈਸੇਜ ਹੈ ਔਰ ਇਹ ਖੁਦ ਮੀਡੀਆ ਕਹਿ ਰਿਹਾ in a rather unprecedented move, the city police have asked the residents of adjoining colonies of bus stand, adjoining Kalli Green Colony, to deposit their licensed weapons ahead of the visit of 2 CMs on Wednesday. कि 2 चीफ मिनिस्टर ने आना है
ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਉਹ ਉਹਨਾਂ ਲਾਇਸੈਂਸੀ ਹਥਿਆਰ ਵਾਲਿਆਂ ਨੂੰ ਕਿਹਾ ਵੀ ਜਮ੍ਹਾਂ ਕਰਾਓ ਤੁਸੀਂ। ਅੱਛਾ Residents of Green Park locality, which falls exactly opposite to bus stand, who own weapons, said they have been forced to deposit their weapons at the division number 7 police. Forced. ਅਸੀਂ ਵੀ seized ਉਹਨਾਂ ਦੇ ਉੱਤੇ ਜ਼ਬਰਦਸਤੀ ਦਬਾਅ ਪਿਆ ਕਿ ਆਪਣੇ ਹਥਿਆਰ ਜਾ ਕੇ ਤੁਸੀਂ 7 ਨੰਬਰ ਪੁਲਿਸ ਸਟੇਸ਼ਨ ਜਮ੍ਹਾਂ ਕਰਾਓ। ਉਹਨਾਂ ਨੇ ਕਿਹਾ ਜੀ ਪਹਿਲਾਂ ਤਾਂ ਅਸੀਂ ਕਦੇ ਇਲੈਕਸ਼ਨਾਂ ਵੇਲੇ ਹੀ ਹੁੰਦਾ ਸੀ, ਨਾਓ ਵੀ ਆਰ ਸਰਪ੍ਰਾਈਜ਼ਡ ਐਟ ਦਾ ਰਿਪੀਟਡ ਕਾਲਸ ਕਮਿੰਗ ਟੂ ਅਸ ਫਰਮ ਆਵਰ ਐਡਜੋਇਨਿੰਗ ਪੁਲਿਸ ਪੋਸਟ ਬਿਕਾਜ਼ ਆਫ ਸੀਐਮਜ਼ ਵਿਜ਼ਿਟ, ਕਿ ਜੀ ਉਹਨੇ ਮੁੱਖ ਮੰਤਰੀ ਨੇ ਆਣਾ ਤੇ ਉਹਦੇ ਕਰਕੇ ਤੁਸੀਂ ਜਿਹੜਾ ਇਹ ਦੋਨਾਂ ਸਟੇਟਾਂ ਦੇ ਇਹਨਾਂ ਨੂੰ ਜਮ੍ਹਾਂ ਕਰਾਓ। ਹੁਣ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਕੋਈ ਰਿਟਨ ਆਰਡਰ ਨਹੀਂ ਸੀ। ਦੇ ਸੈਡ देयर वर नो ਰਿਟਨ ਆਰਡਰਸ ਐਂਡ ਕੌਪਸ ਵਰ ਬੀਇੰਗ ਸੈਂਟ ਟੂ देयर ਪਲੇਸਿਸ ਟੂ ਕਲੈਕਟ ਵੈਪਨਸ ਇਨ ਲਿਊ ਆਫ ਅ ਰਿਸੀਟ, ਕਿ ਉਹ ਪੁਲਿਸੀਆ ਆਂਦਾ ਤੁਹਾਡੇ ਘਰ ਖੜਕਾਉਂਦਾ, ਉਹ ਕਹਿੰਦਾ ਜੀ ਆਪਣਾ ਸਾਨੂੰ ਦਿਓ, ਰਸੀਦ ਦੇ ਕੇ ਚਲਾ ਜਾਂਦਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਐਨ ਐਲਡਰਲੀ ਮੈਨ ਫਰਮ ਦਾ ਏਰੀਆ ਹੂ ਓਨਸ ਅ ਵੈਪਨ ਟਰਮਡ ਦਾ ਮੂਵ ਐਜ਼ ਸ਼ੀਅਰ ਹਰਾਸਮੈਂਟ। ਉਹਨੇ ਕਿਹਾ ਜੀ ਇਹ ਸਿਰਫ ਤੇ ਸਿਰਫ ਇਸ ਦਾ ਮਕਸਦ ਹਰਾਸ ਕਰਨਾ ਹੈ, ਰਖਾ ਲਓ ਲਾਇਸੈਂਸਡ ਵੈਪਨ। ਅਜੇ ਗਿਆਨੀ ਹਰਪ੍ਰੀਤ ਸਿੰਘ ਦੇ ਕਹਿਣ ਤੇ ਕਿਹਨੇ ਲਿਆ ਹੋਣੇ ਨੇ, ਪਰ ਜਿਨ੍ਹਾਂ ਦੇ ਨੇ ਉਹਨਾਂ ਦੇ ਵੀ ਉਹ ਰਖਵਾ ਰਹੇ ਨੇ। ਇਹ ਹਕੀਕਤ ਹੈ ਗਰਾਊਂਡ ਤੇ, ਇਹ ਆਰਐਸਐਸ ਦੀ ਬੀ ਟੀਮ ਇਵੇਂ ਐਕਟ ਕਰ ਰਹੀ ਹੈ। ਔਰ ਅਸੀਂ ਕਨਕਲੂਜਨ ਚ ਜਿਵੇਂ ਰੂਹਾਨੀ ਵਿਚਾਰ ਕਰਦੇ ਔਰ ਅੱਜ ਬੇਸ਼ੱਕ ਮਹੀਨਾ ਹਾੜ ਦਾ ਉਸ ਦੀ ਸ਼ੁਰੂਆਤ ਹੈ, ਪਰ ਮੈਂ ਸ੍ਰੀ ਰਾਗ ਦੀ ਵਿਚਾਰ ਹੀ ਕਰ ਰਹੇ ਹਾਂ। ਸੰਭਵ ਮੈਨੂੰ ਪਤਾ ਤਾਂ ਸੀ ਕਿ ਵੀ ਹੈ, ਲੇਕਿਨ ਅੱਜ ਅਗੇਨ ਉਸੇ ਤੇ ਹੀ ਅਸੀਂ ਜਾ ਰਹੇ ਹਾਂ। ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ, ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ, ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ, ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ ਰਹੋ। ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਹੇ ਮੇਰੇ ਮਨ, ਇੱਕ ਸਿਉ ਚਿਤ ਲਾਏ, ਸਿਰਫ ਤੇ ਸਿਰਫ ਇੱਕ ਵਾਹਿਗੁਰੂ ਰੱਬੁਲ ਆਲਮੀਨ ਹੈ, ਕਿਸੇ ਹੋਰ ਪਾਸੇ ਨਾ ਜਾ, ਕਿਸੇ ਹੋਰ ਨੂੰ ਆਪਣੇ ਧਿਆਨ ਆਪਣੀਆਂ ਯਾਦਾਂ 'ਚ ਨਾ ਲਿਆ। ਇਬਾਦਤ ਕਰਨੀ ਹੈ ਤੇ ਉਸ ਇੱਕ ਵਾਹਿਗੁਰੂ ਦੀ, ਉਸ ਇੱਕ ਰੱਬ ਦੀ। ਉਹ ਰੱਬ ਏਕਸ ਬਿਨ ਸਭ ਧੰਦ ਹੈ, ਕਿ ਉਸ ਰੱਬ ਤੋਂ ਇੱਕ ਤੋਂ ਬਿਨਾਂ ਜੇ ਕਿਸੇ ਪਾਸੇ ਤੁਸੀਂ ਲੱਗੇ ਹੋ ਤਾਂ ਫਿਰ ਇਹ ਸਮਝੋ ਵੀ ਧੰਦਿਆਂ ਦੇ ਵਿੱਚ ਹੀ ਫਸੇ ਹੋਏ ਹੋ। ਸਭ ਮਿੱਥਿਆ ਮੋਹ ਮਾਏ। ਇਹ ਜੋ ਦੁਨਿਆਵੀ ਸਾਰਾ ਕੁਝ ਨਜ਼ਰ ਆ ਰਿਹਾ ਇਹ ਤਾਂ ਝੂਠ ਹੈ, ਮਿੱਥਿਆ ਹੈ। ਜੇ ਪਿਆਰ ਪਾਉਣਾ ਤੇ ਇੱਕ ਦੇ ਨਾਲ ਹੀ ਤੁਸੀਂ ਮੁਹੱਬਤ ਪਿਆਰ ਕਰੋ। ਕਿਉਂ? ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ। ਥੋਕ ਹੁੰਦਾ ਵਸਤੂਆਂ ਚੀਜ਼ਾਂ। ਜਦੋਂ ਰੱਬ ਦਾ ਆ ਜਾਂਦਾ ਤੇ ਰੱਬ ਆ ਜਾਂਦਾ, ਰੱਬ ਆ ਗਿਆ ਤੇ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ, ਸਾਰੀਆਂ ਚੀਜ਼ਾਂ ਮਿਲ ਗਈਆਂ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਇੱਕ ਵਾਹਿਗੁਰੂ ਆ ਗਿਆ ਤੁਹਾਡੇ ਕੋਲ ਤੇ ਸਭ ਕੁਝ ਆ ਗਿਆ, ਤੁਹਾਡਾ ਜਨਮ ਸਫਲ ਹੋ ਜਾਂਦਾ, ਤੁਹਾਡੀ ਜ਼ਿੰਦਗੀ ਦਾ ਮਕਸਦ ਮਨੋਰਥ ਪੂਰਾ ਹੋ ਜਾਂਦਾ ਜੇ ਸੱਚਾ ਸ਼ਬਦ ਕਾ, ਜੇ ਉਸ ਵਾਹਿਗੁਰੂ ਦੇ ਸੱਚੇ ਨਾਮ ਦਾ ਕਥਨ ਹੋਏ। ਫਿਰ ਕੀ ਹੁੰਦਾ? ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ, ਜਿਹਦੇ ਮੱਥੇ ਤੇ ਲਿਖਿਆ ਹੋਇਆ ਉਸ ਨੂੰ ਗੁਰੂ ਦੀ ਬਖਸ਼ਿਸ਼ ਦੇ ਨਾਲ ਜਿਹੜਾ ਉਹ ਰੱਬ ਦੇ ਘਰ ਦੇ ਵਿੱਚ ਜਗ੍ਹਾ ਮਿਲਦੀ ਹੈ, ਥਾਂ ਮਿਲਦੀ ਹੈ। ਫਿਰ ਗੁਰੂ ਸਾਹਿਬ ਫਰਮਾਉਂਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ, ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਏ। ਕਿ ਜਿਹਦੇ ਤੇ ਸਤਿਗੁਰੂ ਦੀ ਨਜ਼ਰ ਹੁੰਦੀ ਹੈ, ਵਾਹਿਗੁਰੂ ਆਪਣਾ ਨਾਂ ਦਿੰਦਾ ਹੈ, ਸਭੇ ਥੋਕ ਪ੍ਰਾਪਤੇ, ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਮਾਨੋ ਗੁਰੂ ਦੀਆਂ, ਰੱਬ ਦੀ ਯਾਦ ਆਣਾ, ਰੱਬ ਦੇ ਨਾਮ ਨਾਲ ਜੁੜਨਾ ਹੀ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਤੋਂ ਵੀ ਬਹੁਤ ਵੱਡਾ ਹੈ। ਔਰ ਇਹੀ ਖੁਸ਼ੀਆਂ ਪਾਤਸ਼ਾਹੀਆਂ ਨੇ ਕਿ ਨਿਮਖ ਏਕ ਹਰ ਨਾਮ, ਇੱਕ ਮਿੰਟ ਲਈ, ਇੱਕ ਸੈਕਿੰਡ ਲਈ ਆਪਣਾ ਨਾਂ ਦੇ, ਉਸ ਵਾਹਿਗੁਰੂ ਆਪਣੀ ਇਬਾਦਤ ਦੇ, ਜਿਹਦੇ ਨਾਲ ਮੇਰਾ ਮਨ ਤਨ ਸੀਤ, ਮੇਰਾ ਮਨ ਵੀ ਤੇ ਤਨ ਵੀ ਠੰਡਾ ਠਾਰ ਹੋ ਜਾਏ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਲਿਖਿਆ ਹੋਇਆ, ਅਕਾਲ ਪੁਰਖ ਨੇ ਜਿਨ੍ਹਾਂ ਦੇ ਉੱਤੇ ਕਰਮ ਰਹਿਮਤ ਕਰਨੀ ਹੈ, ਉਹਨਾਂ ਦਾ ਹੀ ਤਿੰਨ ਸਤਿਗੁਰ ਚਰਨ ਗਏ।
ਉਹੀ ਗੁਰੂ ਦੀ ਮੱਤ ਦੇ ਉੱਤੇ ਅਮਨਾ ਕਰਦੇ ਨੇ, ਇਸ ਪਾਸੇ ਤੁਰਦੇ ਨੇ। ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ, ਕਿ ਉਹ ਪਲ, ਉਹ ਸੈਕਿੰਡ, ਉਹ ਘੰਟੇ, ਉਹ ਘੜੀਆਂ, ਉਹ ਪਹਿਰ ਸਫਲ ਨੇ ਜਿਨ੍ਹਾਂ 'ਚ ਅਸੀਂ ਉਸ ਸੱਚੇ ਵਾਹਿਗੁਰੂ ਨਾਲ ਪਿਆਰ ਕਰਦੇ ਹਾਂ। ਦੁੱਖ ਸੰਤਾਪ ਨਾ ਲੱਗੇ ਜਿਸ ਹਰ ਕਾ ਨਾਮ ਆਧਾਰ, ਜਿਹਦੀ ਜ਼ਿੰਦਗੀ 'ਚ ਵਾਹਿਗੁਰੂ ਦੇ ਨਾਮ ਦਾ ਆਧਾਰ ਹੈ, ਉਹਨੂੰ ਕੋਈ ਦੁੱਖ ਔਰ ਕੋਈ ਵਿਛੋੜਾ ਕੋਈ ਉਹਨੂੰ ਦੁੱਖ ਨਹੀਂ ਦਿੰਦਾ। ਬਾਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ, ਕਿ ਇਹ ਵੀ ਗੁਰੂ ਦੀ ਰਹਿਮਤ ਨਾਲ, ਗੁਰੂ ਜੀ ਦੀ ਬਾਹ ਫੜ ਕੇ ਪਾਰ ਲੈ ਜਾਂਦੇ ਨੇ, ਉਹੀ ਪਾਰ ਜਾ ਸਕਦਾ ਹੈ। ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਜਿੱਥੇ ਰੱਬ ਦੀ ਸਿਫਤ ਸਲਾਹ ਕਰਨ ਵਾਲੇ ਸੰਤ ਭਲੇ ਲੋਕ ਗੁਰਮੁਖ ਨੇ, ਉਹ ਥਾਂ ਉਹ ਸੋਹਣੀ ਹੈ, ਪਵਿੱਤਰ ਹੈ। ਢੋਈ ਤਿਸੀ ਨੋ ਮਿਲੇ ਜਿਨ ਪੂਰਾ ਗੁਰੂ ਲੱਭਾ, ਕਿ ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ ਉਹਨਾਂ ਨੂੰ ਹੀ ਰੱਬ ਦੇ ਦਰਬਾਰ ਦੇ ਵਿੱਚ ਢੋਈ ਮਿਲਦੀ ਹੈ, ਆਸਰਾ ਮਿਲਦਾ ਹੈ। ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਪੰਜਵੇਂ ਨਾਨਕ ਫਰਮਾਉਂਦੇ ਨੇ, ਭਾਈ ਮੈਂ ਤਾਂ ਆਪਣਾ ਟਿਕਾਣਾ ਉੱਥੇ ਬਣਾਇਆ ਜਿੱਥੇ ਨਾ ਮੌਤ ਹੈ, ਨਾ ਕੋਈ ਜੰਮਦਾ ਹੈ, ਨਾ ਕੋਈ ਮਰਦਾ ਹੈ। ਹੁਣ ਜੇ ਕੋਈ ਜੰਮੇਗਾ ਹੀ ਨਹੀਂ ਤਾਂ ਮਰੇਗਾ ਕਿਉਂ? ਔਰ ਇਹ ਜਰਾ ਕਹਿੰਦੇ ਨੇ ਬੁਢਾਪੇ ਨੂੰ, ਕਿ ਜਿੱਥੇ ਹੁਣ ਆਮ ਜ਼ਿੰਦਗੀ ਤਾਂ ਅਸੀਂ ਦੇਖਦੇ ਹਾਂ ਬਚਪਨ, ਜਵਾਨੀ, ਬੁਢਾਪਾ, ਫਿਰ ਤੁਰੇ ਜਾਂਦੇ ਨੇ। ਔਰ ਮੈਂ ਇਹ ਪੜ੍ਹਦੇ ਹਾਂ ਜਦੋਂ ਸ਼ਬਦ ਬੇਸ਼ੱਕ ਚੋਣ ਪਹਿਲਾਂ ਦੀ ਕੀਤੀ ਹੋਈ ਸੀ, ਮੈਂ ਡਾਕਟਰ ਰਣਜੀਤ ਸਿੰਘ ਹੋਰਾਂ ਨੂੰ ਯਾਦ ਕੀਤਾ ਤੇ ਮੈਂ ਕਿਹਾ ਭਾਈ ਉਹ ਉੱਥੇ ਪਹੁੰਚ ਗਏ ਨੇ, ਨਾਨਕ ਬੱਧਾ ਘਰ ਤਹਾਂ, ਉਸ ਘਰ 'ਚ ਪਹੁੰਚ ਗਏ ਨੇ ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਨਾ ਮੌਤ ਹੈ, ਨਾ ਜਨਮ ਹੈ, ਨਾ ਬੁਢਾਪਾ ਹੈ। ਤੇ ਸ਼ਾਇਦ ਸਾਰੇ ਦੁੱਖਾਂ ਤੋਂ ਨਿਵਰਤੀ ਭਾਲਦੇ ਹੀ ਉਹ ਉੱਥੇ ਪਹੁੰਚ ਗਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਮ ਸ਼ੂ ਚ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।